ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਸ਼ੁਰੂ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਰਾਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 23 ਜੂਨ 2025 ਨੂੰ ਹਾੜ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਦੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ ਸ਼ੇਅਰ ਉੱਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਜਿਸ ਤਰ੍ਹਾਂ ਕਿ ਆਪਾਂ ਮੰਡੇ ਦੇ ਦਿਨ ਆਪਾਂ ਤੁਹਾਡੇ ਰੂਬਰੂ ਹੋਣ ਜਾ ਰਹੇ ਹਾਂ ਸੋ ਵੀਕਐਂਡ ਦੇ ਹਵਾਲੇ ਨਾਲ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵੀਕਐਂਡ ਬਾਰੇ ਪੁੱਛਾਂਗੇ ਐਂਡ ਨਾਲ ਹੀ ਜਿਸ ਤਰ੍ਹਾਂ ਕਿ ਆਪਾਂ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਹਰਸਿਮਰ ਸਿੰਘ ਪ੍ਰਿੰਸ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸਪੋਰਟ ਕਰਨ ਲਈ ਅਤੇ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਸਿਮਰ ਸਿੰਘ ਪ੍ਰਿੰਸ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਜਿਸ ਤਰ੍ਹਾਂ ਕਿ ਘੱਲੂਘਾਰਾ ਜੂਨ 84 ਮਹੀਨੇ ਦੇ ਚੱਲਦਿਆਂ ਵਰਲਡ ਸਿੱਖ ਪਾਰਲੀਮੈਂਟ ਅਤੇ ਵਾਇਸਸ ਆਫ ਫਰੀडम ਜਥੇਬੰਦੀਆਂ ਵੱਲੋਂ ਯੂਨਾਈਟਿਡ ਨੇਸ਼ਨ ਚਰਚ ਸੈਂਟਰ ਵਿੱਚ ਇੱਕ ਸਮਾਗਮ ਕਰਵਾਇਆ ਗਿਆ। ਇਸ ਵਿੱਚ ਸਿੱਖਾਂ, ਕਸ਼ਮੀਰੀਆਂ, ਆਰਮੀਨੀਆਂ ਅਤੇ ਯੂਕਰੇਨੀਅਨਸ ਲੀਡਰਾਂ ਵੱਲੋਂ ਆਪੋ ਆਪਣੀਆਂ ਕੌਮਾਂ ਨਾਲ ਬੀਤੇ ਵਿੱਚ ਹੋਏ ਅਤੇ ਅੱਜ ਵੀ ਚੱਲ ਰਹੇ ਜੈਨੋਸਾਈਡ ਦੇ ਦੁਖਦਾਈ ਅਨੁਭਵ ਜਿਹੜੇ ਸਾਂਝੇ ਕੀਤੇ ਗਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰ ਹਰਸਿਮਰ ਸਿੰਘ ਪ੍ਰਿੰਸ ਰਾਜਕੁਮਾਰ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਵੀ ਸਾਡੇ ਡਾਲਸ ਸਮਾਗਮ ਦੇ ਦੌਰਾਨ ਇਹਨਾਂ ਨੇ ਲਿਬਰਲੀ ਕੰਟਰੀਬਿਊਟ ਕੀਤਾ ਹੈ। ਅਸੀਂ ਬੇਸ਼ੱਕ ਬਹੁਤ ਸਾਰੇ ਵੀਰ ਭੈਣਾਂ ਜਿਹੜੇ ਮਦਦ ਕਰਦੇ ਨੇ ਉਹ ਚਾਹੁੰਦੇ ਨਹੀਂ ਹੁੰਦੇ ਕਿ ਵੀ ਅਸੀਂ ਉਹਨਾਂ ਨੂੰ ਜਿਹੜਾ ਮੈਂਸ਼ਨ ਵੀ ਕਰੀਏ ਕਿਉਂਕਿ ਇਹ ਉਹਨਾਂ ਦੀ ਨਿਸ਼ਕਾਮਤਾ ਹੈ, ਉਹਨਾਂ ਦੀ ਸੈਲਫਲੈਸਨੈਸ ਹੈ। ਲੇਕਿਨ ਮੈਨੂੰ ਇਹ ਲੱਗਦਾ ਹੁੰਦਾ ਕਿ ਭਾਈ ਹਜ਼ਾਰਾਂ ਨੇ ਲੱਖਾਂ ਨੇ ਜਿਨ੍ਹਾਂ ਤੱਕ ਸਾਡੀ ਆਵਾਜ਼ ਪਹੁੰਚਦੀ ਹੈ ਪਰ ਉਹਨਾਂ ਚੋਂ ਵੀ ਜਿਨ੍ਹਾਂ ਵੀਰਾਂ ਭੈਣਾਂ ਨੂੰ ਇਹ ਲੱਗਦਾ ਕਿ ਵੀ ਸੱਚਮੁੱਚ ਜਦੋਂ ਤੁਸੀਂ ਇਸ ਕਿਸਮ ਦਾ ਕੋਈ ਕਾਰਜ ਕਰਦੇ ਹੋ, ਐਕਟੀਵਿਟੀ ਹੁੰਦੀ ਹੈ ਜਾਂ ਇਸ ਕਿਸਮ ਦੇ ਪ੍ਰੋਜੈਕਟਸ ਨੂੰ ਕਰਦੇ ਹੋ ਤਾਂ ਮਹਿਜ਼ ਗੱਲਾਂ ਦੇ ਨਾਲ ਗੁਜ਼ਾਰਾ ਨਹੀਂ ਹੁੰਦਾ, ਤੁਹਾਨੂੰ ਉਸ ਦੇ ਲਈ ਆਪਣਾ ਫਰਜ਼ ਵੀ ਨਿਭਾਉਣਾ ਚਾਹੀਦਾ ਹੈ। ਸੋ ਮੈਨੂੰ ਇਹ ਲੱਗਦਾ ਵੀ ਇਹ ਜਿਹੜੇ ਫਰਜ਼ ਨਿਭਾਉਣ ਲਈ ਅੱਗੇ ਆਉਣ ਵਾਲੇ ਇਹ ਵੀ ਯੋਧੇ ਨੇ ਕਿਉਂਕਿ ਇੱਕ ਯੋਧਾ ਜੰਗ ਦੇ ਮੈਦਾਨ ਦੇ ਵਿੱਚ ਲੜਦਾ ਹੈ, ਇੱਕ ਕਲਮ ਦੇ ਨਾਲ ਲੜਦਾ ਹੈ, ਇੱਕ ਉਹ ਨੇ ਜਿਹੜੇ ਬੇਸ਼ੱਕ ਮਨੁੱਖੀ ਸੇਵਾ ਦੇ ਪੇੜ ਨੂੰ ਭਾਈ ਕਨ੍ਹਈਆ ਵਾਂਗ ਚੁਣਦੇ ਨੇ ਪਰ ਉਹਨਾਂ ਨੂੰ ਵੀ ਜਿਹੜਾ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਜਿਹੜਾ ਉਹ ਸਕੂਨ ਹੁੰਦਾ ਹੈ ਕਿ ਉਹ ਇਨਸਾਨੀਅਤ ਦੇ ਲਈ ਕੁਛ ਕਰ ਰਹੇ ਨੇ। ਕੁਛ ਉਹ ਨੇ ਜਿਹੜੇ ਚੁੱਪ ਅਰਦਾਸ ਕਰਦੇ ਨੇ ਉਹਨਾਂ ਨੂੰ ਵੀ ਮੈਂ ਗਿਣਦਾ ਦੇ ਆਲਸੋ ਸਰਵ ਹੂ ਸਟੈਂਡ ਐਂਡ ਵੇਟ। ਪਰ ਇਹਨਾਂ ਮੁਲਕਾਂ 'ਚ ਬੈਠ ਕੇ ਜਦੋਂ ਅਸੀਂ ਆਪਣੇ ਲੋਕਾਂ ਦੀ ਪੀੜ ਦੀ ਕਹਾਣੀ ਸੁਣਾਉਂਦੇ ਹਾਂ ਇੱਥੇ ਅਸੀਂ ਕੋਈ ਜੰਗ ਦਾ ਅਖਾੜਾ ਤਾਂ ਬਣਾ ਨਹੀਂ ਸਕਦੇ। ਉਹ ਪੰਜਾਬ ਦੀ ਧਰਤੀ ਹੀ ਹੈ ਜਿੱਥੇ ਸਾਡੇ ਜੁਝਾਰੂ ਯੋਧਿਆਂ ਨੇ ਸਿੰਘਾਂ ਸਿੰਘਣੀਆਂ ਨੇ ਆਪਣੇ ਜੌਹਰ ਦਿਖਾਏ ਨੇ ਔਰ ਸਮਾਂ ਆਉਣ ਤੇ ਫਿਰ ਵੀ ਦਿਖਾਣਗੇ। ਇਹਨਾਂ ਮੁਲਕਾਂ ਦੇ ਕਾਨੂੰਨਾਂ ਦੇ ਵਿੱਚ ਰਹਿੰਦੇ ਆ ਅਸੀਂ ਆਪਣੀ ਆਵਾਜ਼ ਨੂੰ
ਜਿਉਂਦਾ ਰੱਖ ਸਕਦੇ ਹਾਂ। ਜਿਹੜੀ ਖਾਲਿਸਤਾਨ ਦੀ ਇਹ ਸ਼ਮਾ ਜਿਸ ਦੇ ਵਿੱਚ 1.5 ਲੱਖ ਤੋਂ ਜ਼ਿਆਦਾ ਪਰਵਾਨਿਆਂ ਨੇ ਆਪਣੇ ਜ਼ਿੰਦਗੀਆਂ ਦੇ ਨਜ਼ਰਾਨੇ ਭੇਟ ਕੀਤੇ ਨੇ, ਉਹਨਾਂ ਦੇ ਵਿੱਚ ਉਸ ਸ਼ਮਾ ਦੇ ਵਿੱਚ ਥੋੜਾ ਥੋੜਾ ਤੇਲ ਪਾਉਂਦਿਆਂ ਉਸ ਨੂੰ ਬਲਦਿਆਂ ਰੱਖਣਾ ਤਾਂ ਕਿ ਇੱਕ ਦਿਨ ਇਹ ਪੂਰੇ ਉਸ ਚਾਨਣ ਨੂੰ ਦੇ ਸਕੇ ਔਰ ਅਸੀਂ ਸਾਡੀ ਕੌਮ ਭਾਰਤੀ ਗੁਲਾਮੀ ਚੋਂ, ਉਹਨਾਂ ਦੇ ਸੰਗਲਾਂ ਚੋਂ ਗੁਲਾਮੀ ਦੇ ਆਜ਼ਾਦ ਹੋ ਸਕੇ। ਸੋ ਉਹਦੇ ਲਈ ਸਭ ਤੋਂ ਵੱਡੀ ਤਾਕਤ, ਸਭ ਤੋਂ ਵੱਡਾ ਹਥਿਆਰ ਅੱਜ ਦੇ ਪੀਰੀਅਡ ਦੇ ਵਿੱਚ ਉਹ ਨੈਰੇਟਿਵ ਹੈ, ਬਿਰਤਾਂਤ। ਤੇ ਬਿਰਤਾਂਤ ਸੁਣਾਉਣ ਲਈ ਇੱਕ ਜ਼ਮਾਨਾ ਸੀ ਜਦੋਂ ਅਸੀਂ ਪ੍ਰਿੰਟ ਮੀਡੀਆ ਦੀ ਗੱਲ ਕਰਦੇ ਹਾਂ, ਔਰ ਮੈਂ ਅਕਸਰ ਉਸ ਵੇਲੇ ਦੇ ਇੱਕ ਉਰਦੂ ਸ਼ਾਇਰ ਜਿਹੜੇ ਸਬ ਕੰਟੀਨੈਂਟ ਦੇ ਸੀ, ਇਹ ਵਰਲਡ ਵਾਰ ਫਸਟ ਦੇ ਜ਼ਮਾਨੇ ਦੀ ਗੱਲ ਹੈ, ਜਦੋਂ ਉਹਨੇ ਇੱਕ ਕਪਲੇਟ ਲਿਖਿਆ ਸੀ ਕਿ ਖਿੰਚੋ ਨਾ ਕਮਾਨੋਂ ਕੋ ਨਾ ਤਲਵਾਰ ਨਿਕਾਲੋ, ਜਬ ਤੋਪ ਮੁਕਾਬਲ ਹੋ ਤੋ ਅਖਬਾਰ ਨਿਕਾਲੋ। ਬਿਲਕੁਲ ਉਸ ਜ਼ਮਾਨੇ 'ਚ ਵੀ ਕਿਉਂਕਿ ਲੋਕਾਂ ਤੱਕ ਜਿਹੜਾ ਮੈਸੇਜ ਸੀ ਉਹ ਅਖਬਾਰ ਰਾਹੀਂ ਪਹੁੰਚਦਾ ਸੀ। ਉਹਨਾਂ ਨੇ ਕਿਹਾ ਵੀ ਤੁਸੀਂ ਇੱਥੇ ਬੈਠੇ ਕਮਾਨਾਂ ਵਾਲੇ ਤੇ ਤੀਰਾਂ ਵਾਲੇ ਤੇ ਬੰਦੂਕਾਂ ਵਾਲੇ ਤਾਂ ਫਰੰਟ ਤੇ ਲੜਨਗੇ, ਲੇਕਿਨ ਜੇ ਤੁਸੀਂ ਇਹ ਚਾਹੁੰਦੇ ਹੋ ਕਿ ਭਾਈ ਉਹਨਾਂ ਦੀ ਜਿੱਤ ਹੋਏ ਜਾਂ ਉਹ ਆਪਣੇ ਮਿਸ਼ਨ 'ਚ ਸਫਲ ਹੋਣ ਜਾਂ ਗੱਲ ਬਾਹਰ ਨਿਕਲੇ, ਤੇ ਫਿਰ ਅਖਬਾਰ ਕੱਢੋ। ਕਿ ਮਤਲਬ ਉਹੀ ਹੈ ਜਦੋਂ ਅਸੀਂ ਅੱਜ ਵੀ ਕਹਿੰਦੇ ਹਾਂ ਵੀ ਇੱਕ ਪਾਸੇ ਕਿੰਨੀ ਮਿਸ ਇਨਫੋਰਮੇਸ਼ਨ, ਡਿਸਇਨਫੋਰਮੇਸ਼ਨ ਉਹ ਤਾਂ ਭਾਰਤੀ ਹਕੂਮਤ ਔਰ ਉਹਨਾਂ ਦੇ ਅਦਾਰੇ ਚਲਾ ਹੀ ਰਹੇ ਸੀ। ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਇਹਨੂੰ ਹੋਰ ਸੌਖਿਆਂ ਬਣਾ ਦਿੱਤਾ। ਹੁਣ ਤਾਂ ਈਵਨ ਕੋਈ ਵੀ ਖਬਰ ਭਾਵੇਂ ਉਹ ਮੇਨ ਤੁਹਾਨੂੰ ਕਿਸੇ ਪਲੇਟਫਾਰਮ ਤੋਂ ਨਜ਼ਰ ਆ ਰਹੀ ਹੁੰਦੀ ਹੈ, ਅੱਜ ਕੱਲ੍ਹ ਇਵੇਂ ਹੋ ਰਿਹਾ ਵੀ ਹਰ ਅਦਾਰੇ ਨੇ ਆਪਣਾ ਫੈਕਟ ਚੈੱਕਰ ਰੱਖ ਲਿਆ। ਕਿਉਂਕਿ ਉਹਦੇ 'ਚ ਹੁਣ ਜਿਵੇਂ ਪਿਛਲੇ ਕੁਛ ਦਿਨਾਂ 'ਚ ਖਬਰ ਮੈਂ 2-3 ਥਾਂ ਤੇ ਦੇਖੀ ਕਿ ਪ੍ਰੈਜ਼ੀਡੈਂਟ ਟਰੰਪ ਨੇ ਆਰਡਰ ਕੱਢ ਦਿੱਤਾ ਹੈ ਕਿ ਜੀ ਜਿਹੜੇ ਗ੍ਰੀਨ ਕਾਰਡ ਹੋਲਡਰ ਨੇ ਉਹ ਇੱਥੋਂ ਨਹੀਂ ਜਾ ਸਕਦੇ, ਜਿਹੜੇ ਜਿੱਥੇ ਨੇ ਉੱਥੇ ਰਹਿਣ, ਉਹਨਾਂ ਨੂੰ ਐਂਟਰੀ ਨਹੀਂ ਮਿਲ ਸਕਦੀ। ਹਾਲਾਂ ਬਾਅਦ 'ਚ ਫੈਕਟ ਚੈੱਕ ਤੋਂ ਸਾਹਮਣੇ ਆਇਆ ਵੀ ਇਹ ਠੀਕ ਨਹੀਂ ਹੈ। ਹਾਲਾਂ ਕੁਛ ਐਸੇ ਹੋ ਰਹੇ ਨੇ ਕੇਸਿਸ ਜਿਹਦੇ 'ਚ ਕਿ ਉਹਨਾਂ ਨੂੰ ਸਵਾਲ ਕੀਤਾ ਜਾਂਦਾ ਹੈ ਜਾਂ ਉਹਨਾਂ ਨੂੰ ਹਰਾਸ ਕੀਤਾ ਜਾਂਦਾ ਹੈ। ਪਰ ਕਹਿਣ ਦਾ ਮਤਲਬ ਇਹ ਹੈ ਵੀ ਇਸ ਲੈਵਲ ਦੇ ਉੱਤੇ ਵੀ ਜਿਹੜਾ ਹੈ, ਕਿਉਂਕਿ ਕੋਈ ਸਾਈਬਰ ਦਾ ਲਾਅ ਇਸ ਵੇਲੇ ਨਹੀਂ ਹੈ, ਕੋਈ ਇੰਟਰਨੈਸ਼ਨਲੀ ਜਿਹੜਾ ਇਸ ਸਾਰੇ ਨੂੰ ਮੋਨੀਟਰ ਕਰੇ, ਔਰ ਜਿਨ੍ਹਾਂ ਦੇ ਕੋਲ ਇਹ ਸੋਸ਼ਲ ਮੀਡੀਆ ਵਾਲੇ ਵੱਡੇ ਪਲੇਟਫਾਰਮ ਨੇ ਉਹਦੇ 'ਚ ਹਿੰਦੂ ਤਾਂ ਵੀ ਬੈਠੇ ਹੋਏ ਨੇ, ਇਸ ਲਈ ਜਿਹੜੀ ਮਰਜ਼ੀ ਪੋਸਟ ਨੂੰ ਉਹ ਬਲੌਕ ਕਰ ਦੇਣ, ਜਿਹੜੇ ਮਰਜ਼ੀ ਨੂੰ ਡੀਮੋਨੀਟਾਈਜ਼ ਕਰ ਦੇਣ, ਜਿਹੜੇ ਮਰਜ਼ੀ ਨੂੰ ਬਲੌਕ ਕਰ ਦੇਣ। ਸੋ ਇਹਨਾਂ ਹਾਲਾਤਾਂ ਦੇ ਚੱਲਦੇ ਆ ਇਹਨਾਂ ਲਗਭਗ ਦਸੰਬਰ 2012 ਤੋਂ ਲੈ ਕੇ ਇਹਨਾਂ 13-14 ਵਰ੍ਹਿਆਂ ਦੇ ਵਿੱਚ ਅਸੀਂ ਇਸ ਰੋਸ਼ਨੀ ਨੂੰ, ਇਸ ਗੱਲ ਨੂੰ ਜਾਰੀ ਰੱਖਣ ਦੇ ਲਈ ਤਿਬਕਾ ਹੀ ਸਹੀ ਤੇਲ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਔਰ ਇਹ ਸੰਭਵ ਤਾਂ ਹੀ ਹੈ ਕਿਉਂਕਿ ਸਾਡੇ ਨਾਲ ਸਾਡੇ ਵਿਊਅਰ, ਪੰਥ ਨੂੰ ਪਿਆਰ ਕਰਨ ਵਾਲੇ ਸਾਡੇ ਹਮਦਰਦ ਖੜੇ ਨੇ। ਸੋ ਅਸੀਂ ਵੀਰ ਹਰਸਿਮਰ ਸਿੰਘ ਪ੍ਰਿੰਸ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਇਹ ਗੁਜ਼ਾਰਿਸ਼ ਵੀ ਕਰਦੇ ਹਾਂ। ਬਹੁਤਿਆਂ ਨੂੰ ਇਹ ਵੀ ਲੱਗਦਾ ਹੋਣਾ ਕਿ ਵੀ ਇੰਨੀਆਂ ਸਪਾਂਸਰਸ਼ਿਪਸ ਆ ਰਹੀਆਂ ਨੇ, ਕੋਈ ਫਿਕਰ ਤਾਂ ਹੋਣਾ ਨਹੀਂ। ਇਹ ਨਹੀਂ ਹੈ, ਸਾਡਾ ਬਹੁਤ ਵੱਡਾ ਬਜਟ ਵੀ ਨਹੀਂ ਹੈ। ਜੇ ਅਸੀਂ $35,000 ਮਿਨੀਮਮ, ਔਰ ਉਹਦੇ 'ਚ ਵੀ ਸਾਡੀ ਟੀਮ ਉਹ ਇੱਥੇ ਹੋਏ, ਅਬਰੋਡ ਹੋਏ, ਦੂਸਰੀਆਂ ਥਾਵਾਂ ਤੇ ਹੋਏ, ਡੈਡੀਕੇਟਿਡ ਟੀਮ ਹੈ। ਉਹ ਕੋਈ ਤਨਖਾਹ ਦੇ ਲਾਲਚ ਦੇ ਵਿੱਚ ਨਹੀਂ ਜਿਹੜੇ ਸਾਡੇ ਨਾਲ ਜੁੜੇ ਹੋਏ, ਜਾਂ ਉਹ ਪੰਥ ਨੂੰ ਪਿਆਰ ਕਰਨ ਵਾਲੇ ਨੇ। ਸੋ ਸਾਨੂੰ ਇਹ ਵੀ ਹੈ ਕਿ ਭਾਈ ਜੇ ਉਹਨਾਂ ਦੇ ਵੀ ਪਰਿਵਾਰ ਨੇ, ਉਹਨਾਂ ਨੂੰ ਤਨਖਾਹਾਂ ਵੇਲੇ ਸਿਰ ਮਿਲਣ। ਇਹ ਨਾ ਹੋਏ ਕਿ ਭਾਈ ਅਲਟੀਮੇਟਲੀ ਉਹਨਾਂ ਨੂੰ ਲੱਗੇ ਕਿ ਵੀ ਨਹੀਂ, ਜਿਹੜਾ ਇਹ ਤਾਂ ਬਿਲਕੁਲ ਹੀ ਨਹੀਂ ਹੈ, ਸਾਡਾ ਗੁਜ਼ਰ ਹੋ ਸਕਦਾ ਇਸ। ਸੋ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਭਾਈ ਜਿਨ੍ਹਾਂ ਨੂੰ ਗੁਰੂ ਨੇ ਸਮਰੱਥਾ ਦਿੱਤੀ ਹੈ, ਹਾਰਡ ਟਾਈਮ ਚੱਲ ਰਹੇ ਨੇ, ਪਰ ਕਿਹੜਾ ਵਕਤ ਹੈ ਜਦੋਂ ਹਾਰਡ ਟਾਈਮ ਨਹੀਂ ਸੀ। ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਉਹਨਾਂ ਦੇ ਲਈ ਕਿਹੜਾ ਹਾਰਡ ਟਾਈਮ ਉਹਨਾਂ ਨੂੰ ਨਜ਼ਰ ਨਹੀਂ ਸੀ ਆਉਂਦਾ ਕਿ ਵੀ ਉਹ ਤੁਰ ਗਏ ਤੇ ਪਿੱਛੋਂ ਪੇਰੈਂਟਸ ਦਾ, ਦੂਜਿਆਂ ਦਾ ਕੀ ਹੋਏਗਾ। ਇਸੇ ਤਰ੍ਹਾਂ ਜਿਹੜਾ ਨੇ ਅਪ ਫਰੰਟ ਆ ਕੇ ਆਪਣਾ ਆਪਾ ਇਸ ਪਾਸੇ ਤੋਰਿਆ ਹੋਇਆ, ਉਹਨਾਂ ਦੇ ਲਈ ਤਾਂ ਇਹੀ, ਕਿਉਂਕਿ ਜੇ ਰੀਸੋਰਸ ਨਹੀਂ ਹੋਣਗੇ ਤੇ ਅਸੀਂ, ਇਹ ਠੀਕ ਹੈ ਵੀ ਇੰਨਾ ਝੂਠ ਦਾ ਬਿਰਤਾਂਤ ਨੈਰੇਟਿਵ ਦੁਸ਼ਮਣ ਵੱਲੋਂ ਸਿਰਜਿਆ ਜਾਂਦਾ। ਅਸੀਂ ਬਿਲਕੁਲ, ਅਸੀਂ ਤਾਂ ਇੱਕ ਸੂਈ ਮਾਰਨ ਦਾ ਕੰਮ ਕਰਦੇ ਹਾਂ ਕਿ ਵੀ ਇੱਕ ਪਖਾਨਾ ਉਹਨਾਂ ਨੇ ਝੂਠ ਔਰ ਈਗੋ ਦਾ ਫੈਲਾਇਆ, ਔਰ ਸਾਨੂੰ, ਕਿਉਂਕਿ ਸਾਨੂੰ ਇਹ ਹੈ ਕਿ ਸੂਈ ਜਿਹੜੀ ਸੱਚ ਦੀ ਆਵਾਜ਼ ਹੈ। ਔਰ ਬਹੁਤ ਵਾਰ ਜਦੋਂ ਮਿਲਦੇ ਨੇ, ਹੁਣ ਜਿਵੇਂ ਫੀਨਿਕਸ, ਮੇਰਾ ਜਿਹੜਾ ਫਰਾਈਡੇ ਦੇ ਇਸ ਪ੍ਰੋਗਰਾਮ ਦਾ ਅਸੀਂ ਜ਼ਿਕਰ ਕਰਾਂਗੇ, ਫਲਾਈ ਕੀਤਾ, ਸੈਚਰਡੇ ਸੰਡੇ 2 ਦਿਨ ਉੱਥੇ ਗੁਜ਼ਾਰੇ, ਔਰ ਸੰਡੇ ਦੀਵਾਨ ਦੇ ਦੌਰਾਨ ਉਸ ਤੋਂ ਪਹਿਲਾਂ ਬਾਅਦ ਕਿੰਨੇ ਆ ਕੇ ਮਿਲੇ, ਕਿੰਨਿਆਂ ਨੇ ਨਾਲ ਪਿਕਚਰਸ ਲਵਾਈਆਂ। ਹੁਣ
ਅਦਰਵਾਈਜ਼ ਮੈਂ ਆਲਮੋਸਟ ਜਦੋਂ 9/11 ਹੋਇਆ ਔਰ ਉਸ ਤੋਂ ਬਾਅਦ ਮਰਡਰ 9/11 ਤੋਂ 3-4 ਦਿਨ ਬਾਅਦ ਜਿਹੜਾ ਭਾਈ ਬਲਬੀਰ ਸਿੰਘ ਸੋਢੀ ਦਾ ਹੋਇਆ, ਉਹ ਮੈਸਾ ਟਾਊਨ 'ਚ ਰਹਿੰਦੇ ਸੀ, ਜਿਹੜੀ ਬਿਲਕੁਲ ਫੀਨਿਕਸ ਦੇ ਨਾਲ ਹੈ। ਔਰ ਮੈਂ ਉਦੋਂ ਉਹਨਾਂ ਦੀ, ਕਿਉਂਕਿ ਸਟੇਟ ਆਫ ਅਰੀਜ਼ੋਨਾ ਵੱਲੋਂ ਉਹਨਾਂ ਦੀ ਜਿਹੜੀ ਅੰਤਮ ਅਰਦਾਸ ਔਰ ਸਟੇਟ ਵੱਲੋਂ ਜਿਹੜਾ ਉਹਨਾਂ ਨੂੰ ਟ੍ਰਿਬਿਊਟ ਦਿੱਤੀ ਗਈ, ਔਰ ਉਸ ਪੀਰੀਅਡ 'ਚ ਮੈਂ ਵੀ ਸ਼ਮੂਲੀਅਤ ਕੀਤੀ ਜਾ ਕੇ। ਸੋ ਮੈਂ ਲਗਭਗ 21 ਸਾਲ ਬਾਅਦ ਗਿਆ, ਕਿਉਂਕਿ ਇਸ ਸਾਰੇ ਪੀਰੀਅਡ 'ਚ ਕੋਈ ਸਬੱਬ ਵੀ ਨਹੀਂ ਹੋਇਆ ਜਾਣ ਦਾ। ਪਰ ਮੈਂ ਦੇਖ ਸਕਦਾ ਕਿ ਵੀ ਕਿਵੇਂ ਇਹ, ਔਰ ਬਹੁਤ ਵਾਰ ਜਿਹੜੇ ਆਣਗੇ ਕਹਿਣਗੇ ਜੀ ਤੁਸੀਂ ਠੀਕ ਨਾਂ ਰੱਖਿਆ ਪ੍ਰੋਗਰਾਮ ਦਾ, ਸੱਚੋ ਸੱਚ, ਕਿਉਂਕਿ ਉੱਥੋਂ ਹੀ ਸਾਨੂੰ ਸੱਚ ਸੁਣਨ ਨੂੰ ਮਿਲਦਾ ਹੈ। ਇੱਕ ਵੀਰ ਨੇ ਆ ਕੇ ਕਿਹਾ ਵੀ ਮੈਂ ਹੋਰ ਸਭ ਜਿਹੜੇ ਸੁਣਨੇ ਬੰਦ ਕਰ ਦਿੱਤੇ ਨੇ, ਕਿਉਂਕਿ ਤੁਹਾਡੇ 1.5-2 ਘੰਟੇ ਦੇ ਪ੍ਰੋਗਰਾਮ 'ਚ ਇੰਨੀ ਕੰਪੈਕਟ ਇਨਫੋਰਮੇਸ਼ਨ ਹੁੰਦੀ ਹੈ, ਗਲੋਬਲੀ ਵੀ, ਪੰਥ ਬਾਰੇ ਵੀ। ਤੇ ਮੈਂ ਤਾਂ ਹੰਬਲੀ ਇਹੀ ਕਹਿੰਦਾ ਕਿ ਭਾਈ ਇਹ ਤੁਹਾਡੇ ਵੀਰਾਂ ਦੀ, ਤੁਹਾਡੀਆਂ ਭੈਣਾਂ ਦੀ ਅਸੀਸ ਅਰਦਾਸ ਹੈ। ਇੱਕ ਭੈਣ ਜੀ ਜਿਹੜੇ ਇੰਤਜ਼ਾਰ ਕਰਦੇ ਰਹੇ, ਉਹਨਾਂ ਦਾ ਜੌਬ ਵੀ ਸੀ, ਉਹਨਾਂ ਨੇ ਕਿਹਾ ਕਿ ਮੈਂ ਛੁੱਟੀ ਲੈ ਕੇ ਆਈ ਹਾਂ ਕਿ ਤੁਹਾਨੂੰ ਮੈਂ ਮਿਲਣਾ ਹੈ ਨਾ। ਸੋ ਇਹ ਜਦੋਂ ਤੁਸੀਂ ਇਸ ਕਿਸਮ ਦਾ ਪਿਆਰ ਦਾ ਪ੍ਰਗਟਾਵਾ ਇਸ ਕਿਸਮ ਦੇਖਦੇ ਹੋ, ਤੇ ਇਹੀ ਸਾਨੂੰ ਤੁਰਦਿਆਂ ਵੀ ਰੱਖਦਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਅਸੀਂ ਸਾਰੇ ਹਿਊਮਨ ਬੀਇੰਗ ਹੈ। ਚੰਗੇ ਤੇ ਮਾੜੇ ਪਲ, ਖੁਸ਼ੀ ਦੇ ਪਲ ਖੁਸ਼ੀ ਦਿੰਦੇ ਨੇ, ਉਦਾਸੀ ਦੇ ਪਲ ਉਦਾਸੀ ਦਿੰਦੇ ਨੇ। ਲੇਕਿਨ ਜਦੋਂ ਇਸ ਕਿਸਮ ਦਾ ਜਿਹੜਾ ਪਿਆਰ ਵਾਲਾ ਔਰ ਸਪੋਰਟ ਵਾਲਾ ਔਰ ਕੌਮ ਦੇ ਵਿੱਚ ਇਹ ਕਿ ਭਾਈ ਕੋਈ ਨਾ ਕੋਈ ਯੂਜ਼ਫੁਲ ਕੰਮ ਹੋ ਰਿਹਾ, ਤੇ ਫਿਰ ਜਿਹੜਾ ਉਹ ਸ਼ੁਕਰਾਨਾ ਹੀ ਕਰਨਾ ਬਣਦਾ। ਸੋ ਅਸੀਂ ਅਗੇਨ ਇਹ ਅਪੀਲ ਵੀ ਕਰਾਂਗੇ ਕਿ ਭਾਈ ਸਾਨੂੰ ਬਾਰ-ਬਾਰ ਨਾ ਕਹਿਣਾ ਪਿਆ ਕਰੇ, ਤੁਸੀਂ ਖੁਦ ਹੀ ਚੈੱਕ ਲਿਖ ਕੇ ਮੇਲ ਕਰ ਦਿਆ ਕਰੋ। ਤੁਸੀਂ ਵੀ ਐਡਰੈਸ ਸੁਣਾ ਕੇ, ਮੇਰਾ ਖਿਆਲ ਹੈ ਕਿ ਵੀ ਹੁਣ ਬਹੁਤਿਆਂ ਨੂੰ ਤਾਂ ਜ਼ਬਾਨੀ ਯਾਦ ਹੋ ਗਿਆ ਹੋਣਾ ਐਡਰੈਸ, ਉਹ ਜਿਹੜਾ ਜ਼ਬਾਨੀ ਯਾਦ ਆ ਉਹਨੂੰ ਲਿਖ ਲਿਆ ਕਰੋ, ਤੇ ਨਾਲ ਇੱਕ ਵਿੱਚ ਚੈੱਕ ਜਿਹੜਾ ਹੈ ਉਹ ਠੋਕ ਦਿਆ ਕਰੋ ਲਿਫਾਫੇ 'ਚ। ਬਿਲਕੁਲ। ਗੱਲ ਤੁਸੀਂ ਕੀਤੀ ਜੂਨ 84 ਘੱਲੂਘਾਰਾ ਮਹੀਨੇ ਦੇ ਚੱਲਦਿਆਂ ਸਮਾਗਮਾਂ ਦੀ। ਅੱਛਾ। ਮੈਂ ਸ਼ਾਇਦ ਇੱਕ ਵਾਰ ਇਹ ਜ਼ਿਕਰ ਵੀ ਕੀਤਾ ਸੀ ਕਿ ਡਾਕਟਰ ਸਿੰਥੀਆ ਕੈਪਲੇ ਮਹਿਮੂਦ, ਜਿਨ੍ਹਾਂ ਦਾ ਜਿਹੜਾ ਮਾਸਟਰਪੀਸ ਜਾਂ ਸ਼ਾਹਕਾਰ ਕੰਮ ਫਾਈਟਿੰਗ ਫਾਰ ਫੇਥ ਐਂਡ ਨੇਸ਼ਨ ਡਾਇਲੋਗਸ ਵਿਦ ਸਿੱਖ ਮਿਲੀਟੈਂਟਸ ਹੈ, ਉਹ ਜਦੋਂ ਪਹਿਲੀ ਵਾਰ 1993 'ਚ ਬਰਕਲੀ ਯੂਨੀਵਰਸਿਟੀ ਦੇ ਵਿੱਚ ਮਿਲੇ, ਔਰ ਉਸ ਤੋਂ ਬਾਅਦ ਉਹਨਾਂ ਦੇ ਨਾਲ, ਉਦੋਂ ਉਹ ਅਸਿਸਟੈਂਟ ਪ੍ਰੋਫੈਸਰ ਸਨ ਐਂਥਰੋਪੋਲੋਜੀ ਦੇ ਯੂਨੀਵਰਸਿਟੀ ਆਫ ਮੇਨ ਦੇ ਵਿੱਚ। ਤੇ ਪਹਿਲੀ ਮੁਲਾਕਾਤ 'ਚ, ਕਿਉਂਕਿ ਅਸੀਂ ਅਜੇ ਕੁਝ ਸਾਲ ਤੋਂ ਪਹਿਲਾਂ ਹੀ ਪੰਜਾਬੋਂ ਆਏ ਸੀ ਔਰ ਦੇਖ ਰਹੇ ਸੀ ਕਿ ਵੀ ਇੱਥੇ ਤਾਂ ਕਿਸੇ ਨੂੰ ਕੋਈ ਫਿਕਰ ਹੀ ਨਹੀਂ ਹੈ ਦੂਸਰਿਆਂ ਦੇ ਹਵਾਲੇ ਨਾਲ ਵੀ। ਤੇ ਮੈਂ ਕਿਹਾ ਵੀ ਸਾਡੇ ਨਾਲ ਇੰਨਾ ਜ਼ੁਲਮ ਹੋ ਰਿਹਾ ਹੈ, ਇੰਨੀ ਨਸਲਕੁਸ਼ੀ ਚੱਲ ਰਹੀ ਹੈ, ਕਿਉਂਕਿ 92-94 ਦਾ ਪੀਰੀਅਡ ਉਹੀ ਪੀਰੀਅਡ ਸੀ ਜਦੋਂ ਬੇਅੰਤਾ, ਬੁੱਚੜ ਬੇਅੰਤਾ ਔਰ KP ਗਿੱਲ। ਤੇ ਮੈਂ ਕਿਹਾ ਵੀ ਸਾਡੀ ਤਾਂ ਆਵਾਜ਼ ਹੀ ਕੋਈ ਨਹੀਂ ਸੁਣਦਾ, ਸਾਡੇ ਹੱਕ 'ਚ ਕੋਈ ਹਾਂ ਦਾ ਨਾਰਾ ਮਾਰਨ ਵਾਲਾ ਨਹੀਂ। ਤੇ ਬੀਬੀ ਨੇ, ਜੋ ਬੀਬੀ ਸਿੰਥੀਆ ਨੇ ਜੋ ਕਿਹਾ, ਮੈਂ ਸਮਝਦਾ ਵੀ ਬੇਸ਼ੱਕ ਬਹੁਤ ਲੇਟ ਹੀ ਸਹੀ, ਹੌਲੀ ਸਾਨੂੰ ਲੱਗਾ ਕਿ ਭਾਈ ਉਸ ਪਾਸੇ ਕੰਮ ਹੋਣਾ ਸ਼ੁਰੂ ਹੋਇਆ। ਉਹਨਾਂ ਨੇ ਕਿਹਾ ਵੀ ਦੇਖੋ, ਤੁਹਾਨੂੰ ਇਹ ਲੱਗਦਾ ਹੋਣਾ ਵੀ ਤੁਹਾਡੇ ਨਾਲ ਹੀ ਇਹ ਕੁਝ ਹੋ ਰਿਹਾ, ਤੁਸੀਂ ਜ਼ਰਾ ਦੇਖੋਗੇ, ਪੜਚੋਲ ਕਰੋ, ਪੜਤਾਲ ਕਰੋ, ਤੇ ਲੱਗੇਗਾ ਕਿ ਬਹੁਤ ਸਾਰਿਆਂ ਦੇ ਨਾਲ ਜ਼ੁਲਮ ਹੋਏ ਨੇ, ਹੋ ਰਹੇ ਨੇ, ਔਰ ਉਹਨਾਂ ਦਾ ਨੂੰ ਵੀ ਇਹੀ ਹੁੰਦਾ ਕਿ ਬਈ ਉਹਨਾਂ ਦੀ ਆਵਾਜ਼ ਕੋਈ, ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਕੋਈ ਸੁਣਦਾ ਵੀ ਨਹੀਂ ਹੈ। ਉਹਨੇ ਕਿਹਾ ਵੀ ਇਹ ਬਹੁਤ ਚੰਗਾ ਹੋਏਗਾ ਕਿ ਤੁਸੀਂ ਵੀ ਜਿਹੜੇ ਦੂਸਰਿਆਂ ਦੀ ਇਹ ਦੁੱਖ ਦਰਦ ਵਾਲੀਆਂ ਕਹਾਣੀਆਂ ਨੇ, ਉਹਨਾਂ ਦੇ ਜੈਨੋਸਾਈਡ ਨੇ, ਉਹਨਾਂ ਤੇ ਹੋ ਰਹੇ ਜ਼ੁਲਮ ਨੇ, ਉਹਨਾਂ ਦੇ ਨਾਲ ਕੋਲੀਸ਼ਨਸ ਬਣਾਓ, ਉਹਨਾਂ ਦੇ ਨਾਲ ਟੁਗੈਦਰ ਕਰੋ, ਔਰ ਹੌਲੀ ਜਦੋਂ ਤੁਹਾਡੀ ਇੱਕ ਸਟਰੈਂਥ ਬਣੇਗੀ, ਉਹੀ ਤੁਹਾਡੀ ਆਵਾਜ਼ ਕਿਸੇ ਦਿਨ ਯੂਨਾਈਟਿਡ ਨੇਸ਼ਨਸ ਦੇ ਲੈਵਲ ਤੇ ਪਹੁੰਚੇਗੀ, ਕਿਸੇ ਦਿਨ ਇੰਟਰਨੈਸ਼ਨਲ ਲੈਵਲ ਤੇ ਸੁਣੀ ਜਾਏਗੀ। ਅਦਰਵਾਈਜ਼ ਇਹ ਹੈ ਕਿ ਵੀ ਤੁਸੀਂ ਜੇ ਸਿਰਫ ਆਪਣੇ ਗੁਰਦੁਆਰਿਆਂ ਦੇ ਵਿੱਚ ਹੀ ਗੱਲ ਕਰਦੇ ਹੋ, ਆਪਣੇ ਲੋਕਾਂ ਨੂੰ, ਉਹ ਤਾਂ ਗੁਜ਼ਰੇ ਨੇ ਜਾਂ ਗੁਜ਼ਰ ਰਹੇ ਨੇ ਜਾਂ ਉਹਨਾਂ ਦੇ ਰਿਸ਼ਤੇਦਾਰ ਪ੍ਰਭਾਵਿਤ ਹੁੰਦੇ ਨੇ, ਪਰ ਜੇ ਇਸ ਆਵਾਜ਼ ਨੂੰ ਤੁਸੀਂ ਬਾਹਰ ਤੱਕ ਪਹੁੰਚਾਉਣਾ ਹੈ ਤੇ ਇਹ ਬਾਕੀਆਂ ਦੇ ਨਾਲ ਅਲਾਈਅੰਸ ਹੋਣਾ ਬੜਾ ਜ਼ਰੂਰੀ ਹੈ। ਸੋ ਠੀਕ ਹੈ, ਅਸੀਂ ਇਮੀਡੀਏਟ ਬਾਅਦ ਕਸ਼ਮੀਰੀਆਂ ਦੇ ਨਾਲ ਤਾਂ ਸਾਂਝਾਂ ਰਹੀਆਂ ਹੀ ਨੇ, ਉਹਦੇ ਵਿੱਚ ਪ੍ਰੋਟੈਸਟ ਵੀ ਟੁਗੈਦਰ, ਰੈਲੀਜ਼ ਵੀ, ਹੌਲੀ ਜਿਹੜਾ ਉਹ ਉਹਨਾਂ ਦੀ ਮੂਵਮੈਂਟ ਖੜੀ ਵੀ ਹੋਈ, ਕਮਜ਼ੋਰ ਵੀ ਹੋਈ, ਉਹ ਸਾਡਾ ਸਾਥ ਹੈ ਹੀ। ਲੇਕਿਨ ਇਹ ਕ੍ਰੈਡਿਟ ਵਰਲਡ ਸਿੱਖ ਪਾਰਲੀਮੈਂਟ ਔਰ ਵੌਇਸਿਸ ਫਾਰ ਫਰੀडम ਨੂੰ ਜਾਂਦਾ ਹੈ ਕਿ ਉਹਨਾਂ ਨੇ ਇਸ ਦਾਇਰਾਕਾਰ ਨੂੰ ਹੋਰ ਵਸੀਹ ਕਰਨ ਦੀ ਕੋਸ਼ਿਸ਼ ਕੀਤੀ, ਔਰ ਉਹਦੇ 'ਚ ਖਾਸ ਤੌਰ 'ਤੇ ਮੈਨੂੰ ਯਾਦ ਹੈ, ਔਰ ਮੈਂ ਆਪਣੀ UN ਚਰਚ ਸੈਂਟਰ ਦੀ ਪ੍ਰੈਜੈਂਟੇਸ਼ਨ 'ਚ ਵੀ ਇਸ ਗੱਲ ਦੀ ਤਾਰੀਫ ਕੀਤੀ ਸੀ ਕਿ ਕੁਛ ਵਰੇ ਪਹਿਲਾਂ ਡਾਕਟਰ ਐਨੀ ਖਲਾਈਜ਼ਾ,
ਜਿਹੜੇ ਫੋਰਡਮ ਯੂਨੀਵਰਸਿਟੀ ਦੇ ਵਿੱਚ ਸਨ, ਉਹਨਾਂ ਨੇ, ਕਿਉਂਕਿ ਉਹ ਅਰਮੀਨੀਅਨ ਮੂਲ ਦੇ ਸੀ ਔਰ ਅਰਮੀਨੀਅਨ ਲੋਕਾਂ ਦਾ ਇਹ ਕਹਿਣਾ ਹੈ ਕਿ ਵੀ ਜਦੋਂ ਫਸਟ ਵਰਲਡ ਵਾਰ ਚੱਲ ਰਿਹਾ ਸੀ 1914 ਤੋਂ 1918 ਦੇ ਵਿਚਕਾਰ, ਉਦੋਂ ਆਟੋਮਨ ਅੰਪਾਇਰ ਨੇ, ਜਿਸ ਨੂੰ ਸਲਤਨਤ ਉਸਮਾਨੀਆ ਕਹਿੰਦੇ ਨੇ, ਅਰਮੀਨੀਅਨ ਲੋਕਾਂ ਦੀ ਨਸਲਕੁਸ਼ੀ ਕੀਤੀ ਸੀ ਔਰ ਨੰਬਰ ਉਹ ਆਪਣੇ ਲਿਹਾਜ਼ ਨਾਲ ਦਿੰਦੇ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਪ੍ਰੋਬਲਮ ਇਹ ਹੈ ਕਿ ਵੀ ਬੇਸ਼ੱਕ ਅੱਜ ਅਰਮੀਨੀਆ ਇੱਕ ਮੁਲਕ ਹੈ ਔਰ ਅਰਮੀਨੀਆ ਆਜ਼ਾਦ ਹੈ, ਦੁਨੀਆ ਦੀ ਸਭ ਤੋਂ ਪੁਰਾਣੀ ਕ੍ਰਿਸਚਨ ਸਟੇਟ ਹੈ ਔਰ ਇਹ ਸੋਵੀਅਤ ਯੂਨੀਅਨ ਦੇ ਦਬਾਅ ਦੇ ਥੱਲੇ ਵੀ, ਉਹਨਾਂ ਦੇ ਝੰਡੇ ਥੱਲੇ ਵੀ ਰਹੇ। ਲੇਕਿਨ ਉਹਨਾਂ ਨੇ ਕਿਹਾ ਵੀ ਇਸ ਗੱਲ ਨੂੰ 100 ਸਾਲ ਬੀਤ ਗਿਆ ਹੈ, ਪਰ ਅਜੇ ਵੀ ਜਿਹੜੀ ਟਰਕੀ, ਕਿਉਂਕਿ ਉਦੋਂ ਦਾ ਆਟੋਮਨ ਐਮਪਾਇਰ ਸ਼ਰਿੰਕ ਹੋ ਕੇ ਟਰਕੀ ਤੱਕ ਰਹਿ ਗਿਆ, ਵੀ ਉਹਨਾਂ ਨੇ ਸਾਡੇ ਨੂੰ ਜੈਨੋਸਾਈਡ ਨਹੀਂ ਮੰਨਿਆ ਹੈ। ਵੀ ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਉਹਨਾਂ ਦੀ ਲੌਬੀ, ਅਰਮੀਨੀਅਨ ਇੱਥੇ ਬਹੁਤ ਵੱਡੀ ਗਿਣਤੀ 'ਚ ਨੇ ਅਮਰੀਕਾ 'ਚ, ਔਰ ਉਹਦੇ 'ਚ ਉਹਨਾਂ ਦੀ ਲੌਬੀ ਪ੍ਰੈਜ਼ੀਡੈਂਟ ਓਬਾਮਾ ਦੇ ਵੇਲੇ ਵੀ US ਹਾਊਸ ਨੇ ਵੀ ਪਾਸ ਕੀਤਾ ਹੋਇਆ, ਅਰਮੀਨੀਅਨ ਜੈਨੋਸਾਈਡ ਨੂੰ ਰੈਕਗਨਾਈਜ਼ ਕੀਤਾ ਹੈ, ਸੈਨੇਟ ਨੂੰ ਵੀ ਕੀਤਾ ਹੈ। ਟਰਕੀ ਨੇ ਪਾਰਸ਼ਲੀ ਕੁਛ ਜਿਹੜੀਆਂ ਨੇ ਉਹ ਉਸ 'ਚ ਇੰਪਰੂਵਮੈਂਟਸ ਕੀਤੀਆਂ, ਲੇਕਿਨ ਫੁੱਲ ਸਕੇਲ ਜਿਵੇਂ ਇਹਨਾਂ ਦੀ ਮੰਗ ਹੈ ਸ਼ਾਇਦ ਉਵੇਂ ਨਹੀਂ ਹੋਇਆ। ਸੋ ਉਹਨਾਂ ਨੇ ਆਪਣੀ ਰੱਖੀ ਸੀ ਫੋਰਡਮ ਯੂਨੀਵਰਸਿਟੀ ਦੇ ਵਿੱਚ ਅਰਮੀਨੀਅਨ ਜੈਨੋਸਾਈਡ ਨੂੰ ਹੀ ਪ੍ਰੋਮੀਨੈਂਟ ਕਰਕੇ, ਪਰ ਉਹਨਾਂ ਨੇ ਬੀਬੀ ਨੇ ਦੇਖਿਆ ਕਿ ਵੀ ਬਾਕੀਆਂ ਤੱਕ ਵੀ ਆਊਟਰੀਚ ਕੀਤੀ ਜਾਏ। ਸੋ ਉਹਨਾਂ ਨੇ ਉਦੋਂ ਸਿੱਖਾਂ ਦੇ ਨਾਲ ਜੋ ਚੱਲ ਰਿਹਾ ਸੀ ਔਰ ਮੈਨੂੰ ਸੱਦਿਆ। ਇਸੇ ਤਰ੍ਹਾਂ ਰਵਾਂਡਾ, ਜਿੱਥੇ ਤੁਟਸੀ ਤੇ ਹੁਟਸੀ ਦੋ ਕਬੀਲਿਆਂ ਦੀ ਲੜਾਈ ਦੇ ਵਿੱਚ ਔਰ ਲੱਖਾਂ ਲੋਕ ਮਾਰੇ ਗਏ, ਦੁਨੀਆ ਬਿਲਕੁਲ ਕਾਲੇ ਸੀ ਵਿਚਾਰੇ ਅਫਰੀਕਨ, ਉਹਨਾਂ ਨੇ ਕਿਹਾ ਵੀ ਮਰ ਲੈਣ ਦਿਓ। ਔਰ ਉਸ ਪੈਨਲ ਡਿਸਕਸ਼ਨ ਦੇ ਵਿੱਚ ਜਿਹੜੀ ਫੋਰਡਮ ਯੂਨੀਵਰਸਿਟੀ 'ਚ ਹੋਈ, ਉਸ ਵੇਲੇ ਰਵਾਂਡਾ ਦਾ ਐਂਬੈਸਡਰ ਜਿਹੜਾ UN ਦੇ ਵਿੱਚ ਸੀ, ਉਹਨੇ ਪਾਰਟਿਸਿਪੇਟ ਕੀਤਾ। ਜ਼ਾਹਰ ਹੈ ਰੋਮਾ, ਜਿਨ੍ਹਾਂ ਨੂੰ ਜਿਪਸੀ ਕਹਿੰਦੇ, ਹੁਣ ਬਹੁਤ ਵਾਰ ਜਦੋਂ ਹਿਟਲਰ ਦੇ ਹੱਥਾਂ 'ਚ ਯਹੂਦੀ 6 ਮਿਲੀਅਨ ਮਾਰਨ ਦੀ ਗੱਲ ਹੁੰਦੀ ਹੈ ਤੇ ਇਹ ਭੁੱਲ ਜਾਂਦੇ ਨੇ ਕਿ ਵੀ ਲਗਭਗ 2.5 ਲੱਖ ਜਿਪਸੀ, ਔਰ ਉਹ ਜਿਹੜੇ ਕਿ ਸਾਡੇ ਖਿੱਤੇ 'ਚੋਂ ਹੀ ਹਜ਼ਾਰਾਂ ਸਾਲ ਪਹਿਲਾਂ ਪੰਜਾਬ, ਰਾਜਸਥਾਨ ਜਿਹੜੀ ਬੈਕ ਡ੍ਰੌਪ ਹੈ, ਉੱਥੋਂ ਹੀ ਉਹ ਨਿਕਲ ਕੇ ਆਏ, ਕਿਉਂਕਿ ਲੈਂਡ ਰਾਊਟ ਜਿਹੜਾ ਹੈ ਪੰਜਾਬ ਤੋਂ ਤਾਂ ਯੂਰਪ ਤੱਕ ਸੀ, ਨਾਲ ਲੱਗਦੇ ਸਮੁੰਦਰ ਰਾਹੀਂ ਜਾਣ ਦੀ ਲੋੜ ਨਹੀਂ ਸੀ। ਸੋ ਉਹ ਅੱਜ ਵੀ ਉਹਨਾਂ ਦੀ ਇੱਕ ਵੱਡੀ ਆਬਾਦੀ, ਕੋਈ ਪੋਲੈਂਡ 'ਚ, ਕੋਈ ਰੋਮਾਨੀਆ 'ਚ, ਕੋਈ ਦੂਜੇ, ਉਹਨਾਂ ਨੂੰ ਤਾਂ ਚੋਰ ਗਿਣਦੇ ਨੇ ਜਾਂ ਦੂਜੇ। ਔਰ ਹਿਟਲਰ ਨੇ 2.5 ਲੱਖ ਦੇ ਕਰੀਬ ਜਿਪਸੀ ਜਿਹੜੇ ਨੇ ਉਹਨਾਂ ਦਾ ਕੀਤਾ। ਸੋ ਉਹਨਾਂ ਦੀ ਕਹਾਣੀ ਸੀ, ਹੋਲੋਕੌਸਟ ਦੀ ਕਹਾਣੀ ਸੀ, ਕਸ਼ਮੀਰੀਆਂ ਦੀ ਕਹਾਣੀ ਸੀ। ਸੋ ਉਦੋਂ ਤੋਂ ਬਾਅਦ ਫਿਰ ਕੋਈ ਬਹੁਤਾ ਇਸ ਕਿਸਮ ਦਾ ਐਫਰਟ ਨਜ਼ਰ ਨਹੀਂ ਆਇਆ ਔਰ ਹੁਣ ਇਸ ਇਨੀਸ਼ੀਏਟਿਵ ਨੂੰ ਅੱਗੇ ਤੋਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਜਿਵੇਂ ਯੂਕਰੇਨੀਅਨ ਕ੍ਰਾਈਸਿਸ ਹੋਇਆ, ਜਦੋਂ ਰੂਸ ਨੇ ਹਮਲਾ ਕੀਤਾ, ਜਿਹੜੀ ਸਭ ਤੋਂ ਪਹਿਲਾਂ ਪਹੁੰਚਣ ਵਾਲੀ ਸਿੱਖ ਆਰਗੇਨਾਈਜੇਸ਼ਨ ਯੂਨਾਈਟਿਡ ਸਿੱਖਸ, ਉਹਨਾਂ ਨੇ ਫੂਡ, ਹੌਟ ਟੈਂਟ, ਉਹਨਾਂ ਦਾ ਦੂਜਾ ਤੀਜਾ ਪ੍ਰਬੰਧ ਜਿਹੜਾ ਅਜੇ ਤੱਕ ਵੀ ਜਾਰੀ ਹੈ। ਔਰ ਉਹਨੇ ਯੂਕਰੇਨੀਅਨ ਲੋਕਾਂ ਦੀ ਇਨ ਜਨਰਲ ਔਰ ਈਵਨ ਜਿਹੜੇ ਉਹਨਾਂ ਦੇ ਹਕੂਮਤੀ ਅਦਾਰਿਆਂ 'ਚ ਨੇ, ਉਹਨਾਂ ਨੇ ਸਿੱਖਾਂ ਦੀ ਤਾਰੀਫ ਵੀ ਕੀਤੀ। ਔਰ ਮੈਂ ਅੱਗੇ ਜ਼ਿਕਰ ਵੀ ਕੀਤਾ ਸੀ ਕਿ ਯੂਕਰੇਨੀਅਨ ਪਾਰਲੀਮੈਂਟੇਰੀਅਨਸ ਦਾ ਇੱਕ ਡੈਲੀਗੇਸ਼ਨ DC ਆਇਆ, ਸਪੈਸ਼ਲੀ ਸਿੱਖਾਂ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਔਰ ਥੈਂਕ ਯੂ ਕੀਤਾ। ਲੇਕਿਨ ਇਹ ਕ੍ਰੈਡਿਟ ਵਰਲਡ ਸਿੱਖ ਪਾਰਲੀਮੈਂਟ ਔਰ ਵੌਇਸਿਸ ਫਾਰ ਫਰੀडम, ਇਹਨਾਂ ਦੋਨਾਂ ਜਥੇਬੰਦੀਆਂ ਨੂੰ ਜਾਂਦਾ ਹੈ ਕਿ ਬੀਤੇ ਫਰਾਈਡੇ ਯਾਨੀ ਕਿ 20 ਜੂਨ ਨੂੰ ਉਹਨਾਂ ਨੇ ਯੂਨਾਈਟਿਡ ਨੇਸ਼ਨਸ ਚਰਚ ਸੈਂਟਰ, ਇਹ ਬਿਲਟ ਉਹਨਾਂ ਦੇ ਪਲਾਜ਼ਾ 'ਚ ਹੈ UN ਦੇ ਵਿੱਚ। ਹਾਲਾਂ ਇਹ ਕੋਈ ਯੂਨਾਈਟਿਡ ਨੇਸ਼ਨਸ ਦੀ ਆਫੀਸ਼ੀਅਲ ਕਾਰਵਾਈ ਦਾ ਹਿੱਸਾ ਨਹੀਂ ਹੈ, ਇੱਕ ਰੂਮ ਹੈ, ਹਾਲ ਟਾਈਪ, ਜਿਹਦੇ 'ਚ ਤੁਹਾਨੂੰ ਮੌਕਾ ਮਿਲਦਾ ਆਪਣੀ ਗੱਲ ਕਹਿਣ ਦਾ। ਪਰ ਇਹਦੇ 'ਚ ਕੋਸ਼ਿਸ਼ ਜਿਹੜੀ ਆਰਗੇਨਾਈਜ਼ਰਸ ਨੇ, ਭਾਵੇਂ ਸ਼ਾਰਟ ਨੋਟਿਸ 'ਤੇ ਹੀ ਉਹਨਾਂ ਨੂੰ ਇਹ ਥਾਂ ਮਿਲੀ, ਕਿਉਂਕਿ ਜੇ ਪਹਿਲਾਂ 2 ਮਹੀਨੇ ਪਹਿਲਾਂ ਮਿਲਿਆ ਹੋਇਆ, ਫਿਰ ਤੁਸੀਂ ਵੱਡੇ ਪੈਮਾਨੇ 'ਤੇ ਪਲਾਨ ਕਰਦੇ ਹੋ, ਉਹਦੇ ਸੀਟਿੰਗ ਕੈਪੈਸਿਟੀ ਵੀ ਲਿਮਟਿਡ ਹੁੰਦੀ ਹੈ ਔਰ ਔਨ ਇਨਵੀਟੇਸ਼ਨ ਹੀ ਉਹਦੇ 'ਚ ਆ ਸਕਦੇ ਨੇ। ਲੇਕਿਨ ਉਹਦੇ 'ਚ ਆਲਮੋਸਟ 4-5 ਜਿਹੜੇ ਅੱਡ-ਅੱਡ ਲੋਕ, ਹਾਲਾਂਕਿ ਹਰ ਇੱਕ ਦੀ ਕਹਾਣੀ ਨਾਲ ਸਹਿਮਤ ਹੋਣਾ ਸਾਡਾ ਜ਼ਰੂਰੀ ਨਹੀਂ ਹੈ ਕਿ ਜੇ ਉਹ ਮੰਨਦੇ ਨੇ ਕਿ ਉਹਨਾਂ ਨਾਲ ਕੀ ਹੋਇਆ ਸੀ ਉਹਨੂੰ ਐਂਡੋਰਸ, ਪਰ ਇਹ ਇੱਕ ਪਲੇਟਫਾਰਮ ਹੈ ਜਿੱਥੇ ਤੁਸੀਂ ਆਪਣੀ ਕਹਾਣੀ, ਇੱਕ ਅੰਗਰੇਜ਼ੀ ਦੇ 2 ਲਫ਼ਜ਼ ਨੇ, ਇੱਕ ਸਿੰਪੈਥਾਈਜ਼ ਹੈ, ਇੱਕ ਐਮਪੈਥਾਈਜ਼ ਹੈ। ਸਿੰਪੈਥਾਈਜ਼ ਤੁਸੀਂ ਹਮਦਰਦੀ ਕਰਦੇ, ਐਮਪੈਥਾਈਜ਼ ਹੈ ਕਿ ਤੁਸੀਂ ਖੁਦ ਉਸ ਸਾਰੇ 'ਚੋਂ ਗੁਜ਼ਰੇ ਹੋਣਾ। ਔਰ ਇਹ ਜਿਹੜਾ ਨਰੇਟ ਕਰਨਾ ਹੈ, ਇਹ ਸਿਰਫ ਇਸ ਲਈ ਨਹੀਂ ਹੈ ਕਿ ਵੀ ਤੁਸੀਂ ਇੱਕ ਦੂਸਰੇ ਦੀ ਪੀੜ ਸਾਂਝੀ ਕਰਦੇ ਹੋ। ਇਸ ਕਿਸਮ ਦੇ ਫਰੰਟ ਤੋਂ ਕੱਲ੍ਹ ਨੂੰ ਜਦੋਂ ਤੁਸੀਂ ਜੈਨੋਸਾਈਡ ਨਾਲ ਸੰਬੰਧਿਤ
ਜਿਹੜਾ ਕੋਈ ਲੌਬੀ ਕਰਦੇ ਹੋ, ਕੋਈ ਸਖਤ ਇੰਟਰਨੈਸ਼ਨਲ ਲਾਅ ਦੀ ਵਜ਼ਾਹਤ ਕਰਦੇ ਹੋ, ਜਾਂ ਉਹਨਾਂ ਚੋਂ ਕੋਈ ਮੁਲਕ ਜਿਹੜਾ ਉਸ ਕ੍ਰਾਈਸਿਸ ਚੋਂ ਨਿਕਲ ਜਾਂਦਾ ਤੇ ਉਹਨੂੰ ਲੱਗਦਾ ਵੀ ਇਹਨਾਂ ਲੋਕਾਂ ਨੇ ਸਾਡਾ ਸਾਥ ਦਿੱਤਾ ਹੋਇਆ, ਉਹ ਫਿਰ ਤੁਹਾਡੇ ਨਾਲ ਆ ਕੇ ਖਲੋਂਦੇ ਨੇ। ਸੋ ਇਹ ਜਿਹੜਾ ਇਸ ਦਾ ਮੇਨ ਮਕਸਦ ਸੀ, ਔਰ ਇਸ ਦੇ ਵਿੱਚ ਜਿੱਥੇ ਜ਼ਾਹਰ ਹੈ ਵੀ ਸਿੱਖ ਨੁਮਾਇੰਦੇ ਜਿਨ੍ਹਾਂ 'ਚ ਮੈਂ ਐਡਰੈਸ ਕੀਤਾ, ਸਰ ਹਰਜਿੰਦਰ ਸਿੰਘ ਜਿਹੜੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਸੈਕਟਰੀ ਨੇ, ਉਹਨਾਂ ਨੇ ਐਡਰੈਸ ਕੀਤਾ, ਔਰ ਸਵਰਨਜੀਤ ਸਿੰਘ ਖਾਲਸਾ ਜਿਹੜੇ ਨਾਰਵਿਚ ਦੇ ਕੌਂਸਲ ਮੈਂਬਰ ਨੇ, ਨਾਰਵਿਚ ਸਿਟੀ ਕਨੈਟੀਕਟ ਦੇ, ਅੱਜ ਕੱਲ੍ਹ ਮੇਅਰ ਦੀ ਰੇਸ ਲਈ ਰਨ ਕਰ ਰਹੇ ਨੇ, ਔਰ ਵੈਰੀ ਪ੍ਰੋਮਿਸਿੰਗ ਯੰਗ ਮੈਨ। ਉਹਨਾਂ ਨੇ ਖਾਲਿਸਤਾਨ ਦਾ ਝੰਡਾ ਵੀ ਜਿਹੜਾ ਉਹ ਨਾਰਵਿਚ ਸਿਟੀ ਸੈਂਟਰ ਦੇ ਬਾਹਰ ਚਲਵਾਇਆ, ਹਾਲਾਂ ਮੈਂ ਉਹਦੇ 'ਚ ਨਹੀਂ ਸੀ ਨੈਕਸਟ ਡੇ, ਕਿਉਂਕਿ ਸੰਡੇ ਮੇਰਾ ਫਿਨਿਕਸ ਦਾ ਬਣਿਆ ਹੋਇਆ ਸੀ ਪ੍ਰੋਗਰਾਮ। ਔਰ ਇਸੇ ਤਰ੍ਹਾਂ ਉਹ ਜਿਵੇਂ ਮੈਂ ਕਿਹਾ ਵੀ ਮੇਅਰ ਲਈ ਤਾਂ ਰਨ ਕਰ ਹੀ ਰਹੇ ਨੇ, ਪਰ ਨਾਲ ਦੀ ਨਾਲ ਉਹਨਾਂ ਨੇ ਸਟੇਟ ਆਫ ਕਨੈਟੀਕਟ ਦੇ ਵਿੱਚ ਨਵੰਬਰ ਮਹੀਨੇ ਨੂੰ ਸਿੱਖ ਨਸਲਕੁਸ਼ੀ ਮੰਥ ਦੇ ਤੌਰ ਤੇ ਵੀ ਰੈਕਗਨਾਈਜ਼ ਕਰਵਾਇਆ ਹੋਇਆ। ਸੋ ਉਹਨਾਂ ਦੀ ਪ੍ਰੈਜੈਂਟੇਸ਼ਨ ਸੀ। ਇਸੇ ਤਰ੍ਹਾਂ ਜਿਹੜਾ ਕਸ਼ਮੀਰੀ ਜਿਹੜੀ ਕਹਾਣੀ ਹੈ, ਜੋ ਲਗਾਤਾਰਤਾ ਨਾਲ ਜ਼ੁਲਮਾਂ ਦੀ ਕਹਾਣੀ 77 ਸਾਲ ਤੋਂ ਸਿੱਖਾਂ ਦੇ ਨਾਲ ਹੀ ਚੱਲ ਰਿਹਾ, ਉਹ ਰਾਜਾ ਰਜ਼ਾਕ ਜਿਨ੍ਹਾਂ ਨੂੰ ਬੜੇ ਸ਼ਾਰਟ ਨੋਟਿਸ ਦੇ ਉੱਤੇ, ਕਿਉਂਕਿ ਇਹ ਥਾਂ ਬੜੀ ਸ਼ਾਰਟ ਨੋਟਿਸ ਦੇ ਉੱਤੇ ਹੀ ਮਿਲੀ, ਉਹਨਾਂ ਨੇ ਪਾਰਟਿਸਿਪੇਟ ਕੀਤਾ। ਔਰ ਇਸ ਦੇ ਨਾਲ ਜਿਹੜੀਆਂ 3 ਮੇਜਰ ਹੋਰ ਕਮਿਊਨਿਟੀਜ਼, ਜਿਵੇਂ ਟੋਂਗਾ, ਇਹ ਛੋਟਾ ਜਿਹਾ ਮੁਲਕ ਹੈ, ਇਹ ਯੂਨਾਈਟਿਡ ਨੇਸ਼ਨ ਦਾ ਮੈਂਬਰ ਹੈ, ਲੇਕਿਨ ਇਹ ਸ਼ਾਇਦ ਫ੍ਰੈਂਚ ਕਾਲੋਨੀ ਸੀ, ਉਹਨਾਂ ਨੂੰ ਜਦੋਂ ਤੱਕ ਕੁਝ ਸਾਲ ਪਹਿਲਾਂ ਮਿਲਿਆ ਉੱਥੇ ਵੀ ਜ਼ੁਲਮ ਚੱਲ ਰਹੇ ਨੇ। ਔਰ ਉਹਨਾਂ ਦੀ ਜਿਹੜੀ ਮੇਨ ਆਪੋਜੀਸ਼ਨ ਪਾਰਟੀ ਹੈ, ਉਹਨਾਂ ਦਾ ਲੀਡਰ ਜਿਹੜਾ ਸਿੱਖਾਂ ਦੇ ਬਹੁਤ ਸਾਰੇ ਇਕੱਠਾਂ ਦੇ ਵਿੱਚ ਸ਼ਮੂਲੀਅਤ ਕਰਦਾ ਹੈ, ਔਰ ਇਸ ਵੇਲੇ ਉਹਨਾਂ ਦੀ ਆਵਾਜ਼ ਵੀ ਪਾਵਰਫੁਲ ਹੋ ਰਹੀ ਹੈ। ਸੋ ਮੈਂ ਉਹਨਾਂ ਨੂੰ ਕਹਿ ਰਿਹਾ ਸੀ ਵੀ ਜਦੋਂ ਟੋਂਗਾ 'ਚ ਤੁਹਾਡੀ ਹਕੂਮਤ ਬਣੀ, ਜਿਨ੍ਹਾਂ ਦੇ ਹੁਣ ਚਾਂਸਸ ਲੱਗ ਰਹੇ ਨੇ, ਤਾਂ ਤੁਸੀਂ ਸਾਡਾ ਕੇਸ UN 'ਚ ਲੈ ਕੇ ਜਾਓਗੇ। ਉਹ ਕਹਿੰਦਾ ਜੀ ਅਸੀਂ ਫਸਟ ਮੁਲਕ ਹੋਵਾਂਗੇ। ਸੋ ਉਹਨਾਂ ਨੇ ਵੀ ਆਪਣੀ ਪ੍ਰੈਜੈਂਟੇਸ਼ਨ ਜਿੱਥੇ ਸਿੱਖਾਂ ਦੀ ਤਾਰੀਫ ਕੀਤੀ ਕਿ ਵੀ ਤੁਸੀਂ ਸਾਰਿਆਂ ਦੇ ਨਾਲ ਖਲੋਣ ਵਾਲੇ ਹੋ, ਉੱਥੇ ਉਹਨਾਂ ਨੇ ਆਪਣੇ ਲੋਕਾਂ ਦੀ ਦਾਸਤਾਨ ਵੀ ਬਿਆਨ ਕੀਤੀ। ਔਰ ਇਸ ਸਾਰੇ ਨੂੰ ਪੁੱਟ ਟੁਗੈਦਰ ਕਰਨ 'ਚ ਬੀਬੀ ਵਾਂਡਾ ਜਿਹੜੀ ਖੁਦ ਪੋਰਟੋਰੀਕਨ ਹੈ, ਉਹਨਾਂ ਦਾ ਰੋਲ ਸੀ। ਉਹਨਾਂ ਦੀ ਵੀ ਬਰੀਫ ਪ੍ਰੈਜੈਂਟੇਸ਼ਨ ਸੀ ਕੁਐਸਚਨ ਰੂਪ ਦੇ ਵਿੱਚ ਵੀ, ਔਰ ਦੂਸਰੇ ਵੀ। ਔਰ ਮੁੱਖ ਜਿਹੜੇ 2 ਪ੍ਰੈਜ਼ੈਂਟਰ ਜਿਨ੍ਹਾਂ ਨੇ ਕਾਫੀ ਵਕਤ ਵੀ ਲਿਆ, ਔਰ ਬਾਅਦ ਜਦੋਂ ਪੈਨਲ ਡਿਸਕਸ਼ਨ ਹੋਈ ਉਹਦਾ ਵੀ ਹਿੱਸਾ ਬਣੇ ਸਾਰੇ ਪ੍ਰੋਗਰਾਮ ਨੂੰ, ਜਿੱਥੇ ਇਹਦੀ ਓਪਨਿੰਗ ਭਾਈ ਹਿੰਮਤ ਸਿੰਘ ਹੋਰਾਂ ਨੇ ਕੀਤੀ। ਉਸ ਤੋਂ ਪਹਿਲਾਂ ਅਰਦਾਸ ਹੋਈ, ਭਾਈ ਬਲਜੀਤ ਸਿੰਘ ਹੋਰਾਂ ਨੇ ਅਰਦਾਸ ਕੀਤੀ ਕੁੱਲ ਮਨੁੱਖਤਾ ਦੀ ਭਲਾਈ ਦੀ ਵੀ, ਪਰ ਖਾਲਸਾ ਪੰਥ ਦੇ ਜੋ ਅੱਜ ਦਾ ਸਾਡਾ ਚੱਲ ਰਿਹਾ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ। ਔਰ ਕਿਉਂਕਿ ਭਾਈ ਬਲਜੀਤ ਸਿੰਘ ਨਿਹੰਗ ਸਿੰਘ ਪਰਿਵਾਰ ਦੀ ਪਰੰਪਰਾ 'ਚੋਂ ਨੇ, ਔਰ ਜਿਵੇਂ ਆਜ਼ਿਜ਼ੀ ਦੇ ਨਾਲ ਗੁਰੂ ਕਲਗੀਧਰ ਪਾਤਸ਼ਾਹ ਨੂੰ ਪੁਕਾਰਦੇ ਨੇ ਜੀ, ਬਾਜਾਂ ਵਾਲੇ ਕਲਗੀਆਂ ਵਾਲੇ ਕਰਕੇ, ਉਹ ਮੂਵਿੰਗ ਹੁੰਦਾ। ਔਰ ਭਾਈ ਹਿੰਮਤ ਸਿੰਘ ਹੋਰਾਂ ਨੇ ਜਿਹੜਾ ਉਹ ਪੰਜਾਬੀ ਦੇ ਵਿੱਚ ਜਿਹੜਾ ਉਹ ਓਪਨਿੰਗ, ਕਿਉਂਕਿ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਨੇ, ਔਰ ਸਮੁੱਚੀ ਸਟੇਜ ਦੀ ਕਾਰਵਾਈ ਜਸਪ੍ਰੀਤ ਕੌਰ ਅਟਰਨੀ ਜਿਹੜੀ ਵੌਇਸਿਸ ਫਾਰ ਫਰੀडम ਦੀ ਡਾਇਰੈਕਟਰ ਵੀ ਹੈ। ਔਰ ਇਸ ਮੌਕੇ ਦੇ ਉੱਤੇ ਵੌਇਸ ਫਾਰ ਫਰੀडम ਵੱਲੋਂ ਬੜੀ ਡੀਟੇਲਡ ਰਿਪੋਰਟ ਕਿ ਸਿੱਖਾਂ ਦੇ ਨਾਲ ਕੀ ਹੋਇਆ, ਕੀ ਹੋ ਰਿਹਾ 40 ਸਾਲਾਂ ਤੋਂ, ਉਹ ਵੀ ਰਿਲੀਜ਼ ਕੀਤੀ ਗਈ। ਉਹ ਟੇਬਲ ਦੇ ਉੱਤੇ ਪੈਨਲ ਡਿਸਕਸ਼ਨ ਦੇ ਵੇਲੇ ਪਈ ਸੀ ਸਾਰਿਆਂ ਦੇ ਲਈ। ਔਰ ਇਸ ਦੀ ਜਿਹੜੀ ਕੀ ਨੋਟ ਸਪੀਕਰ ਜਿਹੜੀ ਹੈ ਉਹ ਬੀਬੀ ਪ੍ਰੋਫੈਸਰ ਸੋਫੀਆ ਮੁਰੁਕਸ਼ਾਵਾ ਰੋਮਾ। ਇਹ ਇਹਨਾਂ ਦਾ ਸਬੰਧ ਉਹੀ ਰੋਮਾ ਕਬੀਲੇ ਨਾਲ ਹੈ ਜਿਹੜੇ ਕਦੇ ਸਾਡੀ ਧਰਤੀ ਤੋਂ ਹਜ਼ਾਰਾਂ ਸਾਲ ਪਹਿਲਾਂ ਯੂਰਪ 'ਚ ਆਏ, ਪਰ ਫਿਰ ਕਿਉਂਕਿ ਉਹਨਾਂ ਦੇ ਫੋਰਫਾਦਰਸ ਕੋਈ ਯੂਕਰੇਨੀਅਨ ਵਿਚਾਰੇ ਯੂਰਪ ਦੇ ਵਿੱਚ, ਈਸਟਰਨ ਯੂਰਪ 'ਚ ਰੁਲਦੇ ਰਲਦੇ ਰਹੇ, ਲੇਕਿਨ ਇਹ ਬੜੀ ਪਾਵਰਫੁਲ ਬੀਬੀ ਹੈ। ਇਹ ਨਿਊਯਾਰਕ ਸਟੇਟ ਬਾਰ ਐਸੋਸੀਏਸ਼ਨ ਦੀ ਮੈਂਬਰ ਹੈ, ਕੋ-ਚੇਅਰ ਹੈ ਯੂਨਾਈਟਿਡ ਨੇਸ਼ਨਸ ਕਮੇਟੀ ਦੀ, ਯੂਰਪੀਅਨ ਅਫੇਅਰਸ ਕਮੇਟੀ 'ਚ ਹੈ, ਫਾਰਮਰ ਮੈਂਬਰ ਹੈ ਇੰਟਰਨੈਸ਼ਨਲ ਹਿਊਮਨ ਰਾਈਟਸ ਕਮੇਟੀ ਦੀ, ਔਰ ਇਹ ਇੰਟਰਨੈਸ਼ਨਲ ਅਫੇਅਰਸ ਦੀ ਐਕਸਪਰਟ ਹੈ। ਔਰ ਬੀਬੀ ਨੇ ਬੜੀ ਡੀਟੇਲ ਦੇ ਵਿੱਚ ਜਿਹੜਾ ਉਹ ਸਾਰਾ ਆਪਣਾ ਕੇਸ ਵੀ ਪ੍ਰੈਜ਼ੈਂਟ ਕੀਤਾ, ਸਿੱਖਾਂ ਦੇ ਨਾਲ ਵੀ ਹਮਦਰਦੀ ਦਾ ਇਜ਼ਹਾਰ ਕੀਤਾ। ਔਰ ਉਹਨੇ ਦੱਸਿਆ ਕਿ ਵੀ ਮੈਂ ਇੰਟਰਨੈਸ਼ਨਲੀ ਲਾਇਰ ਹੈ, ਕਿ ਮੈਂ ਕਿਵੇਂ ਯੂਕਰੇਨੀਅਨ ਦੇ ਕੇਸਿਸ ਵੀ ਔਰ ਦੂਸਰੇ ਵੀ ਜਿਨ੍ਹਾਂ ਨੂੰ ਰਿਫਿਊਜੀ ਕੇਸਿਸ ਨੇ ਉਹਨਾਂ ਨੂੰ ਮੈਂ ਕਿਵੇਂ ਹੈਂਡਲ ਕਰਦੀ ਹਾਂ।
ਇਸੇ ਤਰ੍ਹਾਂ ਆਇਰੀਮਾ ਗੁਡਵੀਮਾ ਇਹ ਪ੍ਰੋਗਰਾਮ ਡਿਵੈਲਪਰ ਨੇ ਰੈਮਜ਼ੋਮ ਤੋਂ, ਪੈਸ਼ਨੇਟ ਹਿਊਮੈਨਿਸਟ ਔਰ ਚਾਈਲਡ ਰਾਈਟਸ ਐਡਵੋਕੇਟ, ਔਰ ਉਹਨਾਂ ਨੇ ਆਪਣੀ ਲੰਬੀ ਬਜ਼ੁਰਗ ਨੇ ਔਰ ਲੰਬੀ ਚੌੜੀ ਕਹਾਣੀ ਉਹਨਾਂ ਨੇ ਪਰਸਨਲ ਆਪਣੀ ਫੈਮਿਲੀ ਦੇ ਵੀ ਅਸੀਂ ਕਿਵੇਂ ਐਜ਼ ਏ ਆਰਮੀਨੀਅਨ ਪਹਿਲਾਂ ਉਜੜੇ, ਇੱਕ ਜਨਰੇਸ਼ਨ ਉਜੜੀ, ਦੂਜੀ ਹੋਈ, ਰਸ਼ੀਅਨਸ ਦਾ ਰੋਲ ਕੀ ਰਿਹਾ ਔਰ ਉਹਨਾਂ ਦੀ ਪਰਸੀਕਿਊਸ਼ਨ ਦੀ ਕਹਾਣੀ ਵੀ, ਔਰ ਅੱਜ ਵੀ ਯੂਕਰੇਨੀਅਨਸ ਦੇ ਨਾਲ ਕੀ ਹੋ ਰਿਹਾ, ਇਹ ਸਾਰੇ ਨੂੰ ਉਹਨਾਂ ਨੇ ਬਿਆਨਿਆ। ਔਰ ਇਹ ਸਾਰੇ ਦੇ ਚਲਦਿਆਂ ਜਿਹੜਾ ਮੁੱਖ ਤੌਰ ਦੇ ਉੱਤੇ ਇਹੀ ਮੈਸੇਜ ਜਿਹੜਾ ਸਾਂਝ ਦਾ ਵੀ ਦਿੱਤਾ ਗਿਆ ਉਹ ਇਹੀ ਸੀ ਕਿ ਭਾਈ ਟੁਗੈਦਰ। ਬਿਲਕੁਲ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਿਵੇਂ ਮੈਂ ਗੱਲ ਡਾਕਟਰ ਸਿੰਥੀਆ ਦੀ ਐਡਵਾਈਸ ਤੋਂ ਸ਼ੁਰੂ ਕੀਤੀ ਸੀ ਕਿ ਇਨ ਦਾ ਐਂਡ ਆਫ ਦਾ ਡੇ ਅਸੀਂ, ਸਾਡੇ ਤਾਂ ਗੁਰੂ ਨੇ ਸਾਨੂੰ ਯਾਦ ਦਹਾਨੀ ਕਰਵਾਈ ਹੋਈ ਹੈ ਕਿ ਭਾਈ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਵੋ। ਔਰ ਅਸੀਂ ਜਦੋਂ ਪੀੜ ਦੀ ਗੱਲ ਕਰਦੇ ਹਾਂ, ਔਰ ਮੈਂ ਆਪਣੀ ਪ੍ਰੈਜੈਂਟੇਸ਼ਨ ਜਿਹੜੀ ਮਾਰਟਨ ਲੂਥਰ ਕਿੰਗ ਉਹਨਾਂ ਦੀ ਕੋਟ ਨਾਲ ਸ਼ੁਰੂ ਕੀਤੀ ਕਿ ਇਨਜਸਟਿਸ ਐਨੀਵੇਅਰ ਇਜ਼ ਦਾ ਥ੍ਰੈਟ ਟੂ ਜਸਟਿਸ ਐਵਰੀਵੇਅਰ, ਕਿ ਜੇ ਕਿਤੇ ਵੀ ਅਨਿਆਂ ਹੋਏਗਾ, ਇਸ ਦਾ ਮਤਲਬ ਹੈ ਕਿ ਜਿੱਥੇ ਵੀ ਦੁਨੀਆ ਦੇ ਕੋਨੇ ਦੇ ਵਿੱਚ ਭਾਵੇਂ ਜਸਟ ਸੁਸਾਇਟੀਜ਼ ਨੇ ਉਹ ਵੀ ਅੰਡਰ ਥ੍ਰੈਟ ਹੋਣਗੀਆਂ, ਕਿਉਂਕਿ ਉਹ ਇਨਜਸਟਿਸ ਕਿਸੇ ਵੇਲੇ ਤੁਰ ਕੇ ਉੱਥੇ ਤੱਕ ਪਹੁੰਚ ਜਾਏਗਾ। ਔਰ ਮੈਨੂੰ ਬੜੀ ਚੰਗੀ ਤਰ੍ਹਾਂ ਯਾਦ ਹੈ ਇੱਕ ਸਿੱਖ ਨੌਜਵਾਨ ਜਿਹਦਾ ਕੁਝ ਹਿੰਦੂ ਤਵੀਆਂ ਨਾਲ ਝਗੜਾ ਹੋਇਆ ਕਿ ਉਹਨਾਂ ਨੇ ਖਾਲਿਸਤਾਨ ਬਾਰੇ, ਗੁਰੂ ਸਾਹਿਬਾਨ ਬਾਰੇ ਕੁਝ ਕਿਹਾ, ਉਸਨੇ ਆਪਣੀ ਸ੍ਰੀ ਸਾਹਿਬ ਦੇ ਨਾਲ ਜ਼ਰਾ ਉਹਨਾਂ ਨੂੰ ਸਜ਼ਾ ਦਿੱਤੀ, ਉਹ ਬਿਹਾਈਂਡ ਬਾਰ ਚਲਾ ਗਿਆ। ਔਰ ਜ਼ਾਹਰ ਹੈ ਕਿ ਵੀ ਅੰਮ੍ਰਿਤਧਾਰੀ ਸਿੰਘ ਸੀ, ਉਹਨੇ ਅੰਦਰ ਉਹਨੂੰ ਸਭ ਕੁਝ ਲਵਾ ਲੈਂਦੇ ਨੇ, ਕੜਾ ਵੀ ਲਵਾ ਲਿਆ, ਤਾਂ ਉਹਨੇ ਮੋਰਚਾ ਲਾਤਾ ਕਿ ਵੀ ਮੈਂ ਤਾਂ ਖਾਣਾ ਨਹੀਂ ਹੈ ਕੁਝ ਵੀ, ਮੈਂ ਤਾਂ ਮੈਨੂੰ ਕੜਾ ਦਿਓ ਮੇਰਾ, ਚਲੋ ਕਿਰਪਾਨ ਤਾਂ ਸਮਝ ਆਈ ਤੁਸੀਂ ਰੱਖ ਲਈ। ਸੋ ਉਹ ਕਿਉਂਕਿ ਫੈਡਰਲ ਇਹਨਾਂ ਦੇ ਪ੍ਰਿਜ਼ਨਸ ਦੇ ਵਿੱਚ ਉਸ ਕਿਸਮ ਦਾ ਪ੍ਰੋਵੀਜ਼ਨ ਨਹੀਂ ਸੀ, ਹੁਣ ਨਹੀਂ ਮੈਨੂੰ ਪਤਾ ਹੋਏ, ਤੇ ਉਹਦਾ ਕੇਸ ਯੂਨਾਈਟਿਡ ਸਿੱਖਸ ਵਾਲੇ ਲੜ ਰਹੇ ਸੀ ਉਸ ਸਿੰਘ ਦਾ। ਔਰ ਇੱਕ ਪ੍ਰੋ ਬੋਨੋ ਜਿਹੜੀ ਫਰਮ ਹੈ ਜੂਸ਼ CEO, ਉਹਨਾਂ ਨੇ ਉਹ ਕੇਸ ਜਿਹੜਾ ਪ੍ਰੋ ਬੋਨੋ ਮੁਫਤ ਲੜਨ ਦਾ ਫੈਸਲਾ ਕੀਤਾ। ਹੁਣ ਉਹ ਮੰਨਦਾ ਨਹੀਂ ਸੀ, ਗੁਰਪ੍ਰੀਤ ਸਿੰਘ ਸ਼ਾਇਦ ਨਾਂ ਸੀ ਸਿੰਘ ਦਾ, ਕਿ ਵੀ, ਤੇ ਮੈਨੂੰ ਯੂਨਾਈਟਿਡ ਸਿੱਖਸ ਵਾਲੇ ਨੇ ਕਿਹਾ ਕਿ ਜੀ ਤੁਸੀਂ ਉਹਨੂੰ ਮਨਾਓ, ਤਾਂ ਮੰਨਦਾ ਨਹੀਂ ਹੈ ਕਿ ਵੀ ਮੈਂ ਇਹ ਮੁਫਤ ਮੇਰਾ ਕਿਉਂ ਲੜਨਗੇ, ਇਹਨਾਂ ਦਾ ਕੀ ਹੈ। ਤੇ ਮੈਂ ਕਿਹਾ ਕੋਈ ਗੱਲ ਨਹੀਂ, ਅਸੀਂ ਮਿਲ ਲੈਂਦੇ ਹਾਂ। ਅਸੀਂ ਉਹ 3-4 ਲਾਇਰ ਉਹਨਾਂ ਦੇ ਜਿਹੜੇ ਜੂਸ਼ ਫਰਮ ਦੇ ਸੀ ਉਹਨਾਂ ਦੇ ਨਾਲ ਮਿਲਣ ਗਏ, ਉਹ ਉਹਨਾਂ ਨੂੰ, ਮੈਂ ਵੀ ਨਾਲ ਸੀ, ਦੂਸਰੇ ਯੂਨਾਈਟਿਡ ਸਿੱਖਸ ਦੇ ਵੀ ਡਾਇਰੈਕਟਰ ਨਾਲ ਸੀ, ਤਾਂ ਉਹਨੇ ਉਹਨਾਂ ਨੂੰ ਪੁੱਛਿਆ ਕਿ ਵੀ ਤੁਸੀਂ ਕਿਉਂ ਮੁਫਤ ਲੜੋਗੇ, ਤੁਹਾਡਾ ਕੀ ਇੰਟਰਸਟ ਹੈ। ਉਹਨੇ ਜਿਹੜਾ ਇੱਕ ਉਹਨਾਂ 'ਚ ਲਾਇਰ ਸੀ, ਛੋਟੇ ਜਿਹੇ ਕੱਦ ਦਾ, ਉਹਨੇ ਕਿਹਾ ਕਿ ਵੀ ਦੇਖੋ ਸਾਨੂੰ ਜਿਹੜੀ ਨਾ ਜੇਲ੍ਹਾਂ ਨਾਲ ਰਿਲੇਟਡ ਨਾ ਇੱਥੇ ਕੋਈ ਪ੍ਰੋਬਲਮ ਨਹੀਂ ਹੈ, ਉਹਨਾਂ ਦਾ ਫੂਡ ਕੀ ਹੋਏਗਾ, ਸਾਡਾ ਐਡਰੈਸ ਕੀ ਹੋਏਗਾ, ਕੋਸ਼ਰ ਫੂਡ ਹੈ, ਦੂਜਾ ਤੀਜਾ ਸਾਰੀਆਂ ਸਹੂਲਤਾਂ ਸਾਨੂੰ ਮਿਲਦੀਆਂ ਨੇ ਅਸੀਂ, ਪਰ ਤੁਹਾਡਾ ਵੀ ਧਰਮ ਹੈ, ਤੁਸੀਂ ਆਪਣੇ ਧਰਮ ਦੇ ਜੋ ਵੀ ਕਰਦੇ ਹੋ, ਜੇ ਅੱਜ ਤੁਹਾਨੂੰ ਡਿਨਾਈ ਕੀਤਾ ਜਾਂਦਾ ਹੈ, ਬੇਸ਼ੱਕ ਅੱਜ ਸਾਡੇ ਕੋਲ ਇਹ ਨੇ, ਕਦੇ ਸਾਡੇ ਤੋਂ ਵੀ ਖੋਈਆਂ ਜਾ ਸਕਦੀਆਂ ਨੇ। ਇਸ ਲਈ ਤੇ ਉਹਨੇ, ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਆਥੋਰਾਈਜ਼ ਕਰਨਾ ਹੁੰਦਾ, ਉਹ ਗੁਰਪ੍ਰੀਤ ਸਿੰਘ ਕਹਿੰਦਾ ਲਿਆਓ ਕਿੱਥੇ ਨੇ ਪੇਪਰ, ਮੈਂ ਸਾਈਨ ਕਰ, ਮਤਲਬ ਪਹਿਲਾਂ ਉਹਨੂੰ ਲੱਗਦਾ ਸੀ ਵੀ ਇਹ ਵੀ ਕੋਈ ਪਤਾ ਨਹੀਂ ਸਾਜ਼ਿਸ਼ ਹੀ ਹੋ ਰਹੀ ਹੈ ਨਾ, ਤੇ ਉਹਨੂੰ ਇਹ ਗੱਲ ਸਮਝ ਆਈ। ਔਰ ਮੈਨੂੰ ਵੀ ਇਹ ਲੱਗਾ, ਮੈਂ ਕਿਹਾ ਇਹ ਹੈ ਇਸ ਗੱਲ ਦਾ ਮਤਲਬ ਕਿ ਇਨਜਸਟਿਸ ਐਨੀਵੇਅਰ ਇਜ਼ ਦਾ ਥ੍ਰੈਟ ਟੂ ਜਸਟਿਸ ਐਵਰੀਵੇਅਰ, ਕਿ ਜਦੋਂ ਤੁਸੀਂ ਦੂਸਰਿਆਂ ਦੇ ਹੱਕਾਂ ਲਈ ਖਲੋਂਦੇ ਹੋ, ਜਦੋਂ ਹੁਣ ਧੰਨ ਮਨਜੀਤ ਸਿੰਘ ਢੇਸੀ ਮੈਂਬਰ ਪਾਰਲੀਮੈਂਟ ਨੇ, ਉਹ UK ਦੀ ਪਾਰਲੀਮੈਂਟ ਮੁਸਲਮਾਨਾਂ 'ਚ ਵੀ ਬਹੁਤ ਹਰਮਨ ਪਿਆਰੇ ਨੇ, ਕਿਉਂਕਿ ਉਹ ਜਦੋਂ ਉਹਨਾਂ ਹੱਕਾਂ ਦੀ ਗੱਲ ਕਰਦੇ ਨੇ ਕਿ ਵੀ ਹਿਜਾਬ ਜਾਂ ਦੂਸਰਾ, ਜੇ ਤੁਸੀਂ ਇਸ ਕਿਸਮ ਦਾ ਜਿਹੜਾ ਇਸਲਾਮਿਕ ਸ਼ਰ੍ਹਾ ਦੇ ਵਿੱਚ ਔਰਤਾਂ ਦੇ ਲਈ ਵੀ ਇਹਨਾਂ ਦੇ ਉੱਤੇ ਕੋਈ ਤੰਜ਼ ਕਰੋਗੇ, ਪਾਬੰਦੀਆਂ ਲਾਓਗੇ, ਬੇਸ਼ੱਕ ਸਾਡੀ ਟਰਬਨ ਜਾਂ ਪੱਗ ਰੱਖ ਕੇ ਕੱਲ ਨੂੰ ਇਹ ਇੱਧਰ ਵੀ ਆਏਗਾ। ਸੋ ਇਹ ਇੱਕ ਪਾਰਟ ਹੈ। ਔਰ ਮੈਂ ਉਹ ਸਾਰੇ ਦੇ ਵਿੱਚ ਇਹੀ ਮੇਰਾ ਕਹਿਣਾ ਸੀ ਕਿ ਭਾਈ ਅਸੀਂ ਤਾਂ ਹਿਊਮਨ ਰਾਈਟਸ ਦੇ ਗੁਰੂ ਨਾਨਕ ਪਾਤਸ਼ਾਹ ਏਮਨਾਬਾਦ 'ਚ ਖਲੋ ਕੇ ਬਾਬਰ ਨੂੰ ਵੰਗਾਰਦੇ ਨੇ, ਮੁਸਲਮਾਨ ਔਰਤਾਂ ਦੀ ਪੀੜ ਵੀ, ਹਿੰਦੂ ਔਰਤਾਂ ਦੀ ਵੀ, ਉੱਚੀ ਜਾਤ ਵਾਲਿਆਂ ਦੀ ਵੀ, ਨੀਵੀਂ ਜਾਤ ਵਾਲਿਆਂ ਦੀ ਵੀ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਵੀ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਕਿ ਦੋ ਪਾਵਰਫੁਲ
ਆਪਸ 'ਚ ਡਿਊਲ ਕਰਦੇ ਨੇ, ਇੱਕ ਡਿੱਗ ਪੈਂਦਾ ਇੱਕ ਹਾਰ ਜਾਂ ਕੋਈ ਸ਼ਿਕਾਇਤ। ਬਿਲਕੁਲ ਪਰ ਜੇ ਸਕਤਾ ਸੀਹੋ ਮਾਰੇ ਪੈ ਵਗਿਆ ਖਸਮੈ ਸਾ ਪਰਸਾਏ, ਕਿ ਜੇ ਇੱਕ ਤਾਕਤਵਰ ਦੂਜੀ ਜਨਤਾ ਦੇ ਉੱਤੇ ਝਪੜਦਾ ਹੈ, ਉਹਨਾਂ ਨੂੰ ਤੰਗ ਕਰਦਾ ਹੈ, ਇਹ ਫਿਰ ਜਿਹੜਾ ਹੈ ਉਸ ਦੇ ਮਾਲਕ ਦੀ ਜਵਾਬਦੇਹੀ ਹੈ। ਤੇ ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਦੀ ਜੇਲ੍ਹ ਕੱਟੀ, ਜਦੋਂ ਬਾਬਰ ਨੇ ਉਹਨਾਂ ਨੂੰ ਇੱਕ ਫਕੀਰ ਦਾ ਉਹਨਾਂ ਦਾ ਜਲਵਾ ਦੇਖਿਆ ਤੇ ਉਹਨੇ ਕਿਹਾ ਜੀ ਮੈਂ ਰਿਲੀਜ਼ ਕਰਦਾ। ਗੁਰੂ ਸਾਹਿਬ ਨੇ ਕਿਹਾ ਵੀ ਨਹੀਂ, ਮੈਂ ਨਹੀਂ ਆਉਣਾ ਹੈ ਬਾਹਰ, ਪਹਿਲਾਂ ਸਭ ਨੂੰ ਛੱਡ ਜਿਨ੍ਹਾਂ ਨੂੰ ਫੜਿਆ, ਜੋ ਅਗਜ਼ਨੀ ਲੁੱਟ ਕਸੁੱਟ ਜੋ ਕਰ ਰਹੇ ਸਭ ਬੰਦ ਕਰ ਸ਼ਹਿਰ 'ਚ। ਬਿਲਕੁਲ ਇਹ ਹੈ ਹਿਊਮਨ ਰਾਈਟਸ ਦੇ। ਫਿਰ 6ਵੇਂ ਪਾਤਸ਼ਾਹ ਗਵਾਲੀਅਰ ਦੇ ਕਿਲ੍ਹੇ 'ਚ ਜਦੋਂ ਉਹਨਾਂ ਦਾ ਹੁੰਦਾ ਜੀ ਰਿਹਾ, ਉਹਨਾਂ ਨੇ ਕਿਹਾ ਵੀ ਨਹੀਂ, ਆ ਜਿਹੜੇ 52 ਪੋਲੀਟੀਕਲ ਡਿਸੀਡੈਂਟ ਅੰਦਰ ਰੱਖੇ ਹੋਏ ਨੇ ਇਹਨਾਂ ਨੂੰ ਵੀ ਛੱਡ, ਪ੍ਰੀ ਕੰਡੀਸ਼ਨ। ਸੋ ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਉਹਨਾਂ ਦੇ ਲਈ ਸ਼ਹਾਦਤ ਦਿੱਤੀ, ਉਹਨਾਂ ਲੋਕਾਂ ਦੇ ਹੱਕ ਲਈ ਜਿਹੜਾ ਕੋਈ ਸਿੱਖੀ ਤੇ ਸਿੱਖੀ ਨਾ ਬੁੱਤ ਪ੍ਰਸਤ ਸੀ, ਨਾ ਜਨੇਊ ਹੈ, ਨਾ ਤਿਲਕ ਹੈ। ਪਰ ਇੱਧਰ ਮੁੱਢਲੇ ਮਨੁੱਖੀ ਹੱਕਾਂ ਦੀ ਗੱਲ ਕਿ ਕੋਈ ਤੁਹਾਡੇ ਰਾਈਟ ਤੇ 10ਵੇਂ ਪਾਤਸ਼ਾਹ ਨੇ ਆਪਣਾ ਸਰਬੰਸ ਕੁਰਬਾਨ ਕੀਤਾ, ਉਹਨਾਂ ਹੀ ਵੈਲਿਊਜ਼ ਲਈ, ਸੱਚ ਹੱਕ ਇਨਸਾਫ ਲਈ। ਸੋ ਮੈਂ ਮੁਬਾਰਕਬਾਦ ਵੀ ਦਿੰਦਾ ਵਰਲਡ ਸਿੱਖ ਪਾਰਲੀਮੈਂਟ ਔਰ ਵੌਇਸ ਫਾਰ ਫਰੀडम ਨੂੰ ਕਿ ਉਹਨਾਂ ਦੇ ਐਫਰਟ ਦੇ ਨਾਲ ਘੱਟੋ ਘੱਟ ਇਹ ਮੰਚ ਜਿਹੜਾ ਔਰ ਇਸ ਕਿਸਮ ਦੀਆਂ ਇਵੈਂਟਸ ਮੋਰ ਫਰੀਕੁਐਂਟਲੀ ਹੋਣੀਆਂ ਚਾਹੀਦੀਆਂ ਨੇ। ਅਸੀਂ ਆਪਣੀਆਂ ਇਵੈਂਟਸ ਰੱਖ ਕੇ ਐਕਸਪੈਕਟ ਨਾ ਕਰੀਏ ਕਿ ਦੂਜੇ ਆਣ, ਜਦੋਂ ਦੂਸਰੇ ਕਾਲ ਕਰਦੇ ਨੇ ਜਾਣਾ ਚਾਹੀਦਾ, ਉਹਦੇ 'ਚ ਪਾਰਟਿਸਿਪੇਟ ਕਰੋ, ਉਹਨਾਂ ਦੀ ਕਾਜ਼ ਦੇ ਨਾਲ ਜੁੜੋ। ਸੋ ਦੈਨ ਵੀਕਐਂਡ ਤਾਂ ਫੀਨਿਕਸ ਅਰੀਜ਼ੋਨਾ ਗੁਜ਼ਾਰਿਆ, ਉਹਦੇ 'ਚ ਜਿਹੜੀ ਉਸ ਨਾਲ ਸੰਬੰਧਿਤ ਕਾਰਵਾਈ ਆਉਣ ਵਾਲੇ ਦਿਨਾਂ 'ਚ ਅਸੀਂ ਡਿਸਕਸ ਕਰਾਂਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤਪਤ ਕੜਾ ਬੁਝ ਗਿਆ, ਗੁਰ ਸੀਤਲ ਨਾਮ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ ਭਾਣੇ ਦੀ ਮੂਰਤ, ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤਿਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਿੱਖ ਸੈਂਟਰ ਆਫ ਨਿਊਯਾਰਕ ਇੰਕ ਗੁਰਦੁਆਰਾ ਸਾਹਿਬ ਫਲਸਿੰਗ ਅਤੇ ਕੁਈਨ ਵਿਲੇਜ ਵੱਲੋਂ ਟਰਾਈ ਸਟੇਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ 28 ਜੂਨ ਦਿਨ ਸ਼ਨਿਚਰਵਾਰ ਨੂੰ ਮਹਾਨ ਨਗਰ ਕੀਰਤਨ ਦੇ ਸਮਾਗਮ ਰੱਖੇ ਗਏ ਹਨ। ਸੋ ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਹੈ ਜੀ ਕਿ ਇਸ ਨਗਰ ਕੀਰਤਨ ਵਿੱਚ ਕੇਸਰੀ ਤੇ ਨੀਲੀਆਂ ਦਸਤਾਰਾਂ, ਕੇਸਰੀ ਤੇ ਨੀਲੇ ਦੁਪੱਟੇ ਲੈ ਕੇ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਤਪਤ ਕੜਾ ਬੁਝ ਗਿਆ, ਗੁਰ ਸੀਤਲ ਨਾਮ ਦਿਓ। ਮਰਨ ਮੁਨਸਾ ਸੂਰਿਆ ਹੱਕ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਹਾਦਤ ਅਤੇ ਜੂਨ 1984 ਘੱਲੂਘਾਰੇ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਟੁਲੈਰੀ ਕੈਲੀਫੋਰਨੀਆ ਵਿਖੇ 4, 5 ਅਤੇ 6 ਜੁਲਾਈ ਨੂੰ ਕਰਵਾਏ ਜਾ ਰਹੇ ਹਨ। ਸ਼ੁੱਕਰਵਾਰ ਅਤੇ ਸ਼ਨੀਚਰਵਾਰ ਨੂੰ ਰਾਤ ਦੇ ਦੀਵਾਨ ਸਜਾਏ ਜਾਣਗੇ, ਜਿਨ੍ਹਾਂ ਵਿੱਚ ਕਵੀਸ਼ਰੀ ਜਥਾ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਅਤੇ ਭਾਈ ਗੁਰਲਾਲ ਸਿੰਘ ਦਮਦਮੀ ਟਕਸਾਲ ਵਾਲੇ ਹਾਜ਼ਰੀ ਭਰਨਗੇ। ਉਪਰੰਤ ਪੰਥਕ ਆਗੂ ਸਹਿਬਾਨ ਅਤੇ ਬੁਲਾਰੇ ਸੰਗਤਾਂ ਨੂੰ ਸੰਬੋਧਨ ਕਰਨਗੇ। ਸਮਾਗਮ ਵਿੱਚ ਸੇਵਾ ਸਰਦਾਰ ਤਰਸੇਮ ਸਿੰਘ ਖਾਲਸਾ ਅਤੇ ਸਮੂਹ ਪਰਿਵਾਰ ਵੱਲੋਂ ਨਿਭਾਈ ਜਾਵੇਗੀ। ਸਮੂਹ ਸਿੱਖ ਸੰਗਤਾਂ ਅਤੇ ਪਾਰਟੀ ਆਗੂਆਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਮਰਨ ਮੁਨਸਾ ਸੂਰਿਆ ਹੱਕ ਹੈ, ਮਰਨ ਮੁਨਸਾ ਸੂਰਿਆ ਹੱਕ ਹੈ।
ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਅੱਜ ਦੇ ਹਿਸਟੋਰੀਕਲ ਡੇ ਬਾਰੇ ਕਿ ਅੱਜ 23 ਜੂਨ ਦਾ ਦਿਨ ਹੈ। ਅੱਜ ਤੋਂ ਠੀਕ 40 ਸਾਲ ਪਹਿਲਾਂ ਭਾਰਤ ਦੀ ਖੁਫੀਆ ਏਜੰਸੀ ਰਾਅ ਨੇ 에ਅਰ ਇੰਡੀਆ ਦੇ ਇੱਕ ਨਿਕਸ਼ਾ ਜਹਾਜ਼ ਨੂੰ ਬੰਬਾਂ ਨਾਲ ਉਡਾਉਣ ਦੀ ਸਾਜ਼ਿਸ਼ ਕੀਤੀ ਸੀ, ਜਿਸ ਵਿੱਚ 329 ਬੇਗੁਨਾਹ ਮੁਸਾਫਰ ਜਿਹੜੇ ਮਾਰੇ ਗਏ ਸਨ। ਭਾਰਤੀ ਏਜੰਸੀਆਂ ਵੱਲੋਂ ਇਸ ਨਿੰਦਣਯੋਗ ਕਾਰਵਾਈ ਨੂੰ ਸਿੱਖਾਂ ਦੇ ਖਾਤੇ ਵਿੱਚ ਪਾਇਆ ਗਿਆ ਅਤੇ ਅੱਜ ਵੀ ਇਹ ਪੂਰ ਪ੍ਰਚਾਰ ਕਰ ਰਹੇ ਨੇ, ਜਦੋਂ ਕਿ ਹੁਣ ਇੰਡੀਅਨ ਸਟੇਟ ਵੱਲੋਂ ਕੀਤੇ ਜਾ ਰਹੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਜਿਹੜੀ ਸੱਚਾਈ ਹੈ ਸਾਰੀ ਦੁਨੀਆ ਸਾਹਮਣੇ ਆ ਚੁੱਕੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅੱਜ 23 ਜੂਨ ਦਾ ਦਿਨ ਹੈ ਤੇ 23 ਜੂਨ 1985 ਨੂੰ ਅੱਜ ਤੋਂ ਠੀਕ 40 ਸਾਲ ਪਹਿਲਾਂ ਕਨਿਸ਼ਕਾ ਜਿਹੜਾ ਜਹਾਜ਼ 에ਅਰ ਇੰਡੀਆ ਦਾ, ਉਹਦਾ ਨਾਂ ਇਹਨਾਂ ਨੇ ਕਨਿਸ਼ਕਾ ਰੱਖਿਆ ਹੋਇਆ ਸੀ, ਉਹ ਆਇਰਲੈਂਡ ਦੇ ਕੋਸਟ ਦੇ ਉੱਤੇ ਜਿਹੜਾ ਸਵੇਰੇ 8:20 ਦੇ ਉੱਤੇ ਧਮਾਕਾ ਹੁੰਦਾ ਹੈ ਜਹਾਜ਼ ਦੇ ਵਿੱਚ। ਮੌਂਟਰੀਆਲ ਤੋਂ ਉੱਡਿਆ ਜਾ ਰਿਹਾ ਸੀ ਭਾਰਤ, ਔਰ ਉਸ ਦੇ ਵਿੱਚ 329 ਬੇਗੁਨਾਹ ਮੁਸਾਫਰ, ਜਿਨ੍ਹਾਂ ਦੇ ਵਿੱਚ ਜਹਾਜ਼ ਦਾ ਕਰੂ ਵੀ ਸ਼ਾਮਲ ਹੈ। ਉਹਨਾਂ ਦਾ ਇੱਕ ਪਾਇਲਟ ਸਿੱਖ ਪਾਇਲਟ ਸੀ, ਪਿੰਡਰ ਕਰਕੇ ਉਹਨਾਂ ਦਾ, ਔਰ ਉਹਦੇ ਸਿੱਖ ਮੁਸਾਫਰ ਵੀ ਸਨ, ਅੱਡ ਨੈਸ਼ਨੈਲਿਟੀਜ਼ ਦੇ, ਕੈਨੇਡੀਅਨ ਵੀ, ਬ੍ਰਿਟਿਸ਼ ਵੀ, ਇੰਡੀਅਨ ਸਿਟੀਜ਼ਨਸ ਵੀ, ਕੁਛ ਹੋਰ ਮੁਲਕਾਂ ਦੇ ਵੀ। ਔਰ ਇਹ ਜਿਹੜਾ ਹਾਦਸਾ ਕਨਿਸ਼ਕਾ ਦਾ, ਜਿਹੜਾ ਭਾਰਤੀ ਪ੍ਰਚਾਰ ਤੰਤਰ ਨੇ ਫੌਰਨ ਸਿੱਖਾਂ ਦੇ ਖਾਤੇ 'ਚ ਪਾਇਆ, ਉਸ ਤੋਂ ਪਹਿਲਾਂ ਐਸਾ ਮਾਹੌਲ ਸਿਰਜਿਆ ਗਿਆ ਸੀ, ਬਿਆਨਬਾਜ਼ੀਆਂ ਚੱਲ ਰਹੀਆਂ ਸੀ। ਔਰ ਇਸ ਗੱਲ ਦਾ ਧਿਆਨ ਰਹੇ ਕਿ ਸ਼ਾਇਦ ਉਦੋਂ ਜਿਨ੍ਹਾਂ ਨੂੰ ਇਸ ਗੱਲ ਦੀ ਪੂਰੀ ਸਮਝ ਨਹੀਂ ਵੀ ਆਈ, ਖਾਸ ਤੌਰ ਤੇ ਇੰਟਰਨੈਸ਼ਨਲ ਕਮਿਊਨਿਟੀ ਨੂੰ, ਕਿਉਂਕਿ ਜਦੋਂ ਅਸੀਂ 84 ਦਾ ਪੀਰੀਅਡ ਦੇਖਦੇ ਹਾਂ, ਉਦੋਂ ਅਜੇ ਭਾਰਤ ਦਾ ਇਮੇਜ ਭਾਵੇਂ ਇੱਕ ਸੱਪਾਂ ਵਾਲਾ ਮੁਲਕ ਜਾਂ ਭੁੱਖ ਨੰਗ, ਭੁੱਖ ਪਿਆਸ ਜਾਂ ਮਾੜਾ ਮੋਟਾ ਗਾਂਧੀ ਦੇ ਨਾਂ ਕਰਕੇ ਉਸ ਨੂੰ ਜਾਣਦੇ ਸੀ, ਪਰ ਇਸ ਸਟੇਟ ਨੇ ਕਿਵੇਂ ਦਹਿਸ਼ਤਗਰਦੀ ਨੂੰ ਐਜ਼ ਏ ਸਟੇਟ ਪਾਲਿਸੀ ਅਡਾਪਟ ਕੀਤਾ ਹੋਇਆ। ਔਰ ਜੂਨ 84 ਜਦੋਂ ਅਟੈਕ ਫੁੱਲ ਸਕੇਲ ਸਿੱਖ ਕੌਮ ਦੇ ਉੱਤੇ ਹੁੰਦਾ ਹੈ, ਟੋਟਲ ਵਾਰ, ਜਿਸ ਦੇ ਵਿੱਚ ਦਰਬਾਰ ਸਾਹਿਬ ਤੇ 37 ਹੋਰ ਇਤਿਹਾਸਕ ਗੁਰਦੁਆਰੇ ਨਿਸ਼ਾਨੇ ਤੇ ਲਏ ਜਾਂਦੇ ਨੇ, ਉਹ ਵੀ ਕਿਉਂਕਿ ਉਦੋਂ ਤੱਕ ਸਿੱਖਾਂ ਬਾਰੇ ਜਾਂ ਪੰਜਾਬ ਬਾਰੇ ਤਾਂ ਜਾਣਕਾਰੀ ਕੋਈ ਬਹੁਤੀ ਇੰਟਰਨੈਸ਼ਨਲੀ ਹੈ ਵੀ ਨਹੀਂ ਸੀ, ਔਰ ਇਵੇਂ ਦਾ ਨਾ ਸੋਸ਼ਲ ਮੀਡੀਆ ਪਾਰਟ ਸੀ, ਨਾ ਭਾਰਤ ਬਾਰੇ ਕੋਈ ਦੁਨੀਆ 'ਚ ਭੁੱਖ ਨੰਗ ਜਿਹੜੀ ਹੈ ਉਸ ਦੇ ਤੌਰ 'ਤੇ ਉਹਨੂੰ ਜਾਣਿਆ ਜਾਂਦਾ ਸੀ, ਕੰਟਰੀ ਔਰ ਵਿਦ ਹੰਗਰ, ਔਰ ਜਿੱਥੇ ਸਨੇਕ ਚਾਰਮਰਸ ਨੇ ਜਾਂ ਜਗਲਰ ਨੇ, ਮਦਾਰੀ ਨੇ, ਜਾਦੂ ਕਰਦੇ ਨੇ, ਔਰ ਜਿਹੜੇ ਨੇ ਉਹ ਨਟੰਕੀ ਕਰਦੇ ਨੇ, ਇਸ ਕਿਸਮ ਦੀ ਇਮੇਜ ਸੀ। ਔਰ ਪੰਜਾਬ ਨੂੰ ਕੱਟ ਆਫ ਕਰਤਾ ਗਿਆ ਸੀ ਰੈਸਟ ਆਫ ਵਰਲਡ ਤੋਂ, ਦੁਨੀਆ ਨੂੰ ਪਤਾ ਨਾ ਲੱਗੇ। ਈਵਨ ਜਿਹੜੇ ਫੋਰਨ ਕੋਰਸਪੋਂਡੈਂਟ, ਕਿਉਂਕਿ 1982 ਤੋਂ 84 ਤੱਕ ਜਦੋਂ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ, ਅੰਮ੍ਰਿਤਸਰ ਸੈਂਟਰ ਤਾਂ ਬਣ ਗਿਆ ਸੀ, ਖਬਰਾਂ ਨਿਕਲ ਰਹੀਆਂ ਸੀ ਬਾਹਰ, ਔਰ ਉਸ ਜ਼ਮਾਨੇ 'ਚ ਵੀ ਜਿਹੜਾ ਉਹਨਾਂ ਦਾ ਪ੍ਰਚਾਰ ਤੰਤਰ ਹੈ ਉਹ ਸਾਰੀ ਸਿੱਖ ਕੌਮ ਨੂੰ ਹੀ ਦਹਿਸ਼ਤਗਰਦੀ ਦੇ ਖਾਤੇ 'ਚ ਪਾਉਣ ਲਈ ਇੰਟਰਨੈਸ਼ਨਲ ਮੀਡੀਆ 'ਚ ਵੀ ਉਹੀ ਇਮੇਜਿੰਗ ਦਿੱਤੀ ਜਾ ਰਹੀ ਸੀ। ਔਰ ਕਿਉਂਕਿ ਅੱਜ ਜਦੋਂ ਅਸੀਂ ਹੁਣ ਈਰਾਨ ਦੇ ਨਾਲ ਜੋ ਟਕਰਾਅ, ਪਹਿਲਾਂ ਇਜ਼ਰਾਈਲ ਨੇ ਅਟੈਕ ਕੀਤਾ, ਫਿਰ ਅਮਰੀਕਾ ਨੇ ਕੀਤਾ, ਅੱਜ ਦੀਆਂ ਖਬਰਾਂ ਨੇ ਵੀ ਈਰਾਨ ਨੇ ਜਵਾਬੀ ਮਿਸਾਈਲਾਂ ਕਤਰ ਔਰ ਇਰਾਕ ਦੇ ਵਿੱਚ ਅਮਰੀਕਨ ਫੌਜੀ ਬੇਸਿਸ ਦੇ ਉੱਤੇ ਦਾਗੀਆਂ ਨੇ। ਹਾਲਾਂ ਉਹਨਾਂ 'ਚ ਕੋਈ ਕੈਜੂਅਲਟੀਜ਼ ਦਾ ਨਹੀਂ ਹੈ, ਉਸ ਦੀ ਵੀ ਅਸੀਂ ਗੱਲ ਕਰਾਂਗੇ। ਔਰ ਉਸ ਪੀਰੀਅਡ 'ਚ ਤੁਸੀਂ ਇਮੈਜਿਨ ਕਰੋ ਕਿ 1979 'ਚ ਜਦੋਂ ਕਿ ਆਇਤੁੱਲਾ ਖਮੀਨੀ ਜਿਹੜਾ ਫਰਾਂਸ ਤੋਂ ਜਾ ਕੇ ਈਰਾਨ ਦੇ ਵਿੱਚ ਟੇਕ ਓਵਰ ਕਰਦੇ ਨੇ, ਰਜ਼ਾ ਸ਼ਾਹ ਪਹਿਲਵੀ ਜਿਹੜਾ ਉਹਨੂੰ ਉੱਥੋਂ ਭੱਜਣ ਤੋਂ ਮਜਬੂਰ ਹੋਣਾ ਪੈਂਦਾ, ਔਰ ਜਿਹਨੂੰ ਇਰਾਨੀਅਨ ਰੈਵੋਲੂਸ਼ਨ ਕਿਹਾ ਗਿਆ। ਔਰ ਫਿਰ ਉਹਨਾਂ ਦੀ ਇੱਕ ਭੀੜ ਅਮਰੀਕਨ ਐਮਬੈਸੀ ਦੇ ਉੱਤੇ ਜਾ ਕੇ ਝਪਟਦੀ ਹੈ, ਉੱਥੇ ਜਿਹੜੇ ਨੇ ਉਹਨਾਂ ਨੂੰ ਜਿਹੜਾ ਉਹ ਐਜ਼ ਏ ਪ੍ਰਿਜ਼ਨਰ ਲਿਆ ਜਾਂਦਾ, ਜਿਹੜੇ ਲੰਬਾ ਵਕਤ ਫਿਰ ਉਹਨਾਂ ਦੇ ਰਿਲੀਜ਼ ਦੇ ਲਈ ਕਈ ਕੁਛ ਚੱਲਦਾ ਰਿਹਾ। ਔਰ ਈਵਨ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਜਿਮੀ ਕਾਰਟਰ ਉਹ ਸੈਕੰਡ ਟਰਮ ਇਸ ਲਈ ਲੂਜ਼ ਕਰ ਗਏ ਕਿਉਂਕਿ ਉਹਨਾਂ ਨੂੰ ਜਿਹੜੇ ਫੜੇ ਹੋਏ ਸੀ ਅਮਰੀਕਨ ਅਧਿਕਾਰੀ ਔਰ ਦੂਸਰੇ ਐਮਬੈਸੀ 'ਚੋਂ, ਉਹਨਾਂ ਨੂੰ ਛਡਾਉਣ ਦੇ ਲਈ ਜਿਹੜਾ ਇੱਕ ਆਪਰੇਸ਼ਨ ਕੀਤਾ ਗਿਆ ਉਹ ਕਾਮਯਾਬ ਨਹੀਂ ਹੋਇਆ। ਸੋ ਉਹ ਨੈਗੇਟਿਵਿਟੀ ਸੀ ਉਹਨਾਂ ਦੀ ਜਿਮੀ ਕਾਰਟਰ ਦੀ ਸੈਕੰਡ ਟਰਮ ਵੇਲੇ। ਪਰ ਉਸ ਦੌਰ ਦੇ ਵਿੱਚ ਖਮੀਨੀ ਜ਼ਾਹਰ ਹੈ ਕਿ ਵੈਸਟਰਨ ਵਰਲਡ ਦੇ ਵਿੱਚ, ਅਮਰੀਕਾ ਦੇ ਵਿੱਚ ਵੀ ਇੱਕ ਬਹੁਤ ਨੈਗੇਟਿਵ, ਕਿਉਂਕਿ ਅਮਰੀਕਨ ਤਾਂ ਫਸੇ ਹੋਏ ਸੀ ਔਰ ਈਰਾਨ ਵਾਲੇ ਵੀ ਉਹਨਾਂ ਨੂੰ ਜਿਹੜੇ ਉੱਥੋਂ ਉਹਨਾਂ ਨੂੰ ਅਗਵਾ ਕੀਤਾ ਜਾਂ ਚੁੱਕਿਆ, ਉਹਨਾਂ ਨੂੰ ਰੋਜ਼ ਆਪਣੀ ਟੀਵੀ ਤੇ ਬਿਠਾ ਕੇ
ਅਪੀਲਾਂ ਕਰਵਾਉਂਦੇ ਹੁੰਦੇ ਸੀ ਕਿ ਅਮਰੀਕਨ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਅਮਰੀਕਨ ਸਰਕਾਰ ਨੂੰ ਵੀ ਸਾਨੂੰ ਛਡਾਓ। ਸੋ ਉਹਨਾਂ ਨੇ, ਕਿਉਂਕਿ ਹੁਣ ਸੰਤ ਭਿੰਡਰਾਂਵਾਲੇ ਇੱਕ ਪੂਰੇ ਸੰਤ ਸਿਪਾਹੀ ਦੇ ਰੂਪ 'ਚ ਸਿੱਖੀ ਦਾ ਪ੍ਰਚਾਰ, ਧਾਰਮਿਕ ਹੱਕਾਂ ਦੇ ਲਈ, ਸਿਆਸੀ ਹੱਕਾਂ ਦੇ ਲਈ ਜਾਗਰੂਕਤਾ, ਤੇ ਜਿਹੜਾ ਇੰਡੀਅਨ ਮੀਡੀਆ ਨੇ ਉਸ ਪੀਰੀਅਡ ਦੇ ਵਿੱਚ ਸਿੱਖਾਂ ਨੂੰ ਨੈਗੇਟ ਕਰਨ ਦੇ ਲਈ ਤਾਂ ਜੋ ਉਹਨਾਂ ਦਾ ਪ੍ਰੋਪੇਗੈਂਡਾ ਚੱਲ ਰਿਹਾ ਸੀ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਉਹ ਖਮੀਨੀ ਦੇ ਤੌਰ ਤੇ ਪ੍ਰੈਜ਼ੈਂਟ ਕਰਦੇ ਸੀ। ਉਹ ਕਹਿੰਦੇ ਸੀ ਵੀ ਇਹ ਸਿੱਖਾਂ ਦਾ ਖਮੀਨੀ ਹੈ। ਹੁਣ ਕਿਉਂਕਿ ਵੈਸਟਰਨ ਵਰਲਡ ਦੇ ਵਿੱਚ ਖਮੀਨੀ ਦੇ ਲਈ ਹੇਟਰਡ ਸੀ, ਜ਼ਾਹਰ ਹੈ ਵੀ ਉਹਨਾਂ ਦੇ ਬੰਦੇ ਵੀ ਫੜੇ ਹੋਏ ਸੀ, ਔਰ ਈਰਾਨ ਨੂੰ ਲੈ ਕੇ ਜਿਹੜਾ ਹੈ ਉਹ ਇੱਕ ਡਿਫਰੈਂਟ ਵਿਊ ਪੁਆਇੰਟਸ। ਸੋ ਉਦੋਂ ਕਿਉਂਕਿ ਵੈਸਟਰਨ ਵਰਲਡ ਇਵੇਂ ਸੋਚਦਾ ਸੀ, ਸੋ ਉਹਨਾਂ ਨੂੰ, ਔਰ ਈਵਨ 60 ਮਿੰਟਸ ਪ੍ਰੋਗਰਾਮ ਦਾ ਇੱਕ ਐਂਕਰ ਜਿਹੜੀ ਉਹਨਾਂ ਦੀ ਟੀਮ ਜਦੋਂ ਜਾਂਦੀ ਹੈ ਸੰਤ ਭਿੰਡਰਾਂਵਾਲਿਆਂ ਨੂੰ ਇੰਟਰਵਿਊ ਕਰਨ, ਤੇ ਉਹ ਉਹਨਾਂ ਨੂੰ ਪੁੱਛਦੇ ਨੇ ਵੀ ਤੁਹਾਨੂੰ ਜਿਹੜਾ ਇਹ ਕਿਹਾ ਜਾਂਦਾ ਵੀ ਤੁਸੀਂ ਸਿੱਖਾਂ ਦਾ ਖਮੀਨੀ ਹੋ, ਤਾਂ ਉਹਨਾਂ ਨੇ ਕਿਹਾ ਵੀ ਮੈਂ ਤਾਂ ਗੁਰੂ ਕਾ ਸਿੱਖ ਹੈ, ਔਰ ਗੁਰੂ ਕਾ ਸਿੱਖ ਹੱਕਾਂ ਲਈ ਖਲੋਂਦਾ ਹੈ, ਕਿਸੇ ਦੇ ਉੱਤੇ ਵਾਰ ਨਹੀਂ ਕਰਦਾ। ਹਾਂ, ਜਦੋਂ ਸਾਨੂੰ ਨਿਸ਼ਾਨੇ ਤੇ ਲਿਆ ਜਾਂਦਾ ਜਦ ਅਸੀਂ ਉਹਦੀ ਜਵਾਬੀ ਕਾਰਵਾਈ ਕਰਦੇ ਹਾਂ, ਪਰ ਮੈਂ ਗੁਰੂ ਕਾ ਸਿੱਖ ਹਾਂ। ਸੋ ਮੈਂ ਇਹ ਇਸ ਲਈ ਯਾਦ ਦਹਾਨੀ ਕਰਵਾ ਰਿਹਾ ਕਿ ਵੀ ਇਹ ਜਦੋਂ ਅਸੀਂ ਸਿੱਖਾਂ ਦੇ ਖਿਲਾਫ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਲਫ਼ਜ਼ ਜਿਹੜੇ ਉਹਨਾਂ 80s ਦੇ ਵਿੱਚ ਹੀ ਘੜੇ ਗਏ, ਉਸ ਦੇ ਪਸਮੰਜਰ ਦੇ ਵਿੱਚ, ਉਸ ਦੇ ਪਿਛੋਕੜ 'ਚ ਦੇਖਦੇ ਹਾਂ ਕਿ ਵੀ ਇਸ ਸਾਰੀ ਤਹਿਰੀਕ ਨੂੰ ਜਾਂ ਸਿੱਖਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਲਈ ਜੋ ਸੰਤ ਭਿੰਡਰਾਂਵਾਲਿਆਂ ਦੇ ਰੂਪ ਦੇ ਵਿੱਚ ਕਿ ਭਾਈ ਅੰਮ੍ਰਿਤ ਛਕਾਣਾ ਹੈ, ਉਹਨਾਂ ਨੂੰ ਜਦੋਂ ਪੁੱਛਿਆ ਉਹ ਕਹਿੰਦੇ ਸੀ ਵੀ ਮੈਂ ਤਾਂ ਜਿਹੜਾ ਉਹ ਇੱਕ ਧਾਰਮਿਕ ਪ੍ਰਚਾਰਕ ਦੇ ਨਾਤੇ ਆਪਣੇ ਸਿੰਘਾਂ ਨੂੰ ਜਿਹੜਾ, ਔਰ ਇਹ ਹੈ ਅਸੀਂ ਉਹਨਾਂ ਦੇ ਹੱਕਾਂ ਦੇ ਲਈ ਕੌਮ ਦੇ ਤਾਂ ਹਾਂ, ਲੇਕਿਨ ਮੇਰਾ ਮੁੱਢਲਾ ਕੰਮ ਹੈ ਅੰਮ੍ਰਿਤ ਛਕਾਣਾ, ਨਸ਼ੇ ਛਡਾਉਣਾ, ਔਰ ਜਿਹੜਾ ਔਰ ਕਿਸੇ ਦੀ ਵੀ ਧੀ ਭੈਣ ਦੇ ਨਾਲ ਧੱਕਾ ਹੋਏ, ਕਿਸੇ ਦੀ ਵੀ, ਅਸੀਂ ਉਸ ਦੇ ਖਿਲਾਫ ਜਿਹੜਾ ਉਹ ਖਲੋਂਦੇ ਹਾਂ ਔਰ ਉਸ ਦੇ ਖਿਲਾਫ ਕਾਰਵਾਈ ਕਰਦੇ ਹਾਂ। ਕਿੰਨੀਆਂ ਹੀ ਉਦਾਹਰਨਾਂ ਨੇ ਇਸ ਗੱਲ ਦੀਆਂ। ਲੇਕਿਨ ਉਦੋਂ ਕਿਉਂਕਿ ਵੈਸਟ ਦੇ ਵਿੱਚ ਖਮੀਨੀ ਬਹੁਤ ਹੇਟਰਡ ਵਾਲਾ ਵਰਡ ਸੀ, ਜਿਵੇਂ ਹੁਣ ਵੀ ਜਿਹੜਾ ਕ੍ਰਾਈਸਿਸ ਆ ਉਸ ਨਾਲ ਅਸੀਂ ਦੇਖ ਹੀ ਰਹੇ ਹਾਂ ਵੀ ਕੀ ਕੁਝ ਚੱਲ ਰਿਹਾ। ਸੋ ਉਦੋਂ ਇੰਡੀਅਨਸ ਨੇ ਕਿੰਨੀ ਜਿਹੜੀ ਨੀਚਤਾ ਦੇ ਨਾਲ ਇਹ ਸਾਰੇ ਪਾਰਟ ਨੂੰ ਵੀ ਚੁਣਿਆ। ਪਰ ਇਹਦੇ ਬਾਵਜੂਦ ਜਿਵੇਂ ਅਸੀਂ ਘੱਲੂਘਾਰਾ ਹਫ਼ਤੇ ਦੇ ਦੌਰਾਨ ਮੈਂਸ਼ਨ ਕੀਤਾ ਸੀ ਕਿ ਭਾਵੇਂ ਸਾਰੇ ਬਾਹਰਲੇ ਰਿਪੋਰਟਰ ਕੱਢ ਦਿੱਤੇ ਗਏ ਸੀ, ਬ੍ਰਹਮ ਚਲਾਨੀ ਅੱਜ ਤਾਂ ਉਹ ਹਿੰਦੂ ਤਵੀਆਂ ਦਾ ਵੱਡਾ ਥਿੰਕ ਟੈਂਕਰ ਬਣਿਆ ਹੋਇਆ, ਉਸ ਜ਼ਮਾਨੇ 'ਚ ਸਾਊਥ ਦਾ, ਸ਼ਾਇਦ ਕੇਰਲਾ ਦਾ ਹੈ, ਇਹ ਐਸੋਸੀਏਟਡ ਪ੍ਰੈਸ ਦਾ ਮੇਨ ਰਿਪੋਰਟਰ ਸੀ, ਇਹ ਅੰਮ੍ਰਿਤਸਰ 'ਚ ਰਿਹਾ। ਫਿਰ ਇਹਨੇ ਸ਼ਿਮਲੇ ਤੋਂ ਜਾ, ਕਿਉਂਕਿ ਸ਼ਿਮਲਾ ਉਸ ਸਾਰੇ ਕਾਨੂੰਨਾਂ ਤੋਂ ਬਾਹਰ ਸੀ ਜਿਹਦੇ ਥੱਲੇ ਕੋਈ ਡਿਸਪੈਚ ਪੰਜਾਬ, ਹਰਿਆਣਾ, ਚੰਡੀਗੜ੍ਹ ਤਾਂ ਡਿਸਟਰਬਡ ਏਰੀਆ ਐਲਾਨੇ ਹੋਏ ਸੀ। ਔਰ ਉਦੋਂ ਪਤਾ ਲੱਗਾ ਵੀ ਕਿਵੇਂ ਪੁਆਇੰਟ ਬਲੈਂਕ ਰੇਂਜ ਤੇ ਸਿੱਖਾਂ ਨੂੰ ਮਾਰਿਆ, ਉਹਨਾਂ ਦੀਆਂ ਪੱਗਾਂ ਨਾਲ ਹੀ ਉਹਨਾਂ ਦੀਆਂ ਬਾਹਾਂ ਬੰਨੀਆਂ ਹੋਈਆਂ ਸੀ, ਔਰ ਕਿਵੇਂ ਅੱਧ ਜਿਹੜੇ ਜ਼ਖਮੀ ਵੀ ਸੀ ਉਹਨਾਂ ਨੂੰ ਵੀ ਸਾੜਿਆ ਗਿਆ। ਔਰ ਦੂਸਰਾ ਲੇਕਿਨ ਔਰ ਇਸ ਸਾਰੇ ਨੇ ਉਸ ਵੇਲੇ ਕੈਨੇਡਾ ਦੇ ਸਿੱਖ ਤਾਂ ਜਿੱਥੇ ਬੈਠੇ ਸੀ ਉਹਨਾਂ ਨੇ ਪ੍ਰੋਟੈਸਟ ਕੀਤਾ, ਲੇਕਿਨ ਕੁਝ ਥਾਵਾਂ ਤੇ ਕਾਫੀ ਹਮਦਰਦੀ ਸੀ, ਕੈਨੇਡਾ 'ਚ ਖਾਸ ਤੌਰ ਤੇ, ਕਿਉਂਕਿ ਕੈਨੇਡਾ 'ਚ ਪਰਸੈਂਟੇਜ ਵਾਈਜ਼ ਸਿੱਖ ਵੀ ਜ਼ਿਆਦਾ ਸੀ, ਪੋਲੀਟੀਕਲ ਅਵੇਅਰਨੈਸ ਵੀ ਰਹੀ ਹੈ, ਗਦਰ ਮੂਵਮੈਂਟ ਔਰ ਦੂਸਰੀਆਂ ਉੱਥੋਂ ਨਿਕਲੀਆਂ। ਅਮਰੀਕਾ ਦੇ ਵਿੱਚ ਨਾਰਥ ਕੈਰੋਲਾਈਨਾ ਦਾ ਸੈਨੇਟਰ ਜੈਸੀ ਹੈਲਮਜ਼ ਵਰਗੇ ਸਿੱਖਾਂ ਦੇ ਲਈ ਹਮਦਰਦੀ ਰੱਖਦੇ ਸੀ, ਸੈਨੇਟਰਸ ਨੇ ਵੀ ਆਵਾਜ਼ ਚੁੱਕੀ। ਸੋ ਇੰਡੀਅਨ ਗਵਰਨਮੈਂਟ ਨੂੰ ਇਹ ਲੱਗਾ ਕਿ ਵੀ ਇਹ ਜਿਹੜੀ ਸਿੱਖਾਂ ਦਾ ਇਸ਼ੂ ਹੈ, ਖਾਸ ਤੌਰ ਤੇ ਜੂਨ 84 ਘੱਲੂਘਾਰੇ ਤੋਂ ਬਾਅਦ, ਇਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੋਈ ਸਿੰਪਥੀ ਨਾ ਲੈ। ਜਿਵੇਂ ਹੁਣ ਅਸੀਂ ਦੇਖਦੇ ਹਾਂ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਇੰਡੀਆ ਦਾ ਵੈਪਨ ਜਿਹੜਾ ਉਹਨਾਂ ਨੇ ਯੂਜ਼ ਕੀਤਾ, ਉਸ ਤੋਂ ਬਾਅਦ ਉਹ ਐਕਸਪੋਜ਼ ਹੋਏ ਐਜ਼ ਏ ਰੋਗ ਸਟੇਟ। ਸਾਡਾ ਕੇਸ ਜਿਹੜਾ ਹੈ ਉਹ ਹਾਈਲਾਈਟ ਹੋਇਆ। ਹੁਣ ਇਹੀ ਕਹਾਣੀ ਜੂਨ 84 ਤੋਂ ਬਾਅਦ ਹੋਣੀ ਸ਼ੁਰੂ ਹੋ ਗਈ ਸੀ। ਇਹ ਸਾਨੂੰ 40 ਸਾਲ ਵੇਟ ਨਾ ਕਰਨਾ ਪੈਂਦਾ, ਪਰ ਉਹਨਾਂ ਦੀ ਸਪਾਈ ਏਜੰਸੀ ਰਾਹ ਨੇ ਇੰਨਾ ਇਹ ਮਾਸਟਰਮਾਈਂਡ ਕੇਸ ਕੀਤਾ, ਕਿਉਂਕਿ ਉਹਨਾਂ ਦੇ ਲਈ ਇਹ ਜਿਹੜੇ ਸਪਾਈਂਗ ਏਜੰਸੀਜ਼ ਹੁੰਦੀਆਂ ਨੇ, ਇਹਨਾਂ ਦੇ ਲਈ ਹਿਊਮਨ ਲਾਈਫ ਕੋਈ ਮੈਟਰ ਨਹੀਂ ਕਰਦੀ। ਉਹਨਾਂ ਨੇ ਇਹ ਜੋ ਪ੍ਰੋਗਰਾਮ ਜਿਹੜਾ ਬੇਗੁਨਾਹ ਨੂੰ ਮਾਰਨ ਦਾ ਲਿਖਿਆ, ਏਅਰ ਇੰਡੀਆ ਦਾ ਡਿਜ਼ਾਸਟਰ ਕਰਨਾ, ਔਰ ਇਸ ਇੱਕ ਵਾਕਿਆ, ਔਰ ਉਹਨਾਂ ਨੇ ਕਿਉਂਕਿ ਸਿੱਖ ਚਿਹਰੇ ਵਰਤੇ ਗਏ, ਐਮੋਸ਼ਨਲ ਸਟੂਪਿਡ ਬਣਾ ਕੇ ਇਹਨਾਂ ਦਾ ਆਪਣਾ ਇਹ ਸਾਰਾ ਧੰਦਾ ਸੀ। ਔਰ ਉਹਦਾ ਨਤੀਜਾ ਇਹ ਹੋਇਆ ਵੀ ਖਾਲਿਸਤਾਨ ਦੀ ਮੂਵਮੈਂਟ ਜਿਹੜੀ ਜਿੱਥੇ ਇੱਕ ਪਾਸੇ ਸਿੱਖ ਵਿਕਟਮ ਸੀ, ਸਾਨੂੰ ਇਹਨਾਂ ਨੇ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਪਾ ਦਿੱਤਾ, ਜਿਹੜਾ ਟੈਗ ਜਾਰੀ ਰਿਹਾ। ਔਰ ਇਹਦੇ ਬਾਵਜੂਦ ਕਿ ਕਿਉਂਕਿ ਕੈਨੇਡਾ 'ਚ ਉਸ ਲੈਵਲ ਦੇ ਉੱਤੇ ਉਦੋਂ ਨਾ ਉਹਨਾਂ ਦੀਆਂ ਆਪਣੀਆਂ ਇੰਟੈਲੀਜੈਂਸ ਏਜੰਸੀ, ਸੀਸਸ ਤਾਂ ਬਾਅਦ ਦੇ ਵਿੱਚ ਫਾਊਂਡ RCMP ਔਰ ਦੂਸਰਾ ਹੁੰਦਾ,
ਉਹ ਬੜੀਆਂ ਵਲਨਰੇਬਲ ਸੀ। ਇੰਡੀਅਨ ਬਹੁਤ ਸਮਾਰਟ ਸੀ। ਉਹਨਾਂ ਦੀ ਸਪਾਈ ਏਜੰਸੀ ਨੇ ਪਹਿਲਾਂ ਇਸ ਕਿਸਮ ਦੇ ਆਪਰੇਸ਼ਨ, ਬੰਗਲਾਦੇਸ਼ ਆਪਰੇਸ਼ਨ ਇਹਨਾਂ ਦਾ ਸੀ, ਪਾਕਿਸਤਾਨ ਨੂੰ 2 ਹਿੱਸਿਆਂ 'ਚ ਤੋੜਿਆ ਹੋਇਆ ਸੀ, ਔਰ ਉਹੀ ਜਿਹੜੀ ਬੰਗਲਾਦੇਸ਼ ਆਪਰੇਸ਼ਨ ਸਿੱਕਮ ਦੇ ਵਿੱਚ ਕਿਵੇਂ ਚੋਗਿਆਲ ਨੂੰ ਪਾਸੇ ਕਰਕੇ ਇਹਨਾਂ ਨੇ ਪਾਵਰ ਹਥਿਆਈ। ਔਰ ਇੰਟੈਲੀਜੈਂਸ ਬਿਊਰੋ ਇੰਡੀਆ ਦਾ ਜਿਹੜਾ ਬ੍ਰਿਟਿਸ਼ ਪੀਰੀਅਡ ਤੋਂ ਹੀ ਚੱਲ ਰਿਹਾ ਸੀ, ਪਾਕਿਸਤਾਨ 'ਚ ਵੀ ਇੰਟੈਲੀਜੈਂਸ ਬਿਊਰੋ, ਉਹਦੇ ਚੋਂ ਹੀ 94 ਆਫੀਸਰ ਕੱਢ ਕੇ ਇੰਦਰਾ ਗਾਂਧੀ ਨੇ ਰਾਹ ਬਣਾਈ। RN ਕੌ ਇੰਟੈਲੀਜੈਂਸ ਬਿਊਰੋ ਦਾ ਸੀ। ਸੋ ਉਹਨਾਂ ਨੇ ਅੱਗੋਂ ਸਿੱਖਾਂ ਦੇ ਨੂੰ ਕਿਵੇਂ ਟਿਕਾਣੇ ਲਾਉਣਾ ਹੈ, ਉਹਨਾਂ ਦੇ ਲਈ ਰਾਹ ਨੇ ਇੱਕ ਅੱਡ ਗਰੁੱਪ ਬਣਾਇਆ ਜਿਹਦੇ 'ਚ ਸਿੱਖ ਆਫੀਸਰ ਨਹੀਂ ਸੀ ਇਨਵੋਲਵ ਕੀਤੇ ਗਏ। ਉਹਨੂੰ ਥਰਡ ਏਜੰਸੀ ਕਹਿੰਦੇ ਸੀ। ਉਸ ਥਰਡ ਏਜੰਸੀ ਨੇ ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਉਹ ਸਿਚੁਏਸ਼ਨ ਕੰਟਰਾਈਵ ਕੀਤੀ ਕਿ ਵੀ ਅਲਟੀਮੇਟਲੀ ਉਹਨੂੰ ਲੋਕਾਂ 'ਚ ਵੇਚਣ ਲਈ ਲਾ ਐਂਡ ਆਰਡਰ ਪ੍ਰੋਬਲਮ ਕਹੋ ਜੀ। ਇੱਥੇ ਵੀ ਹੁਣ ਸਾਹਮਣੇ ਆਉਂਦਾ ਵੀ ਕਿਵੇਂ ਇਹੀ ਇਨੋਸੈਂਟ ਦੀਆਂ ਕਿਲਿੰਗਸ ਵੀ ਕਰਦੇ ਰਹੇ, ਬੱਸਾਂ 'ਚੋਂ ਕੱਢ ਕੇ ਮਾਰਨਾ, ਢਿਲਵਾਂ ਕਾਂਡ, ਦੂਜੇ ਇਹਨਾਂ ਦਾ ਆਪਣਾ ਕੰਮ ਸੀ। ਪਰ ਉਹ ਤਾਂ ਉਹਨਾਂ ਦਾ ਚੱਲ ਹੀ ਰਿਹਾ ਸੀ। ਪਰ ਇਹ ਜਿਹੜਾ 에ਅਰ ਇੰਡੀਆ ਦਾ ਹਾਦਸਾ ਕਰਵਾਇਆ ਗਿਆ, ਇਹਨੇ ਸਾਡਾ ਬਹੁਤ ਨੁਕਸਾਨ ਕੀਤਾ। ਔਰ ਕੈਨੇਡਾ 'ਚ ਕਿਉਂਕਿ ਵਲਨਰੇਬਲ ਇੰਟੈਲੀਜੈਂਸ ਏਜੰਸੀ ਸੀ, ਉਹਨੂੰ ਮਿਸ ਇਨਫੋਰਮੇਸ਼ਨ ਫੀਡ ਕਰਦੇ ਰਹੇ। ਔਰ ਜਦੋਂ ਟਰਾਇਲ ਦੇ ਉੱਤੇ ਕੇਸ ਗਿਆ ਤੇ ਉਹਨਾਂ ਦੀ RCMP ਨੂੰ ਵੀ ਲੱਗਾ ਵੀ ਇਹ ਤਾਂ ਅਸੀਂ ਵੀ ਆਰ ਕਾਟ ਔਨ ਦਾ ਰੋਂਗ ਫੁੱਟ। ਤੇ ਉਹਨਾਂ ਨੇ ਕੁਝ ਜਿਹੜੀਆਂ ਜਿਹਦੇ 'ਚ ਕਿ ਇੰਡੀਅਨ ਏਜੰਸੀਆਂ ਨੇ ਉਹਨਾਂ ਨੂੰ ਮਿਸ ਇਨਫੋਰਮੇਸ਼ਨ ਫੀਡ ਕੀਤੀ, ਉਹ ਟੇਪਸ ਵੀ ਬਰਨ ਕਰਤੀਆਂ। ਨਤੀਜੇ ਦੇ ਤੌਰ ਤੇ ਕੋਈ ਕਨਵਿੰਸਿੰਗ ਐਵੀਡੈਂਸ ਨਹੀਂ। ਅਦਰਵਾਈਜ਼ ਜਿਵੇਂ ਜੇ ਫੇਅਰ ਟਰਾਇਲ ਹੁੰਦਾ, ਜਿਹੜੀ ਅੱਜ ਵੀ ਸਾਡੀ ਮੰਗ ਹੈ, ਦੇਖੋ ਮੈਂ ਬਿਲਕੁਲ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ, ਔਰ ਜੇ 4-5 ਡੈਕੇਡਸ ਤੋਂ ਮੂਵਮੈਂਟ ਦੇ ਨਾਲ ਸੰਬੰਧ ਹੈ, ਉੱਥੇ ਹੁੰਦਿਆਂ ਵੀ ਪੰਜਾਬ 'ਚ ਕਿਸੇ ਵੀ ਬੇਗੁਨਾਹ ਦਾ ਮਾਰਿਆ ਜਾਣਾ ਕਿਸੇ ਹਾਲਾਤ ਦੇ ਵਿੱਚ, ਬਿਲਕੁਲ ਜਦੋਂ ਇੱਕ ਪਾਸੇ ਪੰਜਾਬ ਦੇ ਵਿੱਚ ਇੱਕ ਤਬਕੇ 'ਚ ਗੱਲ ਆ ਰਹੀ ਸੀ ਕਿ ਜੀ ਦੇਖੋ ਇਹਨਾਂ ਨੇ ਨਵੰਬਰ 84 ਦੇ ਵਿੱਚ ਸਿੱਖਾਂ ਨੂੰ ਚੁਣ ਕੇ ਮਾਰਿਆ, ਸਿਰਫ ਉਹਨਾਂ ਦੀ ਪੱਗ, ਕੜਾ, ਖੰਡਾ ਕਿਸੇ ਦੇ ਟਰੱਕ ਤੇ ਲੱਗਾ ਵੀ ਇਹ ਸਿੱਖ ਹੈ। ਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਹਿੰਦੂ ਫਿਰ ਕਿਵੇਂ ਬੇਗੁਨਾਹ ਹੋਇਆ ਵੀ ਉਹਨਾਂ ਨੇ। ਤੇ ਮੈਂ ਕਿਹਾ ਮੈਂ ਉਹਨਾਂ ਨੂੰ ਹਮੇਸ਼ਾ ਉਹ ਵਾਕਿਆ 10ਵੇਂ ਪਾਤਸ਼ਾਹ ਦੇ ਪੀਰੀਅਡ 'ਚ ਅਨੰਦਪੁਰ ਸਾਹਿਬ 'ਚ ਹੁੰਦਾ ਕਿ ਭਾਈ ਇਹ ਜਿਹੜਾ ਇੱਕ ਰੰਗੜਾਂ ਦਾ ਇੱਕ ਪਿੰਡ ਸੀ ਜਿੱਥੋਂ ਲੰਘਦੀਆਂ ਸਿੱਖ ਸੰਗਤਾਂ ਜਿਹੜੀਆਂ ਨੇ ਉਹਨਾਂ ਨੂੰ ਲੁੱਟ ਲਿਆ ਜਾਂਦਾ ਸੀ। ਰਿਪੀਟਡ ਮਿਲਦਾ ਰਿਹਾ ਰਿਪੋਰਟਾਂ। ਫਿਰ ਇੱਕ ਵਾਰ ਕਾਬਲ ਕੰਧਾਰ ਤੋਂ ਸੰਗਤ ਆਈ, ਉਹਨਾਂ ਨੂੰ ਲੁੱਟ ਲਿਆ। ਉਹ ਆ ਕੇ ਅਨੰਦਪੁਰ ਸਾਹਿਬ, ਕਿਉਂਕਿ ਰਾਹ ਜਾਂਦਾ ਸੀ ਅਨੰਦਪੁਰ ਸਾਹਿਬ ਨੂੰ, ਔਰ ਗੁਰੂ ਸਾਹਿਬ ਨੇ ਸੁਣੀ ਉਹਨਾਂ ਦੀ ਗੱਲ। ਉਹਨਾਂ ਨੇ ਕਿਹਾ ਕਿ ਵੀ ਜਿਹੜਾ ਆਉਂਦਾ ਉਹ ਇਹੀ ਕਹਿੰਦਾ ਹੈ ਵੀ ਸੰਗਤ ਲੁੱਟੀ ਗਈ ਹੈ, ਵੀ ਤੁਸੀਂ ਨਹੀਂ ਕੁਝ ਕਰ ਸਕਦੇ, ਕੋਈ ਜਵਾਬੀ ਦੂਜਾ। ਔਰ ਉਸ ਵੇਲੇ ਸਾਹਿਬਜ਼ਾਦਾ ਅਜੀਤ ਸਿੰਘ ਦੀ ਕਮਾਂਡ ਥੱਲੇ ਇੱਕ ਜਥਾ ਸਿੰਘਾਂ ਦਾ ਜਿਹੜਾ ਉਹ ਗਿਆ, ਉਹਨਾਂ ਨੇ ਉਹਨਾਂ ਨੂੰ ਚੰਗਾ ਜਰਾ ਸੌਦਾ ਵੀ ਲਾਇਆ, ਲੁੱਟ ਦਾ ਮਾਲ ਵੀ ਵਾਪਸ ਲਿਆਂਦਾ। ਉਹਨਾਂ 'ਚੋਂ ਕੁਛ ਭੁੱਲੜ ਕਿਸਮ ਦੇ ਜਿਹੜੇ ਸੀ, 1-2 ਉਹਨਾਂ ਮੁਸਲਮਾਨ ਬੱਚੀਆਂ ਨੂੰ ਵੀ ਚੁੱਕ ਲਿਆਏ। ਔਰ ਇਹ ਉਸ ਪੀਰੀਅਡ ਦੀ ਰਿਕਾਰਡਡ ਪਾਰਟ ਹੈ। ਜਦੋਂ ਗੁਰੂ ਸਾਹਿਬ ਦੇ ਸਾਹਮਣੇ ਰਿਹਾ, ਗੁਰੂ ਸਾਹਿਬ ਨੇ ਕਿਹਾ ਵੀ ਇਹ ਤੁਸੀਂ ਕੀ ਕੀਤਾ? ਤੇ ਉਹਨਾਂ ਨੇ ਕਿਹਾ ਕਿ ਜਬ ਤੁਰਕ ਹਿੰਦਵਾਣੀਆਂ ਭੁਗਵੇ ਹੈ तो ਸਿੱਖ ਕਿਉਂ ਨਹੀਂ, ਖਾਲਸਾ ਕਿਉਂ ਨਹੀਂ? ਕਿ ਵੀ ਜੇ ਜਦੋਂ ਇਹ ਤੁਰਕ ਸਾਡਿਆਂ ਤੇ ਕਰਦੇ ਨੇ, ਇਹ ਸਾਡੀਆਂ ਔਰਤਾਂ ਨਾਲ ਕੀ ਕਰਦੇ ਨੇ, ਅਸੀਂ ਕਿਉਂ ਨਹੀਂ ਕਰ ਸਕਦੇ? ਤੇ ਮੈਂ ਕਿਹਾ ਕਿ ਵੀ ਗੁਰੂ ਸਾਹਿਬ ਦਾ ਜਿਹੜਾ ਜਵਾਬ, ਜਿਸ ਨੂੰ ਸਾਡੇ ਇਤਿਹਾਸਕ ਸੋਰਸ ਕਹਿੰਦੇ ਨੇ, ਹਮ ਲੈ ਜਾਨੋ ਪੰਥ ਉਚੇਰੋ, ਕਿ ਵੀ ਇਹ ਜਿਹੜਾ ਖਾਲਸਾ ਪੰਥ ਹੈ ਇਹਨੂੰ ਮੈਂ ਬਹੁਤ ਉੱਚਾ ਲਿਜਾਣਾ ਚਾਹੁੰਦਾ। ਮਤਲਬ ਇਹ ਹੈ ਵੀ ਜੇ ਤੁਸੀਂ ਵੀ ਉਸੇ ਖੂਹ 'ਚ ਹੀ ਡਿੱਗਣਾ ਜਿਹਦੇ 'ਚ ਉਹ ਡਿੱਗੇ ਹੋਏ ਨੇ, ਫਿਰ ਤੁਹਾਡਾ ਤਾਂ ਉਹਨਾਂ ਦਾ ਫਰਕ ਕੀ ਹੈ? ਔਰ ਮੇਰਾ ਹਮੇਸ਼ਾ ਇਹ ਆਰਗੂਮੈਂਟ ਪੰਜਾਬ 'ਚ ਹੁੰਦਿਆਂ ਵੀ ਇਹ ਸੀ ਕਿ ਭਾਈ ਸਾਡੇ ਸਾਹਮਣੇ ਉੱਚੇ ਆਦਰਸ਼ ਨੇ, ਵੱਡੇ ਆਦਰਸ਼ ਨੇ। ਕਿਸੇ ਲੈਵਲ ਤੇ ਵੀ, ਨੋ ਮੈਟਰ ਸਾਡੇ 'ਚ ਕਿੰਨਾ ਰੇਜ ਹੋਏ, ਸਾਡੇ ਤੇ ਕਿੰਨਾ ਜ਼ੁਲਮ ਹੋਇਆ ਹੋਏ, ਇਹ ਬੇਗੁਨਾਹ ਦੇ ਉੱਤੇ ਜਿਹੜਾ ਕੋਈ ਵੀ ਵਾਰ ਕਰਨਾ, ਇਹ ਗੁਰੂ ਨੂੰ ਨਹੀਂ ਪਾਉਂਦਾ। ਔਰ ਇਹਨਾਂ ਨੇ ਜਿਹੜਾ ਉਹ ਏਜੰਸੀਆਂ ਨੇ ਇਸ ਕਿਸਮ ਦੀ ਖੇਡ ਖੇਡੀ ਕਿ ਇਹ ਸਾਰਾ ਸਿੱਖਾਂ ਦੇ ਖਾਤੇ 'ਚ ਪਾਇਆ। ਤੁਸੀਂ ਜਿੰਨੀ ਮਰਜ਼ੀ ਇੰਟਰਨੈਸ਼ਨਲ ਲੌਬੀ ਕਰੀ ਜਾਓ, ਅੱਜ ਵੀ ਕਈ ਵਾਰੀ ਦਾ ਅਸਰ ਹੁੰਦਾ, ਉਹ ਕੱਢ ਕੇ 에ਅਰ ਇੰਡੀਆ ਸਾਹਮਣੇ ਰੱਖ ਦਿੰਦੇ ਨੇ ਜੀ ਦਹਿਸ਼ਤਗਰਦੀ ਔਰ ਦੂਸਰਾ ਤੀਸਰਾ ਸੀ ਕੀਤਾ। ਲੇਕਿਨ ਇਹਨਾਂ ਦਾ ਹੀ ਭਾਂਡਾ ਹੁਣ ਤਾਂ 40 ਸਾਲ ਬਾਅਦ ਇਹਨਾਂ ਦੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਹਥਿਆਰ ਤੋਂ ਬਾਅਦ ਬਹੁਤ ਕੁਝ ਸਾਹਮਣੇ ਆ ਗਿਆ। ਲੇਕਿਨ ਉਸ ਪੀਰੀਅਡ 'ਚ 80s ਦੇ ਵਿੱਚ ਹੀ ਸਾਲ 2 ਸਾਲ ਦੇ ਵਿੱਚ 2 ਪ੍ਰੋਮੀਨੈਂਟ ਜਰਨਲਿਸਟ, ਟੋਰਾਂਟੋ ਸਟਾਰ ਔਰ ਗਲੋਬ ਐਂਡ ਮੇਲ ਦੇ, ਐਂਡਰਿਊ ਸ਼ਾਇਦ ਇੱਕ ਦਾ ਨਾਮ ਹੈ, ਇੱਕ ਜ਼ਾਹਿਰ ਕਸ਼ਮੀਰੀ, ਉਹਨਾਂ ਨੇ ਕਿਤਾਬ ਬੜੀ ਇਨਵੈਸਟੀਗੇਟਿਵ ਜਰਨਲਿਜ਼ਮ ਜਿਹਨੂੰ ਕਹਿੰਦੇ ਸੌਫਟ ਟਾਰਗੇਟ। ਸੋ ਉਹਨਾਂ ਨੇ ਇਹ ਸਾਰਾ ਕੀਤਾ ਵੀ ਕਿਵੇਂ ਲੇਟ 70s ਤੋਂ
ਇੰਡੀਅਨ ਇੰਟੈਲੀਜੈਂਸ ਏਜੰਸੀਆਂ ਵਿੱਚ ਵੜੀਆਂ ਹੋਈਆਂ ਨੇ। ਗੁਰਦੁਆਰੇ ਪੀਪ ਗੁਰਦੁਆਰੇ ਤੋਂ ਸ਼ੁਰੂ ਕਰਕੇ ਅਮਰਜੀਤ ਸਿੰਘ ਸਮਰਾ ਨਾਂ ਦਾ ਬੰਦਾ ਜਿਹਨੇ ਕੋਰਟ ਸ਼ੂਟਿੰਗ ਕਰਕੇ ਬੰਦਾ ਮਾਰਿਆ, ਉਹਨੂੰ ਕਿਵੇਂ ਇੰਡੀਆ ਕੱਢ ਕੇ ਲਗਾਏ ਇੰਡੀਅਨ ਏਜੰਟ, ਕਿਵੇਂ ਫਿਰ ਕੈਨੇਡਾ ਨੇ ਵਾਪਸ ਸੱਦਿਆ। ਸੋ 84 ਤੱਕ ਤੋਂ ਪਹਿਲਾਂ ਹੀ ਸਾਰਾ ਜਾਲ ਵਿਛਿਆ ਹੋਇਆ ਸੀ ਉਹਨਾਂ ਦਾ, ਔਰ ਉਸ ਤੇ ਚੱਲਦਿਆਂ ਉਹਨਾਂ ਨੇ ਸਾਬਤ ਕੀਤਾ, ਜਿਹੜੇ ਨਾਂ ਵੀ ਉਹਨਾਂ ਨੇ ਦਿੱਤੇ ਸਿੱਖਾਂ 'ਚੋਂ ਵੀ ਜਿਹੜੇ ਵਰਤੇ ਗਏ, ਬਾਅਦ 'ਚ ਉਹਨਾਂ ਦੇ ਵੀ ਮਰਡਰ ਹੀ ਹੋਏ। ਕਿਸੇ ਨੇ ਕਦੇ ਸੂ ਨਹੀਂ ਕੀਤਾ ਸੌਫਟ ਟਾਰਗੇਟ ਨੂੰ, ਕਿਸੇ ਨੇ ਚੈਲੰਜ ਨਹੀਂ ਕੀਤਾ। ਹਾਂ, ਉਹਨਾਂ 2 ਜਰਨਲਿਸਟਾਂ ਦਾ ਜੀਣਾ ਹਰਾਮ ਕਰਤਾ। ਜ਼ਾਹਿਰ ਕਸ਼ਮੀਰੀ ਉਹਦੀ ਫੈਮਿਲੀ ਉੱਥੇ ਬੰਬੇ ਜਾਂ ਦੂਸਰੀ ਰਹਿੰਦੇ ਸੀ, ਹੁਣ ਤਾਂ ਉਹਦੀ ਸ਼ਾਇਦ ਡੈਥ ਹੋ ਗਈ ਜ਼ਾਹਿਰ ਕਸ਼ਮੀਰੀ ਦੀ। ਉਹਨੂੰ ਬਹੁਤ ਹਰਾਸ ਕੀਤਾ, ਬਹੁਤ ਬੁਰੀ ਤਰ੍ਹਾਂ ਜੀ। ਪਰ ਇਹ ਮੈਂ ਸਮਝਦਾ ਵੀ ਇੱਕ ਹਿਸਟਰੀ ਦੇ ਵਿੱਚ ਜਿਹੜੇ ਲੋਕ ਬਹਾਦਰ ਲੋਕ ਹੁੰਦੇ ਨੇ, ਪੱਤਰਕਾਰਤਾ 'ਚ ਹੋਣ, ਕਿਸੇ ਫੀਲਡ 'ਚ ਹੋਣ, ਉਹਨਾਂ ਨੇ ਇਹ ਸਾਬਤ ਕੀਤਾ। ਹੁਣ ਐਤਕੀ 40 ਸਾਲ ਹੋ ਗਏ ਨੇ, ਮੈਨੂੰ ਲੱਗਦਾ ਸੀ ਕਿ ਵੀ ਇਹ ਕੁਛ ਨਾ ਕੁਛ 40ਵੇਂ ਸਾਲ 'ਚ ਕੋਈ ਨਵਾਂ ਸੱਪ ਕੱਢਣਗੇ। ਸੋ ਅਸੀਂ ਦੇਖ ਰਹੇ ਹਾਂ ਕਿ ਵੀ ਇੱਕ ਤਾਂ ਇਹਨਾਂ ਨੇ ਜਿਹੜਾ ਉਹ ਯਾਦਗਾਰ ਉਹਨਾਂ ਦੇ ਨਾਂ ਦੇ ਉੱਤੇ ਆਇਰਲੈਂਡ ਦੇ ਉਸ ਕੋਸਟ ਦੇ ਉੱਤੇ ਪਤਾ ਨਹੀਂ ਕਿੰਨਾ ਖਰਚ ਕੀਤਾ ਹੋਏਗਾ, ਇੰਡੀਅਨ ਗਵਰਨਮੈਂਟ ਨੇ ਸਪਾਂਸਰ ਕੀਤੀ ਹੋਏਗੀ, ਔਰ ਪੂਰਾ 11 ਮੈਂਬਰੀ ਵਫਦ ਜਿਹਨੂੰ ਹੈੱਡ ਕਰ ਰਿਹਾ ਕੌਣ, ਹਰਦੀਪ ਸਿੰਘ ਪੁਰੀ, ਉਹਨਾਂ ਦਾ ਮਿਨਿਸਟਰ, ਉਹ ਉੱਥੇ ਆਂਦਾ ਹੈ ਸ਼ਰਧਾਂਜਲੀ ਦੇਣ ਅੱਜ, ਕਿਉਂਕਿ 23 ਜੂਨ ਦਾ ਦਿਨ ਹੈ। ਔਰ ਉਹਨੇ ਕੀ ਕਿਹਾ, ਔਰ ਐਸ ਜੈ ਸ਼ੰਕਰ ਉਹਦਾ ਤੁਸੀਂ ਦੇਖੋ ਉਹਦੀ ਟ੍ਰਿਬਿਊਟ ਕੀ ਹੈ, ਔਰ ਫਿਰ ਕਿਵੇਂ ਸਿੱਖਾਂ ਨੂੰ ਹੀ ਇਸ ਪਾਸੇ ਵੱਲ ਇਸ ਦੇ ਲਈ ਜ਼ਿੰਮੇਵਾਰ ਦੱਸਣਾ। ਹੁਣ ਐਸ ਜੈ ਸ਼ੰਕਰ ਕਹਿੰਦਾ ਕਨਿਸ਼ਕਾ ਬੋmbਿੰਗ 1985 ਸਟ੍ਰੈਸਿਸ ਨੀਡ ਫॉर ਜ਼ੀਰੋ ਟੋਲਰੈਂਸ ਟੂ ਟੈਰਰਿਜ਼ਮ। ਔਰ ਇਹ ਜਿਹੜਾ ਇਹਦੇ 'ਚ ਹਰਦੀਪ ਸਿੰਘ ਪੁਰੀ ਤਾਂ ਉੱਥੇ ਪਹੁੰਚਦਾ ਇੰਡੀਅਨ ਟੀਮ ਨੂੰ ਲੈ ਕੇ ਕਾਰਕ ਆਇਰਲੈਂਡ 'ਚ, ਜਿੱਥੇ ਸੈਰੇਮਨੀ ਹੋਈ ਹੈ ਇਹ ਸਾਰੇ ਦੇ ਉੱਤੇ। ਔਰ ਇਸ ਦੇ ਉੱਤੇ ਜਿਹੜਾ ਪਹਿਲਾਂ ਮੈਂ ਐਸ ਜੈ ਸ਼ੰਕਰ ਦੇ ਟਵੀਟ ਦੀ ਖਬਰ ਲੈ ਲਾਂ, ਜਿਹਦੇ 'ਚ ਕਿ ਉਸ ਨੂੰ ਇਹ ਲੱਗਦਾ ਕਿ ਵੀ ਇਹ ਜਿਹੜਾ ਟੈਰਰਿਜ਼ਮ ਹੈ, ਵੀ ਜਿਹੜੇ ਖੁਦ ਟੈਰਰਿਸਟ ਨੇ ਉਹ ਦੂਸਰਿਆਂ ਨੂੰ ਬਲੇਮ ਕਰ ਰਹੇ ਨੇ। ਔਰ ਇਹ ਸਾਰੇ ਦੇ ਉੱਤੇ ਉਹ ਕਹਿ ਰਿਹਾ ਕਿ ਵੀ ਇਹ ਜਿਹੜਾ ਹਿਸ ਰਿਮਾਰਕਸ ਕਨਕਲੂਡਡ ਵਿਦ ਦਾ ਮੈਮੋਰੀਅਲ ਇਵੈਂਟ ਜਿਹੜੀ ਆਰਗੇਨਾਈਜ਼ ਕੀਤੀ ਗਈ, ਹਰਦੀਪ ਸਿੰਘ ਪੁਰੀ ਆਇਆ ਔਰ ਉਹਨੇ ਕਿਹਾ ਜੀ ਇੰਡੀਆ ਹੈਡ ਬੀਨ ਏ ਵਿਕਟਮ ਆਫ ਟੈਰਰਿਜ਼ਮ ਓਵਰ ਡੈਕੇਡਸ, ਐਡਿੰਗ ਇਟ ਵਾਜ਼ ਏ ਸ਼ੇਅਰਡ ਰਿਸਪੌਂਸਿਬਿਲਿਟੀ ਆਫ ਦਾ ਵਰਲਡ ਕਮਿਊਨਿਟੀ ਟੂ ਫਾਈਟ ਡੇਂਜਰਸ ਆਈਡੀਓਲੋਜੀ, ਕਿ ਬੜੀ ਖਤਰਨਾਕ ਆਈਡੀਓਲੋਜੀ ਹੈ ਟੈਰਰਿਜ਼ਮ। ਇੰਡੀਆ ਤਾਂ ਵਿਕਟਮ ਹੈ, ਔਰ ਅਸੀਂ ਇਹ ਜਿਹੜੀ 40ਵੀਂ ਐਨੀਵਰਸਰੀ ਹੈ ਏਅਰ ਇੰਡੀਆ 182 ਕਨਿਸ਼ਕਾ ਬੋmbਿੰਗ ਦੀ, ਅਸੀਂ ਜਿਹੜਾ ਇਹ ਰਿਮਾਈਂਡਰ ਦਿੰਦੇ ਹਾਂ ਦੁਨੀਆ ਨੂੰ ਕਿ ਜ਼ੀਰੋ ਟੋਲਰੈਂਸ ਹੋਣੀ ਚਾਹੀਦੀ ਹੈ ਇਸ ਦੇ ਖਿਲਾਫ। ਹੁਣ ਪਹਿਲੀ ਗੱਲ ਵੀ ਇੰਡੀਆ ਤੋਂ ਔਰ ਜਿਹੜੀ ਅੱਜ ਜਮਾਤ ਰੂਲ ਕਰ ਰਹੀ ਹੈ RSS, ਇਸ ਤੋਂ ਵੱਡੀ ਟੈਰਰਿਸਟ ਜਮਾਤ ਕਿਹੜੀ ਹੈ? ਬਿਲਕੁਲ, ਜਿਨ੍ਹਾਂ ਦੀ ਆਈਡੀਓਲੋਜੀ ਨਾਜ਼ੀ ਹਿਟਲਰ ਦੀ ਵਨ ਨੇਸ਼ਨ ਵਨ ਰੇਸ ਵਨ ਪੀਪਲ ਵਨ ਲੀਡਰ ਤੇ ਖੜੀ ਹੈ, ਹਿੰਦੁਸਤਾਨ, ਜਿਨ੍ਹਾਂ ਨੇ ਗਾਂਧੀ ਦਾ ਮਰਡਰ ਕੀਤਾ, ਪਹਿਲਾ ਪੋਲੀਟੀਕਲ ਅਸੈਸੀਨੇਸ਼ਨ ਹੈ RSS ਔਰ ਹਿੰਦੂਤਵਾਦੀ ਆਈਡੀਓਲੋਜੀ ਨਾਲ ਸੰਬੰਧਿਤ ਨਥੂਰਾਮ ਗੋਡਸੇ, ਜਿਨ੍ਹਾਂ ਨੇ ਨਵੰਬਰ 84 ਜੂਨ 84 ਉਹ ਸਾਰੇ ਸਿੱਖ ਨਸਲਕੁਸ਼ੀ ਕੀ ਰੋਲ ਅਦਾ ਕੀਤਾ ਜੀ, ਜਿਨ੍ਹਾਂ ਨੇ ਈਵਨ ਆ ਜਿਹੜਾ ਇਸੇ ਹੀ RSS ਦਾ ਅਭਿਨਵ ਭਾਰਤੀ ਜਥੇਬੰਦੀ ਦਾ ਗਰੁੱਪ ਕਰਨਲ ਪ੍ਰੋਤ ਸਾਧਵੀ ਪ੍ਰਗਿਆ, ਜਿਨ੍ਹਾਂ ਨੇ ਸਮਝੌਤਾ ਐਕਸਪ੍ਰੈਸ ਦੇ ਉੱਤੇ ਹਮਲੇ, ਮਾਲੇਗਾਉਂ ਧਮਾਕੇ, ਕਿੰਨੇ ਕਾਂਡ ਨੇ ਜਿਹਦੇ 'ਚ ਸਿੱਧੇ ਤੌਰ ਤੇ ਦਹਿਸ਼ਤਗਰਦੀ 'ਚ ਮੁਲਵਸ ਨੇ। ਅੱਜ ਇਹ ਦਹਿਸ਼ਤਗਰਦ ਗੁੰਡੇ ਜਿਹੜੇ ਵਿਜੀਲਾਂਟੇ ਗਰੁੱਪ ਬਣੇ ਨੇ, ਇਹ ਉੱਥੇ ਕੀ ਕਰ ਰਹੇ ਨੇ ਭਾਰਤ ਦੇ ਵਿੱਚ, ਕਿਤੇ ਲਿੰਚਿੰਗਸ ਹੋ ਰਹੀਆਂ, ਕਿਤੇ ਕੁਛ ਹੋ ਰਿਹਾ। ਸੋ ਮਤਲਬ ਜਿਨ੍ਹਾਂ ਦਾ ਉਹ ਕਹਿੰਦੇ ਨੇ ਵੀ ਛੱਜ ਤਾਂ ਬੋਲੇ ਛਾਨਣੀ ਕੀ ਬੋਲੇ, ਕੋਈ ਹੋਰ ਗੱਲ ਕਰੇ ਦਹਿਸ਼ਤਗਰਦੀ ਦੀ ਸਮਝ ਆ ਸਕਦਾ ਹੈ। ਔਰ ਇਹ ਕਹਿ ਰਹੇ ਨੇ ਜੀ ਇੰਡੀਆ ਦਾ ਵਿਕਟਮ ਹੈ ਔਰ ਅਸੀਂ ਇਸ ਦੇ ਖਿਲਾਫ ਆਵਾਜ਼ ਚੁੱਕਣ ਵਾਲੇ ਹਾਂ। ਔਰ ਇਸ ਦੇ ਉੱਤੇ ਈਵਨ ਉਹਨਾਂ ਦਾ ਇੱਕ ਪੱਗ ਵਾਲੇ ਨੂੰ ਅੱਗੇ ਕਰਕੇ ਇੱਥੇ ਭੇਜਣਾ ਹਰਦੀਪ ਸਿੰਘ ਪੁਰੀ ਨੂੰ, ਔਰ ਉਹਦੇ ਤੋਂ ਜੋ ਕੁਛ ਉਹਨਾਂ ਨੇ ਕਹਾਇਆ ਉਹ ਦੂਸਰੀ ਨਿਊਜ਼ ਦੀ ਹੈਡਲਾਈਨ ਇਹਨਾਂ ਨੇ ਬਣਾਇਆ ਆਪਣੇ ਮੀਡੀਆ 'ਚ, ਸ਼ਟ ਫੰਡਿੰਗ ਚੈਨਲਸ ਟੂ ਟੈਰਰਿਸਟ, ਯੂਨੀਅਨ ਮਿਨਿਸਟਰ ਪੁਰੀ ਔਨ ਕਨਿਸ਼ਕਾ ਬੋmbਿੰਗ ਐਨੀਵਰਸਰੀ। ਹੁਣ ਇਹ ਕੈਨੇਡਾ ਨੂੰ ਸੁਣਾ ਰਿਹਾ ਕਿ ਜੀ ਇਹ ਤੁਸੀਂ ਕੈਨੇਡਾ ਦੇ ਵਿੱਚ ਇਹਨਾਂ ਨੂੰ ਐਨਕਰੇਜ ਕਰ ਰਹੇ ਹੋ ਔਰ ਇਹ ਉੱਥੇ ਫੰਡ ਭੇਜਦੇ ਨੇ ਔਰ ਟੈਰਰਿਜ਼ਮ ਕਰ ਰਹੇ ਨੇ। ਔਰ ਇਹ ਕਹਿ ਰਿਹਾ ਕਿ ਵੀ ਹਰਦੀਪ ਸਿੰਘ ਪੁਰੀ ਉਸ ਐਨੀਵਰਸਰੀ ਜਿੱਥੇ ਆਇਰਲੈਂਡ ਦੇ ਵਿੱਚ ਸੈਲੀਬ੍ਰੇਟ ਕੀਤਾ ਗਿਆ, called for closing down funding channels to terrorists and separatists and doubling efforts to unitedly combat the global menace as he paid tributes
ਟੂ ਦਾ ਵਿਕਟਮਸ ਆਫ 에ਅਰ ਇੰਡੀਆ ਫਲਾਈਟ 182 ਕਨਿਸ਼ਕਾ ਬੋmbਿੰਗ ਕਿ ਜੀ ਇਹਨਾਂ ਨੂੰ ਬੰਦ ਕਰੋ ਇਹ ਸਾਰੀ ਫੰਡਿੰਗ ਔਰ ਇਹ ਇਜ਼ਹਾਰ ਹੈ ਕਿ ਵੀ ਮੈਂ ਇਹ ਫਲਾਈਟ ਦੇ ਨਾਲ ਕੀ ਹੋਇਆ ਔਰ ਕਿਵੇਂ ਹੋਇਆ। ਔਰ ਇਹ ਉਹਨਾਂ ਨੇ ਆਇਰਲੈਂਡ ਦੇ ਵਿੱਚ ਜਿਹੜੀ ਇੱਕ ਥਾਂ ਹੈ ਆਹਕਿਸਤਾ ਉੱਥੇ ਮੈਮੋਰੀਅਲ ਬਣਾਇਆ ਹੋਇਆ ਜਿਹੜੇ ਮਾਰੇ ਗਏ ਨੇ ਉਹਨਾਂ ਦੇ ਲਈ। ਔਰ ਇਸ ਦੇ ਵਿੱਚ ਜਿਹੜਾ ਉਹ ਲੋਕਲ ਆਇਰਲੈਂਡ ਦੀ ਗਵਰਨਮੈਂਟ ਵੀ ਪਾਰਟਿਸਿਪੇਟ ਕਰਦੀ ਹੈ ਇਸ ਫੰਕਸ਼ਨ 'ਚ, ਉਹਨਾਂ ਨੇ ਵੀ ਕੀਤਾ। ਔਰ ਉਹਨਾਂ ਨੇ ਇਹ ਕਿਹਾ, ਉਹਨਾਂ ਨੇ ਤਾਂ ਇਹ ਕਹਿਣਾ ਹੁੰਦਾ ਕਿ ਵੀ ਅਸੀਂ ਕੰਡੈਮ ਕਰਦੇ ਹਾਂ ਦਹਿਸ਼ਤਗਰਦੀ ਨੂੰ। ਔਰ ਇਸ ਮੌਕੇ ਦੇ ਉੱਤੇ ਜਿਹੜੇ ਉਹਨਾਂ ਦੇ ਰਿਲੇਟਿਵ ਵੀ ਨੇ ਜਿਹੜੇ ਮਾਰੇ ਗਏ ਜਾਂ ਦੂਜੇ, ਔਰ ਮੈਂ ਹੁਣ ਇਹਦੇ ਵੇਰਵੇ 'ਚ ਨਹੀਂ ਜਾਣਾ ਚਾਹੁੰਦਾ ਵੀ ਕਿਵੇਂ ਇੰਡੀਅਨ ਏਜੰਸੀਆਂ ਨੇ ਇਹ ਪਲਾਨ ਕੀਤਾ। ਜਿਹੜੇ ਦਿਲਚਸਪੀ ਰੱਖਦੇ ਨੇ ਉਹ ਸੌਫਟ ਟਾਰਗੇਟ ਕਿਤਾਬ ਜਿਹੜੀ ਉਹਦੀ ਅਪਡੇਟਡ ਵਰਜ਼ਨ ਅਵੇਲੇਬਲ ਹੈ ਉਹਨੂੰ ਜ਼ਰੂਰ ਪੜ੍ਹਨ। ਲੇਕਿਨ ਮੈਨੂੰ ਐਂਡ 'ਚ ਜਾ ਕੇ ਲੱਗਾ ਵੀ ਕਿਵੇਂ ਸਿੱਖਾਂ ਨੂੰ ਟਾਰਗੇਟ ਕੀਤਾ ਹੈ। ਹੁਣ ਇਹ ਜਿਹੜਾ ਇਹਨਾਂ ਨੇ ਮੈਮੋਰੀਅਲ ਆਇਰਲੈਂਡ ਦੇ ਵਿੱਚ ਉੱਥੇ ਸਰਵਿਸ ਕੀਤੀ, ਉਹਦੇ 'ਚ ਉਹਨਾਂ ਨੇ ਕਿਹਾ The ceremony at the memorial monument began with a minute's silence at 8:13 AM 8:13 ਤੇ ਹੋਇਆ ਸੀ, ਇੱਕ ਸਾਇਲੈਂਸ ਰੱਖ ਕੇ ਸ਼ੁਰੂ ਹੋਇਆ। The exact time the explosion occurred on Air India flight 182. It was followed by tributes from the families and Hindu and Christian readings, it said in a report. ਕਿ ਵੀ ਜਿਹੜੀਆਂ ਪ੍ਰੇਅਰਸ ਨੇ ਉਹ ਹਿੰਦੂਆਂ ਦੀ ਸਕ੍ਰਿਪਚਰ 'ਚੋਂ ਔਰ ਕ੍ਰਿਸਚਨਸ ਦੀ। ਜ਼ਾਹਰ ਹੈ ਕ੍ਰਿਸਚਨ ਵੀ ਮਰੇ, ਹਿੰਦੂ ਵੀ ਮਰੇ, ਪਰ ਇੱਥੇ ਹਿੰਦੂ ਤਾਂ ਥੋੜ੍ਹੇ ਸੀ ਬਹੁਤ, ਸਿੱਖਾਂ ਦਾ ਮੈਂਸ਼ਨ ਤੱਕ ਵੀ ਨਹੀਂ ਹੈ। ਹਾਲਾਂਕਿ ਜਿਵੇਂ ਮੈਂ ਕਿਹਾ ਵੀ ਉਹਨਾਂ ਦਾ ਇੱਕ ਪਾਇਲਟ ਵੀ ਪਿੰਡਰ ਸੀ, ਸਿੱਖ ਯਾਤਰੀ ਵੀ ਸੀ। ਪਰ ਇਹ ਸ਼ੋਅ ਕਰਦਾ ਜਦੋਂ ਤੁਸੀਂ ਇੱਦਾਂ ਦੇ ਮੌਕੇ ਤੇ ਐਕਸਕਲੂਡ ਕਰਦੇ ਹੋ ਤੇ ਮੈਸੇਜ ਤੁਸੀਂ ਇਹ ਦੇ ਰਹੇ ਹੋ ਕਿ ਦੇਖੋ ਸਿੱਖਾਂ ਨੇ ਹਿੰਦੂਆਂ ਤੇ ਕ੍ਰਿਸਚਨਾਂ ਨੂੰ ਮਾਰਿਆ। ਹੁਣ ਇਹ ਬੜੇ ਕ੍ਰਿਸਚਨ ਪੱਖੀ ਬਣੇ ਹੋਏ ਨੇ ਜਾਂ ਪ੍ਰੋ ਵੈਸਟ ਜਿਹੜੀ ਆ ਉਹ ਲਾਈਨ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਹੁਣ ਕਿਉਂਕਿ ਜੋ ਕੁਝ ਵਾਪਰਿਆ ਇਹਨੇ 20-25-30 ਸਾਲ ਤਾਂ ਸਿੱਖ ਮੂਵਮੈਂਟ ਦਾ ਬਹੁਤ ਨੁਕਸਾਨ ਕੀਤਾ, ਪਰ 18 ਜੂਨ 2023 ਨੂੰ ਗੇਮ ਬਦਲਦੀ ਹੈ। ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਇਹ ਕਰਦੇ ਨੇ, ਪਰ 3 ਮਹੀਨੇ ਬਾਅਦ ਕੈਨੇਡੀਅਨ ਪਾਰਲੀਮੈਂਟ 'ਚ ਜਸਟਿਨ ਟਰੂਡੋ ਇਹਨਾਂ ਦਾ ਭਾਂਡਾ ਫੋੜਦੇ ਨੇ। ਔਰ ਹੁਣ ਅਸੀਂ ਦੇਖ ਰਹੇ ਹਾਂ ਵੀ ਅਮਰੀਕਾ ਦੇ ਵਿੱਚ ਜਿਹੜਾ ਨਿਖਿਲ ਗੁਪਤਾ ਉਹਦਾ ਟਰਾਇਲ ਪਲੱਸ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਕਾਂਗਰਸ ਹਾਊਸ ਦੇ ਵਿੱਚ ਬਿੱਲ। ਸੋ ਹੁਣ ਸਾਡੀ ਅਗੇਨ ਇਹ ਮੰਗ ਹੈ ਔਰ ਅੱਜ ਅਸੀਂ ਇਹ ਕਹਿਣਾ ਚਾਹੁੰਦੇ ਹਾਂ 40 ਸਾਲ ਬਾਅਦ ਵੀ ਕਿ ਇਹ ਬੇਗੁਨਾਹ ਦਾ ਮਾਰਿਆ ਜਾਣਾ, ਇਸ ਦੀ ਅਸੀਂ ਕੰਡੈਮਨੇਸ਼ਨ ਕਰਦੇ ਹਾਂ, ਪਰ ਇਸ ਦੇ ਉੱਤੇ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਇਹ ਇੰਡੀਅਨ ਏਜੰਸੀਆਂ ਜਿਹੜੀਆਂ ਇਸ ਦੇ ਲਈ ਜ਼ਿੰਮੇਵਾਰ ਨੇ। ਔਰ ਇਵੇਂ ਹੀ ਅਸੀਂ ਜਿਹੜੀ ਬਾਹਰਲਿਆਂ ਦੀ ਇੰਟਰਫੀਅਰੈਂਸ ਕਿਵੇਂ ਕਿਸ ਲੈਵਲ ਤੇ ਰਹੀ ਔਰ ਕੈਨੇਡੀਅਨ ਏਜੰਸੀਆਂ ਜਾਂ ਉਹਨਾਂ ਦੀ ਇੰਟੈਲੀਜੈਂਸ ਜਿਹਦੀ ਆਪਣੀ ਫੇਲਿਅਰ ਸੀ ਉਹਨਾਂ ਨੇ ਗਿਵਨ ਕੀਤਾ ਇੰਡੀਅਨ ਏਜੰਸੀਆਂ ਨੂੰ। ਹੁਣ ਬੇਸ਼ੱਕ ਉਹ ਮੋਰ ਸਜਗ ਨੇ, ਪਰ ਇਹ ਜਿਹੜਾ ਸਿੱਖਾਂ ਦੇ ਖਾਤੇ 'ਚ ਪਾਇਆ ਗਿਆ ਸੀ, ਭਾਵੇਂ ਜਦੋਂ ਐਕਵਿਟ ਕੀਤਾ ਗਿਆ ਜਿਨ੍ਹਾਂ ਨੂੰ ਵੀ ਜਿਹੜੇ ਟਰਬਨਡ ਲੋਕ ਸੀ ਭਾਵੇਂ ਐਲੀਮੀਨੇਟ ਵੀ ਕਰਤੇ ਗਏ, ਉਹਨਾਂ ਰਿਪਦਮਨ ਸਿੰਘ ਮਲਕ ਉਹਨਾਂ 'ਚੋਂ ਇੱਕ ਸੀ, ਉਹਦੇ 'ਚ ਵੀ ਉਹਨਾਂ ਨੇ ਕਿਹਾ ਜੀ ਨਾਟ ਐਨਫ ਐਵੀਡੈਂਸ। ਲੇਕਿਨ ਇਹਦੇ ਬਾਵਜੂਦ ਅਜੇ ਵੀ ਇਸ ਕੇਸ ਦੀ ਫਾਈਲ ਖੁੱਲ੍ਹੀ ਹੈ, ਲੇਕਿਨ ਇਸ ਦੀ ਇਨਵੈਸਟੀਗੇਸ਼ਨ ਇੰਡੀਪੈਂਡੈਂਟ ਹੋਣੀ ਚਾਹੀਦੀ ਹੈ। ਔਰ ਅਲਟੀਮੇਟਲੀ ਇਹੀ ਸਾਹਮਣੇ ਆਏਗਾ ਕਿ ਜਿਸ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਨਾਲ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕੀਤਾ ਗਿਆ, ਜਿਸ ਬਾਰੇ ਇੰਡੀਆ ਡਿਨਾਇਲ 'ਚ ਹੈ, ਇਹੀ ਏਜੰਸੀਆਂ ਨੇ, ਇੰਡੀਅਨ ਏਜੰਸੀਆਂ ਨੇ 에ਅਰ ਇੰਡੀਆ ਦਾ ਇਸ ਹਾਦਸੇ ਨੂੰ ਕਰਵਾਇਆ। ਜੀ ਡਾਕਟਰ ਸਾਹਿਬ ਬਿਲਕੁਲ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਮਰਨ ਮੁਨਸਾ ਸੂਰਿਆ ਹੱਕ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਹਾਦਤ ਅਤੇ ਜੂਨ 1984 ਘੱਲੂਘਾਰੇ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਟੁਲੈਰੀ ਕੈਲੀਫੋਰਨੀਆ ਵਿਖੇ 4, 5 ਅਤੇ 6 ਜੁਲਾਈ ਨੂੰ ਕਰਵਾਏ ਜਾ ਰਹੇ ਹਨ। ਸ਼ੁੱਕਰਵਾਰ ਅਤੇ ਸ਼ਨੀਚਰਵਾਰ ਨੂੰ ਰਾਤ ਦੇ ਦੀਵਾਨ ਸਜਾਏ ਜਾਣਗੇ, ਜਿਨ੍ਹਾਂ ਵਿੱਚ ਕਵੀਸ਼ਰੀ ਜਥਾ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਅਤੇ ਭਾਈ ਗੁਰਲਾਲ ਸਿੰਘ ਦਮਦਮੀ ਟਕਸਾਲ ਵਾਲੇ ਹਾਜ਼ਰੀ ਭਰਨਗੇ। ਉਪਰੰਤ ਪੰਥਕ ਆਗੂ ਸਹਿਬਾਨ ਅਤੇ ਬੁਲਾਰੇ ਸੰਗਤਾਂ ਨੂੰ ਸੰਬੋਧਨ ਕਰਨਗੇ। ਸਮਾਗਮ ਵਿੱਚ ਸੇਵਾ ਸਰਦਾਰ ਤਰਸੇਮ ਸਿੰਘ ਖਾਲਸਾ ਅਤੇ ਸਮੂਹ ਪਰਿਵਾਰ ਵੱਲੋਂ ਨਿਭਾਈ ਜਾਵੇਗੀ। ਸਮੂਹ ਸਿੱਖ ਸੰਗਤਾਂ ਅਤੇ ਪਾਰਟੀ ਆਗੂਆਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਮਰਨ ਮੁਨਸਾ ਸੂਰਿਆ ਹੱਕ ਹੈ,
ਮਰਨ ਮੁਨਸਾ ਸੂਰਿਆ ਹੱਕ ਹੈ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਜ਼ਰਾਈਲ ਵੱਲੋਂ ਈਰਾਨ ਦੇ ਖਿਲਾਫ ਵਿੱਢੀ ਗਈ ਜੰਗ ਵਿੱਚ ਹੁਣ ਅਮਰੀਕਾ ਵੀ ਘਸੀਟਿਆ ਗਿਆ ਹੈ। ਈਰਾਨ ਵੱਲੋਂ ਜਵਾਬੀ ਕਾਰਵਾਈ ਦੀਆਂ ਖਬਰਾਂ ਵੀ ਹਨ, ਪਰ ਦੇਖਣ ਵਾਲੀ ਗੱਲ ਇਹ ਹੈ ਕਿ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦੱਸਣ ਵਾਲਾ ਭਾਰਤ ਯੂਕਰੇਨ ਅਤੇ ਗਜ਼ਾ ਦੀਆਂ ਜੰਗਾਂ ਵਾਂਗ ਈਰਾਨ ਦੇ ਮਾਮਲੇ ਵਿੱਚ ਸ਼ੈਤਾਨੀ ਭਰਿਆ ਜਿਹੜੀ ਹੈ ਭੂਮਿਕਾ ਉਹ ਨਿਭਾਉਂਦਾ ਨਜ਼ਰ ਆ ਰਿਹਾ ਹੈ। ਸੋ ਇਹ ਵੀ ਖਬਰਾਂ ਹਨ ਕਿ ਇਜ਼ਰਾਈਲ ਖੁਫੀਆ ਏਜੰਸੀ ਮੁਸਾਦ ਲਈ ਭਾਰਤੀ ਹਿੰਦੂਆਂ ਨੇ ਈਰਾਨ ਵਿੱਚ ਵੜ ਕੇ ਜਾਸੂਸੀ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਦੋਂ ਅਸੀਂ ਟਰੈਵਲ ਕਰ ਰਹੇ ਸੀ ਫਰਾਈਡੇ ਯੂਨਾਈਟਿਡ ਨੇਸ਼ਨ ਚਰਚ ਸੈਂਟਰ 'ਚ ਫੰਕਸ਼ਨ ਸੀ। ਫਰਾਈਡੇ 5 ਵਜੇ ਉਹ ਫੰਕਸ਼ਨ ਖਤਮ ਹੋਇਆ ਤੇ ਮੈਂ ਏਅਰਪੋਰਟ 'ਤੇ ਰਸ਼ ਕੀਤਾ ਔਰ ਸ਼ਾਮ ਦੀ ਫਲਾਈਟ ਸੀ ਫੀਨਿਕਸ ਦੀ, ਆਲਮੋਸਟ 5.5-6 ਘੰਟੇ ਦੀ ਫਲਾਈਟ ਹੁੰਦੀ। ਤੇ ਜਦੋਂ ਤੱਕ ਮੈਂ ਪਹੁੰਚਿਆ ਤੇ ਉਦੋਂ ਤੱਕ ਇਹ ਖਬਰ ਫਲੈਸ਼ ਹੋ ਰਹੀ ਸੀ ਕਿ ਵੀ ਅਮਰੀਕਾ ਨੇ ਈਰਾਨ ਦੇ 3 ਜਿਹੜੇ ਨਿਊਕਲੀਅਰ ਸਾਈਟ, ਜਿਨ੍ਹਾਂ ਬਾਰੇ ਰਿਪੀਟਡਲੀ ਜਿਹੜਾ ਅਮਰੀਕਾ ਦਾ ਕਹਿਣਾ ਸੀ ਕਿ ਵੀ ਜਿਹੜਾ ਈਰਾਨ ਹੈ ਉਹ ਆਪਣੇ ਡਿਵੈਲਪ ਕਰ ਰਿਹਾ ਉਹ ਸਾਰੇ ਨੂੰ ਨਿਊਕਲੀਅਰ ਐਸੈਟਸ ਨੂੰ, ਉਹਨਾਂ ਦੇ ਉੱਤੇ ਅਟੈਕ ਹੋ ਗਿਆ। ਔਰ ਜ਼ਾਹਰ ਹੈ ਵੀ ਅਗਲੇ ਦਿਨ ਦੀਆਂ ਸਾਡੀਆਂ ਗੈਦਰਿੰਗਸ ਦੇ ਵਿੱਚ ਵੀ ਇਹ ਇਸ਼ੂ ਕਾਫੀ ਹਾਵੀ ਰਿਹਾ ਕਿ ਵੀ ਇਹ ਤਾਂ ਜਿਹੜਾ ਡਰ ਸੀ ਉਹੀ ਹੋ ਰਿਹਾ ਕਿ ਵੀ ਐਕਸਪੈਂਡ ਹੋ ਰਹੀ ਹੈ ਕਿ ਵੀ ਹੁਣ ਈਰਾਨ ਕੀ ਕਰੇਗਾ, ਈਰਾਨ ਰਿਟੈਲੀਏਟ ਕਰੇਗਾ। ਔਰ ਕਿਉਂਕਿ ਉਸ ਤੋਂ ਪਹਿਲਾਂ ਈਰਾਨ ਦੇ ਉੱਤੇ ਇਜ਼ਰਾਈਲ ਨੇ ਜਿਹੜਾ ਪਹਿਲਾ ਅਟੈਕ ਤਾਂ ਇਜ਼ਰਾਈਲ ਨਹੀਂ ਕਰਕੇ ਉਹਨਾਂ ਦੇ ਸਾਇੰਟਿਸਟ ਔਰ ਮਿਲਟਰੀ ਜਨਰਲ ਮਾਰੇ, ਔਰ ਵਿਦਨ ਈਰਾਨ ਜਿਹੜੇ ਕੁਛ ਐਕਸ਼ਨ ਉਹਨਾਂ ਦੇ ਜਿਹਦੇ 'ਚ ਉਹਨਾਂ ਨੇ ਡਰੋਨ ਇਸਤੇਮਾਲ ਕੀਤੇ, ਉਹ ਮੁਸਾਦ ਦਾ ਨੈਟਵਰਕ ਸੀ ਜਿਹੜਾ ਈਰਾਨ ਦੇ ਵਿੱਚੋਂ ਹੀ ਪਹਿਲੇ ਅਟੈਕ, ਕਿਉਂਕਿ ਡਰੋਨ ਜਾਂ ਦੂਸਰੇ ਉੱਥੋਂ ਇੰਨੀ ਦੂਰ ਤੱਕ ਨਹੀਂ ਪਹੁੰਚਦੇ ਈਰਾਨ ਤੋਂ, 1000 ਮੀਲ ਜਾਂ 2000 ਮੀਲ ਦਾ ਸਫ਼ਰ ਹੈ ਸ਼ਾਇਦ। ਔਰ ਉਡਾਨਾਂ ਜ਼ਰੂਰ 200 ਦੇ ਕਰੀਬ ਇਜ਼ਰਾਈਲੀ ਜਹਾਜ਼ਾਂ ਨੇ ਲਈਆਂ, ਲੇਕਿਨ ਇਹ ਸੀ ਕਿ ਵੀ ਔਰ ਜਦੋਂ ਈਰਾਨ ਨੇ ਵਾਪਸੀ ਆਪਣੀਆਂ ਕਰੂਜ਼ ਮਿਸਲਸ ਫਾਇਰ ਕੀਤੀਆਂ ਤੇ ਉਸ ਦਾ ਨੁਕਸਾਨ ਜਿਹੜਾ ਉਹ ਤੈਲ ਅਵੀਵ ਔਰ ਦੂਸਰੇ 'ਚ ਵੀ ਹੋਇਆ, ਪਹਿਲੇ ਹੀ ਸਟੇਜ ਦੀ ਮੈਂ ਗੱਲ ਕਰਦਾ। ਸੋ ਇਹ ਕਿਆਸ ਰਾਹੀਂ ਅਸੀਂ ਵੀ ਜਿਹੜਾ ਲਾਸਟ ਪ੍ਰੋਗਰਾਮ ਇਸ ਮੁੱਦੇ 'ਤੇ ਕੀਤਾ, ਅਸੀਂ ਇਹੀ ਕਾਮਨਾ ਕੀਤੀ ਸੀ ਕਿ ਵੀ ਸਾਡੇ ਪ੍ਰੈਜ਼ੀਡੈਂਟ ਟਰੰਪ, ਜਿਨ੍ਹਾਂ ਦਾ ਰੈਪੂਟੇਸ਼ਨ ਐਜ਼ ਏ ਪੀਸ ਟਾਈਮ ਜਾਂ ਪੀਸ ਲਿਆਉਣ ਵਾਲੇ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਹੈ, ਔਰ ਉਹਨਾਂ ਦਾ ਆਪਣਾ ਵੀ ਕੈਂਪੇਨ ਇਸ ਦੇ ਉੱਤੇ ਸੀ ਕਿ ਵੀ ਇਹ ਬਿਹਤਰ ਹੋਏਗਾ ਵੀ ਇਜ਼ਰਾਈਲ ਜਿਹੜੀ ਖੇਡ ਰਿਹਾ ਹੈ ਜਾਂ ਜਿਹੜਾ ਦਾਇਰਾਕਾਰ ਕਰ ਰਿਹਾ ਵੀ ਅਮਰੀਕਾ ਉਹਦੇ 'ਚ ਨਾ ਫਸੇ। ਲੇਕਿਨ ਐਸੇ ਕੀ ਹਾਲਾਤ ਨੇ ਜਾਂ ਦੂਜੇ, ਸੋ ਜਦੋਂ ਤੱਕ ਇਹ ਆਈ ਖਬਰ ਕਿ ਭਾਈ ਅਮਰੀਕਾ ਨੇ ਵੱਡੇ ਜਿਹੜੇ ਜਿਨ੍ਹਾਂ ਨੂੰ ਫਾਦਰ ਆਫ ਆਲ ਬੋਮਸ ਜਾਂ ਮਦਰ ਆਫ ਆਲ ਬੋਮਸ ਜਿਹੜੇ ਬੰਕਰ ਬਸਟਰ ਨੇ, ਕਿਉਂਕਿ ਇਹ ਪਹਿਲਾਂ ਆਇਆ ਸੀ ਕਿ ਇਜ਼ਰਾਈਲ ਦੀ ਬੰਬਾਰੀ ਦੇ ਨਾਲ ਉਹਨਾਂ ਦਾ ਕੁਛ ਉਹ ਨੁਕਸਾਨ ਨਹੀਂ ਹੋਇਆ ਕਿਉਂਕਿ ਉਹ ਜ਼ਮੀਨਦੋਜ਼ ਜਿਹੜੇ ਬੰਬ ਉਹਨਾਂ ਕੋਲ ਨਹੀਂ ਨੇ, ਪਰ ਵੈਦਰ ਉਹਨਾਂ ਦਾ ਅਮਰੀਕਨ ਬੰਬਾਂ ਨਾਲ ਨੁਕਸਾਨ ਹੋਇਆ ਜਾਂ ਨਹੀਂ, ਇੱਕ ਗੱਲ ਤਾਂ ਚਲੋ ਸ਼ੁਕਰੀਆ ਕੀਤਾ ਜਾ ਸਕਦਾ ਕਿ ਕੋਈ ਜੇ ਉੱਥੇ ਕੋਈ ਫੈਸਿਲਿਟੀ ਦੇ ਵਿੱਚ ਉਹ ਨਿਊਕਲੀਅਰ ਐਨਰਿਚਮੈਂਟ, ਯੂਰੇਨੀਅਮ ਐਨਰਿਚਮੈਂਟ ਕਰ ਰਹੇ ਸੀ ਤੇ ਉਹ ਰੇਡੀਏਸ਼ਨ ਨਹੀਂ ਫੈਲੀ, ਜਾਂ ਤਾਂ ਉੱਥੋਂ ਉਹ ਹੈ ਨਹੀਂ ਸੀ ਸਿਸਟਮ, ਜਾਂ ਉਹ ਬੰਬਾਂ ਦੀ ਮਾਰ ਤੋਂ ਬਚ ਗਏ। ਨਹੀਂ ਤਾਂ ਜਿਹੜਾ ਰਸ਼ੀਆ ਨੇ ਵੀ ਵਾਰਨ ਕੀਤਾ ਸੀ ਕਿ ਵੀ ਜਿਵੇਂ ਰਸ਼ੀਅਨ ਨਿਊਕਲੀਅਰ ਜਿਹੜਾ ਐਕਸੀਡੈਂਟ ਹੋਇਆ ਸੀ ਚਰਨੋਬਿਲ, ਕਿ ਚਰਨੋਬਿਲ ਟਾਈਪ ਸਿਚੁਏਸ਼ਨ ਪੈਦਾ ਹੋ ਸਕਦੀ ਹੈ। ਪਰ ਜਿਹੜਾ ਪਹਿਲੀ ਸਟੇਜ ਦੇ ਉੱਤੇ ਇਜ਼ਰਾਈਲ ਔਰ ਈਰਾਨ ਦੇ ਨਾਲ ਜਿਹੜਾ ਪਹਿਲੇ ਟਕਰਾਅ ਦੇ ਦੌਰਾਨ ਪਹਿਲੀ ਰਾਤ ਜਿਹੜਾ ਸਰਪ੍ਰਾਈਜ਼ ਨੁਕਸਾਨ ਸੀ ਉਹਨਾਂ ਦੇ ਨਿਊਕਲੀਅਰ ਇੰਜੀਨੀਅਰਸ ਦਾ, ਜਨਰਲਸ ਦਾ ਔਰ ਦੂਸਰੇ ਦਾ, ਇਹ ਗੱਲ ਉਦੋਂ ਕੀ ਸਾਹਮਣੇ ਆ ਗਈ ਔਰ ਇਹਨਾਂ ਦਿਨਾਂ ਦੇ ਵਿੱਚ ਕਾਫੀ ਕਿ ਵੀ
ਇਹਦੇ 'ਚ ਜਿਹੜੇ ਇੰਡੀਅਨਸ ਕੰਮ ਕਰਦੇ ਨੇ ਈਰਾਨ ਦੇ ਵਿੱਚ ਜਾਂ ਉੱਥੇ ਵਾੜੇ ਹੋਏ ਨੇ, ਉਹ ਇਨਫੈਕਟ ਮੋਸਾਦ ਲਈ ਉਹਨਾਂ ਦਾ ਇੱਕ ਵੱਡਾ ਤਬਕਾ ਕੰਮ ਕਰਦਾ ਸੀ। ਔਰ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਵੀ ਇਸ ਪੱਖੋਂ ਈਰਾਨ ਨੇ ਜਾਂ ਇਸਲਾਮਿਕ ਵਰਲਡ ਨੇ ਅਣਗਹਿਲੀ ਕੀਤੀ, ਕਿਉਂਕਿ ਜਦੋਂ ਕਤਰ ਦੇ ਵਿੱਚ 7 ਵੱਡੇ ਇੰਡੀਅਨ ਜਿਹੜੇ ਨੇਵੀ ਔਰ ਦੂਸਰੇ ਦੇ ਆਫੀਸਰ ਸੀ ਉਹ ਫੜੇ ਗਏ ਸੀ ਮੋਸਾਦ ਦੇ ਲਈ ਜਸੂਸੀ ਕਰਦੇ ਔਰ ਸਜ਼ਾਏ ਮੌਤ ਹੋਣ ਜਾ ਰਹੀ ਸੀ। ਐਸਾ ਕੀ ਹੋਇਆ ਕਿ ਵੀ ਮੋਦੀ ਨੇ ਉਹਨਾਂ ਨੂੰ ਛੁਡਾ ਕੇ ਲੈ ਗਿਆ, ਤੇ ਉਦੋਂ ਹੀ ਜ਼ਾਹਰ ਸੀ ਕਿ ਵੀ ਇਹ ਜਿਹੜਾ ਹੈ ਇਸ ਲੈਵਲ ਦੀ ਜਿਹੜੀ ਇੰਟੈਲੀਜੈਂਸ ਨੇਵਲ ਆਫੀਸਰ ਉਹਨਾਂ ਦੇ ਸਰਵਿੰਗ ਔਰ ਰਿਟਾਇਰ ਉਹ ਕਤਰ 'ਚ ਬੈਠ ਕੇ ਮੋਸਾਦ ਦੇ ਲਈ ਕੰਮ ਕਰਦੇ ਨੇ। ਤੇ ਈਰਾਨ ਦੇ ਨਾਲ ਤਾਂ ਇੰਡੀਆ ਦਾ ਵੈਸੇ ਹੀ ਦੋਸਤਾਨਾ ਹੈ, ਔਰ ਜਿਹੜੀ ਉਹਨਾਂ ਦੀ ਈਰਾਨ ਦੀ ਚਾਬਹਾਰ ਪੋਰਟ ਹੈ, ਬੰਦਰਗਾਹ ਹੈ, ਉਹਨੂੰ ਡਿਵੈਲਪ ਕਰਨ ਦੇ ਲਈ ਇੰਡੀਆ ਔਰ ਈਰਾਨ ਦੀ ਜਿਹੜੀ ਹੈ ਈਵਨ ਕੁਛ ਮੁੱਦਿਆਂ ਤੇ ਪਾਕਿਸਤਾਨ ਨਾਲ ਜਦੋਂ ਟਕਰਾਅ ਇੰਡੀਆ ਦਾ ਹੁੰਦਾ ਹੈ, ਈਰਾਨ ਦੀ ਸਿੰਪੈਥੀ ਈਰਾਨ ਜਿਹੜੀ ਹੈ ਇੰਡੀਆ ਦੇ ਨਾਲ ਹੁੰਦੀ ਹੈ। ਔਰ ਕਰੂਡ ਆਇਲ ਵੀ ਸੈਂਕਸ਼ਨਸ ਭਾਵੇਂ ਅਮਰੀਕਾ ਜਾਂ ਬਾਹਰਲਿਆਂ ਨੇ ਲਾਈਆਂ ਹੋਈਆਂ ਨੇ, ਮੈਕਸਿਮਮ ਕਰੂਡ ਆਇਲ ਇੰਡੀਆ ਜਿਹੜਾ ਉਹ ਈਰਾਨ ਔਰ ਰਸ਼ੀਆ ਤੋਂ ਬਾਏ ਕਰਦਾ। ਸੋ ਉਹਨਾਂ ਹਾਲਾਤਾਂ ਦੇ ਵਿੱਚ ਮੇਰਾ ਖਿਆਲ ਹੈ ਵੀ ਕਿਤੇ ਨਾ ਕਿਤੇ ਈਰਾਨੀ ਏਜੰਸੀਆਂ ਜਿਹੜੀਆਂ ਨੇ ਉਹ ਖਤਾ ਖਾ ਗਈਆਂ। ਉਹਨਾਂ ਨੇ ਇੰਡੀਅਨਸ ਵੱਲ ਧਿਆਨ ਨਹੀਂ ਦਿੱਤਾ ਔਰ ਉਹਨਾਂ ਨੇ ਇੰਡੀਅਨਸ ਨੂੰ ਜਿਹੜਾ ਯੂਜ਼ ਕਰਕੇ ਇਨਸਾਈਡ ਈਰਾਨ ਦੇ ਜਿਹੜੀ ਇਸ ਲੈਵਲ ਦੀ ਇੰਟੈਲੀਜੈਂਸ ਜਿੱਥੇ ਉਹਨਾਂ ਨੇ ਉਹਨਾਂ ਦੇ ਜਨਰਲ ਔਰ ਸਾਇੰਟਿਸਟ ਔਰ ਦੂਸਰੇ ਕਿਲ ਵਿਦਨ ਇਰਾਨੀਅਨ ਸੋਇਲ ਕੀਤੇ। ਹਾਲਾਂ ਉਹਦੇ 'ਚ ਆਇਆ ਵੀ ਕੁਛ ਫੜੇ ਗਏ ਇੰਡੀਅਨ ਜਾਂ ਕੋਈ ਉਹਨਾਂ ਨੂੰ ਕੁਛ ਨੂੰ ਫਾਂਸੀ ਵੀ ਦਿੱਤੀ ਗਈ, ਔਰ ਪਰ ਪਹਿਲੀ ਸਟੇਜ ਤੇ ਜਿਹੜਾ ਸਰਪ੍ਰਾਈਜ਼ ਅਟੈਕ ਸੀ ਉਸ ਦਾ ਨਤੀਜਾ ਇਹ ਨਿਕਲਿਆ। ਔਰ ਦੈਨ ਕਿਵੇਂ ਇਜ਼ਰਾਈਲ ਘੜੀਸ ਕੇ ਜਿਹੜਾ ਉਹ ਪ੍ਰੈਜ਼ੀਡੈਂਟ ਟਰੰਪ ਨੂੰ ਲੈ ਹੀ ਆਇਆ ਜਦੋਂ ਅਸੀਂ 3 ਸਟ੍ਰਾਈਕਸ ਦੀ ਗੱਲ ਵੀਕਐਂਡ ਦੇ ਉੱਤੇ ਕਰਦੇ। ਔਰ ਅੱਜ ਜਦੋਂ ਮੈਂ ਸਟੂਡੀਓ ਆ ਰਿਹਾ ਸੀ ਤੇ ਮੈਂ ਦੇਖਿਆ ਕਿ ਜੀ ਜਿਹੜੀਆਂ ਖਬਰਾਂ ਨੇ ਉਹ ਇਹ ਨੇ ਕਿ ਈਰਾਨ ਨੇ ਪਹਿਲਾਂ ਇਮੀਡੀਏਟਲੀ ਈਰਾਨ ਨੇ ਕਿਹਾ ਕਿ ਜੀ ਅਸੀਂ ਵੀ ਅਮਰੀਕਾ ਨੂੰ ਆਪਣੀ ਚੋਇਸ ਆਫ ਟਾਈਮ ਦੇ ਉੱਤੇ ਅਸੀਂ ਅਟੈਕ ਕਰਾਂਗੇ। ਔਰ ਇਹ ਖਬਰ ਹੈ ਕਿ ਵੀ ਉਹਨਾਂ ਨੇ ਜਿਹੜਾ ਕਤਰ ਦੇ ਵਿੱਚ ਬੇਸ ਹੈ ਅਮਰੀਕਾ ਦਾ ਫੌਜੀ ਬੇਸ ਔਰ ਇਰਾਕ ਦੇ ਵਿੱਚ ਉਹਦੇ ਤੇ ਹਮਲਾ ਬੋਲਿਆ। ਲੇਕਿਨ ਨਾਲ ਦੇ ਨਾਲ ਮੈਂ ਪ੍ਰੈਜ਼ੀਡੈਂਟ ਟਰੰਪ ਦੀ ਸਟੇਟਮੈਂਟ ਦੇਖ ਲਈ ਜਿਹਦੇ 'ਚ ਉਹਨਾਂ ਨੇ ਕਿਹਾ ਵੀ ਥੈਂਕਸ ਈਰਾਨ, ਅਟੈਕ ਕਰਨ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਦੱਸ ਦਿੱਤਾ ਸੀ, ਅਸੀਂ ਆਪਣੇ ਕੱਢ ਲਏ ਸੀ ਸਾਰੇ ਔਰ ਇਸ ਲਈ ਕੋਈ ਨੁਕਸਾਨ ਨਹੀਂ ਹੋਇਆ ਔਰ ਹੁਣ ਟਾਈਮ ਹੈ ਕਿ ਪੀਸ ਕੀਤੀ ਜਾਏ ਜਾਂ ਦੂਸਰੀ ਕੀਤੀ ਜਾਏ। ਸੋ ਉਸ ਤੋਂ ਇੱਕ ਤਾਂ ਗੱਲ ਇਹ ਲੱਗਦੀ ਸੀ ਕਿ ਵੀ ਕੋਈ ਨਾ ਕੋਈ ਬੈਕ ਚੈਨਲ ਡਿਪਲੋਮੇਸੀ ਚੱਲ ਰਹੀ ਹੈ ਜਿਹਦੇ 'ਚ ਉਹ ਈਰਾਨ ਨੂੰ ਵੀ ਆਪਣੇ ਲੋਕਾਂ ਨੂੰ ਦੱਸਣ ਲਈ ਕਿ ਭਾਈ ਜੇ ਅਮਰੀਕਾ ਨੇ ਕੀਤਾ ਤੇ ਅਸੀਂ ਵੀ ਜਵਾਬੀ ਉਹਨਾਂ ਦੇ ਬੇਸ ਤੇ ਕੀਤਾ, ਪਰ ਇਹ ਅੱਗੋਂ ਨਾ ਵਧੇ ਇਵੇਂ ਦਾ ਹੋਏ। ਔਰ ਹੁਣ ਜਦੋਂ ਕਿ ਅਸੀਂ ਗੱਲਬਾਤ ਕਰ ਰਹੇ ਹਾਂ, ਮੈਂ ਲੇਟੈਸਟ BBC ਦੀ ਹੈਡਲਾਈਨ ਦੇਖ ਰਿਹਾ, ਟਰੰਪ ਸੇਜ਼ ਸੀਜ਼ਫਾਇਰ ਐਗਰੀਡ ਬਟ ਈਰਾਨ ਐਂਡ ਇਜ਼ਰਾਈਲ ਯੈਟ ਟੂ ਕਾਮੈਂਟ। ਕਿਉਂਕਿ ਦੇਖੋ ਜੋ ਹੋਇਆ ਨਹੀਂ ਸੀ ਹੋਣਾ ਚਾਹੀਦਾ, ਅਮਰੀਕਾ ਨੂੰ ਨਹੀਂ ਸੀ ਇਨਵੋਲਵ ਹੋਣਾ ਚਾਹੀਦਾ। ਇਹਦੇ ਬਾਵਜੂਦ ਜੇ ਗੱਲ ਇੱਥੋਂ ਤੱਕ ਵੀ ਰੁਕ ਜਾਂਦੀ ਹੈ, ਕੋਈ ਪੀਸਫੁਲ ਢੰਗ ਨਾਲ ਰਸਤਾ ਨਿਕਲਦਾ, ਜੰਗ ਤਬਾਹੀ ਦਾ ਨਾਮ ਹੈ, ਕੋਈ ਸ਼ੱਕ ਨਹੀਂ ਹੈ। ਔਰ ਜੇ ਕੋਈ ਬੈਕ ਚੈਨਲ ਇਸ ਕਿਸਮ ਦਾ ਸਕਸੈਸਫੁਲ ਹੋਇਆ ਤੇ ਉਹਦੇ 'ਚ ਜੇ ਟਰੰਪ ਨੇ ਕਿਹਾ ਕਿ ਵੀ ਸੀਜ਼ਫਾਇਰ ਹੋ ਗਿਆ, ਪਰ ਅਜੇ ਕੱਲ ਦੀ ਵਿਚਾਰ 'ਚ ਅਸੀਂ ਦੇਖਾਂਗੇ ਕਿ ਬਈ ਇਹ ਕਿੱਥੋਂ ਤੱਕ ਜਾਂਦਾ। ਇਸ ਲਈ ਅਸੀਂ ਇਹਦੀ ਬਹੁਤੀ ਡਿਟੇਲਸ ਤਾਂ ਨਹੀਂ ਜਾਣਦੇ, ਜੇ ਆਲਰੇਡੀ ਹੋ ਗਿਆ ਆਉਣ ਵਾਲੇ ਪੀਰੀਅਡ ਦੇ ਵਿੱਚ ਇਹਦੀਆਂ ਹੋਰ ਡਿਟੇਲ ਸਾਹਮਣੇ ਆਉਣਗੀਆਂ। ਪਰ ਗੱਲ ਭਾਰਤ ਦੇ ਰੋਲ ਦੀ ਹੈ। ਹੁਣ ਜਿਹੜਾ ਭਾਰਤ ਵੈਸੇ ਵਿਸ਼ਵ ਗੁਰੂ ਬਣਿਆ ਹੋਇਆ ਔਰ ਉਹਨਾਂ ਦਾ ਪ੍ਰਾਈਮ ਮਿਨਿਸਟਰ ਜਿਹੜਾ ਹੈ ਉਹ ਇੱਕ ਬਿਆਨ ਦੇ ਰਿਹਾ, PM calls for immediate de-escalation after US bombs nuclear sites in Iran। ਹੁਣ ਜਦੋਂ ਅਮਰੀਕਾ ਨੇ 3 ਨਿਊਕਲੀਅਰ ਸਾਈਟਸ ਦੇ ਉੱਤੇ ਬੰਬਾਰਡਮੈਂਟ ਕੀਤੀ ਤੇ ਮੋਦੀ ਨੇ ਈਰਾਨ ਦੇ ਪ੍ਰੈਜ਼ੀਡੈਂਟ ਪੈਜ਼ੈਸ਼ਕਿਆਨ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ, ਬੜਾ ਸ਼ੁਕਰੀਆ ਕੀਤਾ ਕਿ ਜੀ ਤੁਸੀਂ ਜਿਹੜੇ ਇੰਡੀਅਨ ਸਟੂਡੈਂਟ ਨੇ ਉਹਨਾਂ ਨੂੰ ਸੇਫਲੀ ਬਾਹਰ ਨਿਕਲਣ ਦੇ ਵਿੱਚ ਮਦਦ ਕੀਤੀ ਹੈ। ਪਰ ਨਾਲ ਦੀ ਨਾਲ ਉਹਨੇ ਕਿਹਾ ਜੀ ਅਸੀਂ ਈਰਾਨ ਨੂੰ ਕਿਹਾ ਕਿ ਵੀ ਇਮੀਡੀਏਟ ਡੀ-ਐਸਕੇਲੇਸ਼ਨ, ਕਿ ਜੀ ਇਸ ਸਿਚੁਏਸ਼ਨ ਨੂੰ ਡੀ-ਐਸਕੇਲੇਟ ਕਰੋ। ਵੀ ਈਰਾਨ ਤਾਂ ਡੀ-ਐਸਕੇਲੇਟ ਕਰੇ ਜਾਂ ਈਰਾਨ ਨੇ ਐਸਕੇਲੇਟ ਕੀਤੀ ਹੋਏ, ਪਰ ਇਹ ਧੋਖਾ ਵੀ ਤੁਸੀਂ ਦੋਸਤ ਨੂੰ ਇਹ ਦੱਸ ਰਹੇ ਵੀ ਅਸੀਂ ਤੇਰੇ ਨਾਲ ਖੜੇ ਹਾਂ। ਹਿੰਮਤ ਜੇ ਹੋਏ ਫਿਰ ਜਰਾ ਪ੍ਰੈਜ਼ੀਡੈਂਟ ਟਰੰਪ ਨੂੰ ਕਾਲ ਮਿਲਾ ਕੇ ਕਹੇ ਕਿ ਜੀ ਜ਼ਰਾ ਡੀ-ਐਸਕੇਲੇਟ ਕਰੋ, ਵੀ ਤੁਸੀਂ ਵੀ ਸਾਡੀ ਡੀ-ਐਸਕੇਲੇਟ ਕਰਾਈ ਸੀ ਇੰਡੀਆ ਪਾਕਿਸਤਾਨ 'ਚ, ਅਸੀਂ ਤਾਂ ਨਹੀਂ ਮੰਨਦੇ ਲੋਕਾਂ ਸਾਹਮਣੇ, ਪਰ ਕਰਾਈ ਤਾਂ ਤੁਸੀਂ ਸੀ ਤੇ ਹੁਣ ਅਸੀਂ ਤੁਹਾਨੂੰ ਕਹਿੰਦੇ। ਪਰ ਕਿਉਂਕਿ ਜਦੋਂ ਤੁਸੀਂ ਬੈਕ ਸਟੈਬ ਕਰਨਾ ਹੈ, ਧੋਖਾ ਕਰਨਾ ਹੈ, ਫਿਰ ਤੁਹਾਡੇ ਜਿਹੜਾ ਉਹ ਪੱਲੇ ਕੁਛ ਨਹੀਂ ਹੁੰਦਾ।
ਔਰ ਉਹਦੇ 'ਚੋਂ ਇਹ ਕਹਿ ਰਿਹਾ ਹੈ ਮੋਦੀ ਕਿ ਜੀ ਮੈਂ ਈਰਾਨ ਦੇ ਪ੍ਰੈਜ਼ੀਡੈਂਟ ਨਾਲ ਗੱਲਬਾਤ ਕੀਤੀ ਹੈ, ਅਸੀਂ ਬੜੀ ਡਿਟੇਲ 'ਚ ਕਰੰਟ ਸਿਚੁਏਸ਼ਨ ਡਿਸਕਸ ਕੀਤੀ ਔਰ ਅਸੀਂ ਇਹ ਕਿਹਾ ਕਿ ਡੀ-ਐਸਕੇਲੇਸ਼ਨ ਹੋਣੀ ਚਾਹੀਦੀ ਹੈ, ਡਾਇਲੋਗ ਐਂਡ ਡਿਪਲੋਮੇਸੀ ਇਹਦਾ ਵਰਤਾਰਾ ਹੋਣਾ ਚਾਹੀਦਾ। ਔਰ ਇਹ ਜਿਹੜਾ ਇਸ ਸਾਰੇ ਦੇ ਚੱਲਦੇ ਆ ਜਿਹੜਾ ਇਹਨਾਂ ਦੀ ਲਾਈਨ ਹੈ, ਹੁਣ ਮੈਂ ਜਦੋਂ ਇਹ ਦੇਖਿਆ ਮੈਂ ਕਿਹਾ ਵੀ ਇਹ ਵੀ ਧੋਖਾ। ਔਰ ਇਸ ਤੋਂ ਇਲਾਵਾ ਹੁਣ ਕਿਉਂਕਿ ਇੰਡੀਆ ਮੈਂਬਰ ਹੈ ਜਿਹੜੀ 35 ਮੈਂਬਰੀ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਹੈ UN ਦੀ, ਉਹਦੀ ਮੀਟਿੰਗ ਵੀ ਹੋਣ ਜਾ ਰਹੀ ਸੀਗੀ। ਸੋ ਉਹਦੇ 'ਚ ਇੰਡੀਆ ਨੇ ਕੀ ਸਟੈਂਡ ਲੈਣਾ, ਹੁਣ ਇਹਨੇ ਅਬਸਟੇਨ ਕੀਤਾ ਇੰਡੀਆ ਨੇ। ਹੁਣ ਇਹੀ ਸ਼ੈਤਾਨੀ, ਜਦੋਂ ਅਸੀਂ ਕਹਿੰਦੇ ਹਾਂ ਵੀ ਇਹ ਸ਼ੈਤਾਨੀਅਤ ਦਾ ਰੋਲ ਹੈ, ਯੂਕਰੇਨ ਦੇ ਉੱਤੇ ਜਦੋਂ ਰੂਸ ਨੇ ਹਮਲਾ ਕੀਤਾ ਬਿਲਕੁਲ ਕੰਡੈਮ ਨਹੀਂ ਕੀਤਾ ਇੰਡੀਆ ਨੇ ਜੀ। UN ਜਨਰਲ ਅਸੈਂਬਲੀ 'ਚ ਅਬਸਟੇਨ ਕੀਤਾ, ਸਿਕਿਉਰਿਟੀ ਕਾਉਂਸਲ 'ਚ ਅਬਸਟੇਨ ਕੀਤਾ। ਪਰ ਜਦੋਂ ਰੂਸ ਨੂੰ ਡੱਕਣ ਦੇ ਲਈ ਕਿ ਬਈ ਇਹ ਤਾਂ ਸੋਵਰਨਿਟੀ ਵਾਇਲੇਟ ਕੀਤੀ ਹੈ ਯੂਕਰੇਨ ਦੇ, ਪਾਬੰਦੀਆਂ ਲਾਈਆਂ ਅਮਰੀਕਾ ਨੇ, ਪੱਛਮੀ ਮੁਲਕਾਂ ਨੇ ਜਾਂ UN ਨੇ, ਇੰਡੀਆ ਨੇ ਨਾ ਸਿਰਫ ਕਈ ਗੁਣਾ ਜ਼ਿਆਦਾ ਆਪਣਾ ਕਰੂਡ ਆਇਲ ਬਾਏ ਕੀਤਾ, ਉਹਨਾਂ ਦੇ ਆਇਲ ਨੂੰ ਰੀਪ੍ਰੋਸੈਸ ਕਰਕੇ ਯੂਰਪ ਦੀ ਮਾਰਕੀਟ ਦੇ ਵਿੱਚ ਵੇਚਿਆ ਔਰ ਜਿਹੜੀਆਂ ਉਹਨਾਂ ਦੀਆਂ ਸੈਂਕਸ਼ਨ ਸੀ ਉਹਨਾਂ ਨੂੰ ਇਨਇਫੈਕਟਿਵ ਕਰ ਦਿੱਤਾ। ਇਵੇਂ ਹੀ ਗਜ਼ਾ 'ਚ ਚੱਲਦੇ ਆ। ਹੁਣ ਗਜ਼ਾ ਦੇ ਵਿੱਚ ਜੋ ਇਜ਼ਰਾਈਲ ਕਰ ਰਿਹਾ, ਹੁਣ ਕਿਉਂਕਿ ਨੈਤਨਯਾਹੂ ਔਰ ਮੋਦੀ ਇੱਕੋ ਹੀ ਨਸਲ ਹੈ ਔਰ ਉੱਥੇ ਜੋ ਚੱਲ ਰਿਹਾ ਉਸ ਦੇ ਚੱਲਦੇ ਆ ਫਲਸਤੀਨੀਆਂ ਦਾ ਤਾਂ ਕਾਂਡ, ਕਿੰਨੇ 60,000 ਤੋਂ ਜ਼ਿਆਦਾ ਬੇਗੁਨਾਹ ਔਰਤਾਂ ਬੱਚੇ ਮਾਰ ਦਿੱਤੇ ਨੇ ਤੇ ਇੰਡੀਆ ਨੇ ਉਹਨੂੰ ਇਜ਼ਰਾਈਲ ਨੂੰ ਆਪਣੀ ਲੇਬਰ ਦਿੱਤੀ। ਹੁਣ ਵੀ ਕੱਲ ਪਰਸੋਂ ਕਹਿ ਰਹੇ ਸੀ ਜੀ ਇਜ਼ਰਾਈਲ ਨੇ 1 ਲੱਖ ਭਾਰਤੀਆਂ ਨੂੰ ਕਿਹਾ ਮੋਦੀ ਨੂੰ ਕਿ ਜੀ ਭੇਜੋ ਇੱਥੇ ਕੰਸਟਰਕਸ਼ਨ ਦਾ ਕੰਮ ਕਰਵਾਉਣਾ ਹੈ ਤੇ ਦੂਜਾ ਤੀਜਾ ਕਰਵਾਉਣਾ ਹੈ। ਸੋ ਯੂਕਰੇਨ ਦੇ ਵਿੱਚ ਵੀ ਬਿਟਰੇ ਕੀਤਾ ਇਹਨੇ ਜਿਹੜਾ ਅਮਰੀਕਾ ਨੂੰ ਔਰ ਪੱਛਮੀ ਮੁਲਕਾਂ ਨੂੰ, ਗਜ਼ਾ ਦੇ ਵਿੱਚ ਫਲਸਤੀਨੀਆਂ ਨੂੰ, ਇਸਲਾਮਿਕ ਵਰਲਡ ਨੂੰ ਔਰ ਸੱਚ ਦੀ ਗੱਲ ਨੂੰ ਬਿਟਰੇ ਕਰਨਾ, ਨੈਤਨਯਾਹੂ ਨੂੰ ਸਪੋਰਟ ਕਰਨਾ। ਔਰ ਹੁਣ ਈਰਾਨ ਦੇ ਮੁੱਦੇ ਦੇ ਉੱਤੇ ਵੀ ਅਮਰੀਕਾ ਨੂੰ ਵੀ ਬਿਟਰੇ ਕਰਨ ਦੀ ਲਾਈਨ, ਕਿਉਂਕਿ ਨਾਲ ਦੀ ਨਾਲ ਹੁਣ ਅਜੀਤ ਡੋਵਲ ਔਰ ਦੂਜੇ ਉੱਥੇ ਸ਼ੰਘਾਈ ਪਹੁੰਚ ਗਏ ਨੇ। ਜਿਹੜਾ ਬ੍ਰਿਕਸ ਦਾ ਫੰਕਸ਼ਨ ਹੈ ਉਹਦੀ ਕਿਵੇਂ ਹੋਇਆ, ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਆਲਰੇਡੀ ਹਿੰਦੂ ਜਿਹੜੇ ਪਿਲਗ੍ਰਿਮਸ ਕੁਛ ਮਾਨਸਰੋਵਰ ਔਰ ਕੈਲਾਸ਼ ਪਰਬਤ ਦੇ ਉੱਤੇ ਪਹੁੰਚ ਗਏ ਨੇ ਔਰ ਉਹ ਦੱਸ ਰਹੇ ਨੇ ਕਿ ਜੀ ਅਜੀਤ ਡੋਵਲ ਔਰ ਦੂਜੇ ਅਸੀਂ ਨਾਰਮਲਾਈਜ਼ ਕਰ ਰਹੇ ਵੀ ਜੇ ਤੁਸੀਂ ਅਮਰੀਕਾ ਨਾਲ ਖੜੇ ਹੋ ਤੇ ਅਮਰੀਕਾ ਨਾਲ ਖੜੇ ਹੋ। ਲੇਕਿਨ ਐਨ ਇਸ ਮੌਕੇ ਦੇ ਉੱਤੇ ਅਜੀਤ ਡੋਵਲ ਜਿਹੜਾ ਤੀਜਾ ਇਹਨਾਂ ਦਾ ਜਿਹੜੀ ਉਹ ਤ੍ਰਿਮੂਰਤੀ ਹੈ, ਮੋਦੀ, ਅਮਿਤ ਸ਼ਾਹ ਔਰ ਅਜੀਤ ਡੋਵਲ ਤਿਕੜੀ ਹੈ, ਕਿਲਿੰਗ ਤਿਕੜੀ, ਉਹ ਚੀਨ ਦੇ ਫੋਰਨ ਮਿਨਿਸਟਰ ਦੇ ਨਾਲ ਜਾ ਕੇ ਬੈਠਾ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਔਰ ਆਪਣੇ ਲੋਕਾਂ ਨੂੰ ਦੇਖੋ ਜੀ, ਮੋਦੀ ਜੀ ਜਦੋਂ ਚਾਹਣ ਯੂਕਰੇਨ ਤੇ ਰਸ਼ੀਆ 'ਚ ਸਮਝੌਤਾ ਕਰਾ ਸਕਦੇ ਨੇ ਜਦੋਂ ਵਿਸ਼ਵ ਗੁਰੂ ਨੇ। ਲੇਕਿਨ ਇਹ ਸ਼ੈਤਾਨ ਹੈ ਔਰ ਇਹਨੂੰ ਸ਼ੈਤਾਨ ਨੂੰ ਬਾਕੀ ਨਿਬੜ ਜਾਏਗਾ। ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਡੀ-ਐਸਕੇਲੇਸ਼ਨ ਹੋਣਾ ਜ਼ਰੂਰੀ ਹੈ, ਅਦਰਵਾਈਜ਼ ਇਹ ਜੇ ਐਕਸਪੈਂਡ ਹੋਏਗੀ ਤੇ ਇਹ ਖੂਨੀ ਜੰਗ ਨਿਊਕਲੀਅਰ ਦੇ ਵਿੱਚ ਹੀ ਐਂਡ ਹੋਏਗੀ ਜਾ ਕੇ। ਚਾਈਨਾ ਔਰ ਰਸ਼ੀਆ ਵੀ ਇਨਵੋਲਵ ਜੇ ਕਿਸੇ ਸਟੇਜ ਤੇ ਹੁੰਦੇ ਨੇ, ਸਿੱਧੇ ਨਹੀਂ ਵੀ ਹੁੰਦੇ, ਈਰਾਨ ਨੂੰ ਹੀ ਹਥਿਆਰ ਦੇਈ ਜਾਂਦੇ ਨੇ ਤੇ ਅਨਐਂਡਿੰਗ ਹੋਏਗੀ, ਪ੍ਰੋਲੋਂਗ ਵੀ ਹੋ ਸਕਦੀ ਹੈ। ਪਰ ਮੈਂ ਹੁਣ ਇਹ ਖਬਰ ਜਿਹੜੀ ਹੈ ਪੋਜ਼ਿਟਿਵ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਸੀਜ਼ਫਾਇਰ ਦੀ ਐਗਰੀਮੈਂਟ ਹੋ ਗਿਆ। ਅਮਰੀਕਨ ਇੰਟਰਸਟ ਦੇ ਖਿਲਾਫ ਨਹੀਂ ਜਾਣਾ ਚਾਹੀਦਾ ਕੁਛ ਵੀ, ਕਿਉਂਕਿ ਇਜ਼ਰਾਈਲ ਉਹਨੂੰ ਤਾਂ ਐਜ਼ ਯੂ ਸੋ ਸੋ ਸ਼ੈਲ ਯੂ ਰੀਪ, ਕਿ ਜੋ ਤੁਸੀਂ ਬੀਜਿਆ ਉਹ ਤੁਹਾਨੂੰ ਵੱਢਣਾ ਪਏਗਾ। ਜਿਸ ਲੈਵਲ ਦੇ ਉੱਤੇ ਉਹ ਤਬਾਹੀ ਬੇਗੁਨਾਹ ਔਰਤਾਂ ਬੱਚਿਆਂ ਦੀ ਗਜ਼ਾ 'ਚ ਕਰ ਰਿਹਾ, ਉਸ ਕਿਸਮ ਦਾ ਹੀ ਅਮਰੀਕਾ ਨੂੰ ਘੜੀਸ ਕੇ ਈਰਾਨ ਦਾ ਇਸ਼ੂ ਨਹੀਂ ਹੈ। ਈਰਾਨ ਦੇ ਇੱਕ ਆਪਣੇ ਉਹਨਾਂ ਦੇ ਪਾਰਟ ਨੇ, ਠੀਕ ਹੈ, ਰਜੀਮ ਚੇਂਜ ਦੂਜੇ ਤੀਜੇ ਗੱਲਾਂ ਉਹ ਸਾਰੇ ਹਰ ਇੱਕ ਦੇ ਆਪੋ ਆਪਣੇ ਹਿੱਤ ਜੁੜੇ ਹੋਏ ਨੇ। ਪਰ ਈਵਨ ਜਿਹੜੇ ਵਿਦਨ ਰਿਪਬਲਿਕਨ ਪਾਰਟੀ ਵੀ, ਵਿਦਨ ਅਮਰੀਕਾ ਦੇ ਮੇਕ ਅਮਰੀਕਾ ਗ੍ਰੇਟ ਅਗੇਨ ਜਿਹੜੇ ਸਪੋਰਟਰ ਸੀ ਟਰੰਪ ਦੇ, ਉਹ ਈਰਾਨ ਜੰਗ ਦੇ ਵਿੱਚ ਘੜੀਸੇ ਜਾਣ ਦੇ ਹੱਕ 'ਚ ਨਹੀਂ ਸੀ। ਉਹਨਾਂ ਦਾ ਇਹੀ ਕਹਿਣਾ ਸੀ ਕਿ ਵੀ ਇਸ ਦਾ ਫਾਇਦਾ ਸਿਰਫ ਇਜ਼ਰਾਈਲ ਚੱਕਣਾ ਚਾਹੁੰਦਾ, ਉਹ ਅਮਰੀਕਾ ਨੂੰ ਐਸੀ ਸਥਿਤੀ 'ਚ ਫਸਾ ਦੇਣਾ ਚਾਹੁੰਦਾ ਜਿੱਥੋਂ ਅਮਰੀਕਾ ਨਿਕਲ ਨਾ ਸਕੇ। ਔਰ ਪ੍ਰੈਜ਼ੀਡੈਂਟ ਟਰੰਪ ਤਾਂ ਚਾਹੁੰਦੇ ਹੀ ਇਹ ਨੇ ਕਿ ਭਾਈ ਜਿਹੜੀਆਂ ਪ੍ਰੀਵੀਅਸ ਜੰਗਾਂ ਨੇ ਉਹ ਸਾਡੀਆਂ ਅਮਰੀਕਨ ਜੰਗਾਂ ਨਹੀਂ ਸੀ, ਅਸੀਂ ਘੜੀਸੇ ਗਏ, ਇਸ ਲਈ ਯੂਕਰੇਨ ਜੰਗ ਦਾ ਵੀ ਉਹ ਖਿਲਾਫਤ ਕਰਦੇ ਨੇ। ਪਰ ਇਹ ਸ਼ੈਤਾਨ ਭਾਰਤ ਜਿਹੜਾ ਹੈ ਇਹ ਸਾਰੇ ਦੇ ਵਿੱਚ ਚੰਗੀ ਤਰ੍ਹਾਂ ਹੁਣੇ ਐਕਸਪੋਜ਼ ਹੋ ਰਿਹਾ ਕਿ ਭਾਈ ਇਹ ਕਿਸੇ ਦੇ ਵੀ ਮਿੱਤਰ ਨਹੀਂ ਨੇ। ਇਹ ਤਾਂ ਜਿਹੜੇ ਨੇ ਇਹ ਬਲਦੀ ਦੇ ਉੱਤੇ ਤੇਲ ਪਾਉਣ ਦਾ ਕੰਮ ਜ਼ਰੂਰ ਕਰ ਸਕਦੇ ਨੇ, ਪਰ ਕਿਤੇ ਵੀ ਬਲਦੀ ਨੂੰ ਬੁਝਾਉਣ ਦੇ ਲਈ ਇਹਨਾਂ ਨੇ ਡੱਕਾ ਭੰਨ ਕੇ ਦੂਰਾ ਨਹੀਂ ਕਰਨਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਤਪਤ ਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਭਾਣੇ ਦੀ ਮੂਰਤ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤਿਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਿੱਖ ਸੈਂਟਰ ਆਫ ਨਿਊਯਾਰਕ ਇੰਕ ਗੁਰਦੁਆਰਾ ਸਾਹਿਬ ਫਲਸਿੰਗ ਅਤੇ ਕੁਈਨ ਵਿਲੇਜ ਵੱਲੋਂ ਟਰਾਈ ਸਟੇਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ 28 ਜੂਨ ਦਿਨ ਸ਼ਨਿਚਰਵਾਰ ਨੂੰ ਮਹਾਨ ਨਗਰ ਕੀਰਤਨ ਦੇ ਸਮਾਗਮ ਰੱਖੇ ਗਏ ਹਨ। ਸੋ ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਹੈ ਜੀ ਕਿ ਇਸ ਨਗਰ ਕੀਰਤਨ ਵਿੱਚ ਕੇਸਰੀ ਤੇ ਨੀਲੀਆਂ ਦਸਤਾਰਾਂ, ਕੇਸਰੀ ਤੇ ਨੀਲੇ ਦੁਪੱਟੇ ਲੈ ਕੇ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਤਪਤ ਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਦਿਓ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਪੀਪਲਜ਼ ਪਾਰਟੀ ਦੇ ਆਗੂ ਬਲਿਆਵਲ ਭੁੱਟੋ ਜ਼ਰਦਾਰੀ ਨੇ ਪਾਰਲੀਮੈਂਟ ਵਿੱਚ ਬੋਲਦਿਆਂ ਕਿਹਾ ਹੈ ਕਿ ਜੇ ਭਾਰਤ ਨੇ ਇੰਡਸਟਰੀ ਵਾਟਰ ਟ੍ਰੀਟ ਰਾਹੀਂ ਪਾਕਿਸਤਾਨ ਨੂੰ ਮਿਲਣ ਵਾਲੇ ਪਾਣੀ ਨੂੰ ਰੋਕਿਆ ਤਾਂ ਭਾਰਤ ਦੇ ਖਿਲਾਫ ਜੰਗ ਵਿੱਢੀ ਜਾਵੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੇਸ਼ੱਕ ਈਰਾਨ ਕ੍ਰਾਈਸਿਸ ਨੇ ਜਿਹੜਾ ਭਾਰਤ ਪਾਕਿਸਤਾਨ ਦੇ ਵਿਚਾਲੇ ਟੈਂਸ਼ਨ ਨੂੰ ਲੈ ਕੇ ਜਾਂ ਖਾਸ ਤੌਰ ਤੇ ਪਾਕਿਸਤਾਨ ਦੇ ਫੌਜੀ ਚੀਫ ਫੀਲਡ ਮਾਰਸ਼ਲ ਉਹਨਾਂ ਨੂੰ ਦੀ ਦਾਵਤ ਉਹਨਾਂ ਨੂੰ ਜਿਹੜੀ ਪ੍ਰੈਜ਼ੀਡੈਂਟ ਟਰੰਪ ਵੱਲੋਂ ਦਿੱਤੀ ਗਈ ਉਹਨੂੰ ਲੈ ਕੇ ਜਿੰਨੀਆਂ ਖਬਰਾਂ ਸੀ ਔਰ ਦੂਸਰੇ ਸੀ ਉਹ ਤਾਂ ਬੈਕ ਬਰਨਰ ਤੇ ਚਲੀਆਂ ਗਈਆਂ। ਐਸਾ ਜ਼ਰੂਰ ਹੈ ਕਿ ਵੀ ਈਰਾਨ ਜੰਗ ਤੋਂ ਠੀਕ ਇੱਕ ਦਿਨ ਪਹਿਲਾਂ ਪਾਕਿਸਤਾਨ ਦੀ ਹਕੂਮਤ ਨੇ ਉਹਨਾਂ ਦੇ ਡਿਪਟੀ ਚੀਫ ਮਿਨਿਸਟਰ ਔਰ ਫੋਰਨ ਮਿਨਿਸਟਰ ਨੇ ਨੋਬਲ ਪੀਸ ਕਮੇਟੀ ਨੂੰ ਜਾਂ ਨੋਬਲ ਪ੍ਰਾਈਜ਼ ਕਮੇਟੀ ਨੂੰ ਇਹ ਰਿਕਮੈਂਡੇਸ਼ਨ ਕੀਤੀ ਕਿ ਪ੍ਰੈਜ਼ੀਡੈਂਟ ਟਰੰਪ ਨੂੰ ਨੋਬਲ ਪੀਸ ਪ੍ਰਾਈਜ਼ ਦਿੱਤਾ ਜਾਏ ਕਿਉਂਕਿ ਉਹਨਾਂ ਨੇ ਭਾਰਤ ਪਾਕਿਸਤਾਨ ਦੇ ਵਿਚਾਲੇ ਜਿਹੜੀ ਜੰਗ ਨਿਊਕਲੀਅਰ 'ਚ ਜਾ ਸਕਦੀ ਸੀ ਉਸ ਨੂੰ ਰੋਕਣ ਦੇ ਵਿੱਚ ਮਦਦ ਕੀਤੀ। ਕਿਉਂਕਿ ਇਹ ਉਹੀ ਟਰਮੀਨੋਲੋਜੀ ਹੈ ਜਿਹੜੀ ਪ੍ਰੈਜ਼ੀਡੈਂਟ ਟਰੰਪ ਲਗਾਤਾਰ ਇਸਤੇਮਾਲ ਕਰ ਰਹੇ ਨੇ ਕਿ ਜੀ ਦੇਖੋ ਮੈਂ ਕੁਛ ਵੀ ਕਰ ਲਾਂ ਮੈਨੂੰ ਨੋਬਲ ਪੀਸ ਪ੍ਰਾਈਜ਼ ਨਹੀਂ ਮਿਲਣਾ। ਹਾਲਾਂਕਿ ਇਸ ਪ੍ਰੈਜ਼ੀਡੈਂਟ ਓਬਾਮਾ ਨੂੰ ਨੋਬਲ ਪੀਸ ਪ੍ਰਾਈਜ਼ ਮਿਲਿਆ ਸੀ ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਮੈਂ ਇਹ ਵੀ ਕਰਵਾਇਆ। ਉਹ ਵੀ ਲੇਟੈਸਟ ਉਹਨਾਂ ਨੇ ਇੰਡੀਆ ਪਾਕਿਸਤਾਨ ਕ੍ਰਾਈਸਿਸ ਦਾ ਹਵਾਲਾ ਦਿੱਤਾ ਕਿ ਵੀ ਮੈਂ ਜਿਹੜਾ ਇਸ ਨੂੰ ਕਰਵਾਇਆ। ਔਰ ਪਾਕਿਸਤਾਨ ਦੀ ਇਹ ਸਮਾਰਟਨੈਸ ਹੈ ਵੀ ਇੱਕ ਪਾਸੇ ਉਹਨਾਂ ਨੇ ਥੈਂਕ ਯੂ ਵੀ ਕੀਤਾ ਅਮਰੀਕਾ ਦਾ ਕਿਉਂਕਿ ਭਾਰਤ ਤਾਂ ਡਿਨਾਇਲ ਮੋਡ 'ਚ ਰਿਹਾ। ਈਵਨ ਉਹਨਾਂ ਨੇ ਤਾਂ ਕਹਾਣੀ ਕਿ ਜੀ ਮੋਦੀ ਨੇ 35 ਮਿੰਟ ਗੱਲਬਾਤ ਕੀਤੀ ਟਰੰਪ ਨਾਲ ਜਦੋਂ
ਇੱਥੇ G7 ਚ ਆਇਆ ਔਰ ਉੱਥੇ ਉਹਨੇ ਉਹਨਾਂ ਨੂੰ ਕਿਹਾ ਜੀ ਤੁਸੀਂ ਤਾਂ ਕੋਈ ਨਹੀਂ ਕਰਾਈ ਗੱਲ, ਕੋਈ ਨਹੀਂ, ਇਹ ਤਾਂ ਫੌਜੀ ਮੁਖੀ ਦੋਨੋਂ ਪਾਸਿਆਂ ਦੇ ਉਹਨਾਂ ਨੇ ਹੀ ਆਪਸੀ ਕੀਤਾ। ਲੇਕਿਨ ਪਾਕਿਸਤਾਨ ਨੇ ਸਾਰੀ ਓਪਰਚੁਨਿਟੀ ਨੂੰ ਸੰਭਾਲਿਆ। ਉਹਨਾਂ ਨੇ ਟਰੰਪ ਦੀ ਹਾਂ ਦੇ ਵਿੱਚ ਹਾਂ ਮਿਲਾਈ ਵੀ ਤੁਸੀਂ ਕਰਵਾਇਆ ਜੀ, ਤੇ ਇੱਕ ਕਦਮ ਅੱਗੇ ਜਾਂਦਿਆਂ ਉਹਨਾਂ ਨੇ ਕਿਹਾ ਜੀ ਨੋਬਲ ਪੀਸ ਪ੍ਰਾਈਜ਼ ਦਿਓ। ਉਹਦੇ 'ਚ ਕਿਹੜਾ ਕੋਈ ਨਾ ਹਿੰਗ ਲੱਗੇ ਨਾ ਫਟਕੜੀ, ਰਿਕਮੈਂਡ ਹੀ ਕਰਨਾ ਸੀ। ਟਰੰਪ ਵੀ ਖੁਸ਼ ਤੇ ਭਾਰਤ ਨੂੰ ਵੀ ਚਲੂਣੇ ਕਿ ਇਹ ਦੇਖੋ ਜੀ ਟਰੰਪ ਦੇ ਤਾਂ ਬਿਲਕੁਲ ਹੀ ਪਾਕਿਸਤਾਨ ਦੇ ਔਰ ਟਰੰਪ ਇੰਨੇ ਕਰੀਬ ਆ ਗਏ ਨੇ। ਪਰ ਇਸ ਸਾਰੇ ਦੇ ਚੱਲਦਿਆਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦੀ ਜਿਹੜੀ ਵਿਸ਼ਸਨੈਸ ਹੈ ਜਾਂ ਜ਼ਹਿਰੀਲਾਪਨ ਹੈ ਪਾਕਿਸਤਾਨ ਦੇ ਖਿਲਾਫ, ਉਹ ਤੁਹਾਨੂੰ ਹਰ ਫਰੰਟ ਤੇ ਹਰ ਲੈਵਲ ਦੇ ਉੱਤੇ, ਜੇ IMF ਨੇ ਪਾਕਿਸਤਾਨ ਨੂੰ ਉਸ ਗ੍ਰੇ ਜ਼ੋਨ 'ਚੋਂ ਕੱਢਿਆ ਔਰ ਠੀਕ ਉੱਥੇ ਵੀ ਪੂਰੀ ਇਹਨਾਂ ਦੀ ਲੌਬੀ ਪੂਰੀ ਜ਼ੋਰ ਨਾਲ ਹੈ ਕਿ ਨਹੀਂ ਇਹ ਤਾਂ ਦਹਿਸ਼ਤਗਰਦੀ ਨੂੰ ਕਰਨ ਵਾਲਾ ਹੈ। ਔਰ ਦੂਸਰਾ, ਜੇ UN ਸਿਕਿਉਰਿਟੀ ਕੌਂਸਲ ਦੀ ਜਿਹੜੀ ਟੈਰਰਿਜ਼ਮ ਦੇ ਖਿਲਾਫ ਕਮੇਟੀ ਹੈ ਉਹਦੇ 'ਚ ਪਾਕਿਸਤਾਨ ਨੂੰ ਲੀਡ ਰੋਲ ਮਿਲਦਾ ਹੈ ਔਰ ਉਹਦੇ ਉੱਤੇ ਇੰਡੀਅਨਸ ਨੇ ਲਾਅ ਜੀ ਜਿਹੜਾ ਖੁਦ ਸਪਾਂਸਰ ਕਰਨ ਵਾਲਾ, ਜਿਨ੍ਹਾਂ ਨੇ ਸਟੇਟ ਕਰਾਫਟ ਬਣਾ ਦਿੱਤਾ ਟੈਰਰਿਜ਼ਮ ਨੂੰ, ਉਹਨਾਂ ਨੂੰ ਇਸ ਲੈਵਲ ਦੇ ਉੱਤੇ। ਔਰ ਇਹ ਇੰਡੀਆ ਵੱਲੋਂ ਹੀ ਪਾਕਿਸਤਾਨ ਦੇ ਖਿਲਾਫ ਜਿਹੜਾ ਹੌਸਟਿਲਿਟੀ ਦਾ ਮਾਹੌਲ ਖੁਦ ਹੀ ਉਹ ਪ੍ਰਚਾਰ ਕਰਦੇ ਨੇ। ਇਹ ਵੱਖਰੀ ਕਹਾਣੀ ਆ ਵੀ ਫਸ ਗਏ ਉਹਦੇ 'ਚ, ਕਿਉਂਕਿ ਜੋ ਜਿਹੜਾ ਉਹ 4 ਦਿਨਾਂ ਜੰਗ ਮਈ ਮਹੀਨੇ 'ਚ 7, 8, 9, 10 ਨੂੰ ਡਰੋਨ ਔਰ ਮਿਸਲ ਵਾਰ ਹੋਈ, ਉਹਦੇ ਜੁੱਤੀਆਂ ਖਾਧੀਆਂ ਨੇ ਇਹਨਾਂ ਦੀਆਂ। ਉਹ ਅਜੇ ਤੱਕ ਵੀ ਲਿਕਿੰਗ ਦਾ ਵੂੰਡਸ ਵੀ ਹੈ ਤੇ ਡਿਨਾਈਲ ਵੀ ਨੇ ਔਰ ਉਹਨੂੰ ਆਪਣੀ ਜਿੱਤ ਵੀ ਦੱਸ ਰਹੇ ਨੇ। ਜਿਵੇਂ ਦਾ ਇਹਨਾਂ ਦਾ ਮਜ਼ਹਬ ਕਨਫਿਊਜ਼ਨ ਦਾ, ਉਦੋਂ ਜਿਹੀ ਇਹ ਲੋਕ ਭੰਬਲ ਭੂਸੇ ਦਾ ਸ਼ਿਕਾਰ ਨੇ। ਔਰ ਹੁਣ ਉਹਨਾਂ ਨੇ ਹੀ, ਭਾਰਤ ਨੇ ਪਹਿਲਾਂ ਜਿਹੜੀ ਆ 에ਅਰ ਸਪੇਸ ਪਾਬੰਦੀ ਲਾਈ ਸੀ 1 ਮਹੀਨੇ ਲਈ, ਫਿਰ 1 ਮਹੀਨੇ ਐਕਸਟੈਂਡ ਕਰ ਦਿੱਤੀ ਸੀ ਕਿ ਜੀ ਕੋਈ ਪਾਕਿਸਤਾਨ ਦਾ ਜਹਾਜ਼ ਜਾਂ ਉਹਨਾਂ ਦੇ ਸਪਾਂਸਰਡ ਜਾਂ ਕੋਈ ਜਿਹੜਾ ਉਹ ਨਹੀਂ ਆ ਸਕਦਾ। ਹੁਣ ਇੰਡੀਆ ਪਾਕਿਸਤਾਨ ਐਕਸਟੈਂਡ 에ਅਰ ਸਪੇਸ ਬੈਨ ਫॉर ਈਚ ਅਦਰ ਟਿਲ ਜੁਲਾਈ 24, ਕਿਉਂਕਿ ਇਹ ਮੁੱਕ ਰਿਹਾ ਸੀ ਔਰ ਇੰਡੀਆ ਨੇ ਇਹਨੂੰ 1 ਮਹੀਨੇ ਲਈ ਹੋਰ ਅੱਗੇ ਲਾ ਦਿੱਤਾ ਕਿ ਇਹ 에ਅਰ ਸਪੇਸ ਦਾ ਯੂਜ਼ ਨਹੀਂ ਕਰ ਸਕਦੇ। ਜੋ ਇੰਡੀਆ ਨੇ ਕੀਤਾ, ਪਾਕਿਸਤਾਨ ਨੇ ਤਾਂ ਫਿਰ ਰੈਸੀਪ੍ਰੋਕੇਟ ਕਰਨਾ ਸੀ। ਔਰ ਉਹਦੇ 'ਚ ਇਹ ਹੈ ਕਿ ਜੀ ਉਹਨਾਂ ਨੇ ਹੁਣ ਜਿਹੜਾ ਜੂਨ 24 ਨੂੰ ਖਤਮ ਹੋ ਰਿਹਾ ਸੀ ਉਹਨੂੰ ਐਕਸਟੈਂਡ ਕਰਕੇ ਜੁਲਾਈ 24 ਤੱਕ ਕਰ ਦਿੱਤਾ। ਫਿਰ ਇਕੱਲਾ ਇਹ ਨਹੀਂ ਹੈ, ਜੇ ਹੁਣ OIC ਦੀ ਮੀਟਿੰਗ ਹੋਈ ਉਹਦੇ 'ਚ ਉਹਨਾਂ ਨੇ ਕਸ਼ਮੀਰੀਆਂ ਦਾ ਜ਼ਿਕਰ ਕਰਦੇ ਨੇ। OIC ਦਾ ਤਾਂ ਹੈ ਹੀ ਹੈ ਕਿ ਵੀ UN ਸਿਕਿਉਰਿਟੀ ਕੌਂਸਲ ਜਿਹੜੀ ਹੈ ਕਸ਼ਮੀਰ ਦੇ ਉੱਤੇ ਜਿਹੜੇ ਰੈਜ਼ੋਲੂਸ਼ਨ ਨੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਉਹਨੂੰ ਇੰਪਲੀਮੈਂਟ ਕਰੇ। ਇਸ ਦੇ ਉੱਤੇ ਅੱਜ ਇੰਡੀਆ ਦੀ ਫੋਰਨ ਮਿਨਿਸਟਰੀ ਨੇ ਬੜੀ ਜ਼ਹਿਰੀਲੀ ਇੰਡੀਆ ਰਿਜੈਕਟਸ ਪਾਕਿਸਤਾਨ ਡਰਿਵਨ ਐਲੀਗੇਸ਼ਨਸ ਐਟ OIC, ਕੰਡੈਮਸ ਟੈਰਰਿਜ਼ਮ ਐਂਡ ਪ੍ਰੋਪੇਗੈਂਡਾ, ਕਿ ਜੀ ਇਹ ਪਾਕਿਸਤਾਨ ਦੀ ਦਹਿਸ਼ਤਗਰਦੀ ਤਾਂ ਕਰਦਾ ਪਾਕਿਸਤਾਨ, ਪਰ ਇਹਦਾ ਪ੍ਰੋਪੇਗੈਂਡਾ ਨੂੰ OIC ਵੀ ਜਿਹੜੀ ਅੱਗੇ ਤੋਰਦਾ। ਔਰ ਇਹ ਜਿਹੜੇ ਨੇ ਇਹ ਉਹਨਾਂ ਨੇ ਟੈਰਰਿਜ਼ਮ ਨੂੰ ਸਟੇਟ ਕਰਾਫਟ ਬਣਾ ਦਿੱਤਾ। ਔਰ ਇਹ ਗੱਲ ਕੋਈ ਛੋਟਾ ਮੋਟਾ ਨਹੀਂ ਕਹਿ ਰਿਹਾ। ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੀ ਸਟੇਟਮੈਂਟ ਜਿਹੜੀ ਅੱਜ ਉਹਨਾਂ ਨੇ ਜਾਰੀ ਕੀਤੀ, ਉਹਨਾਂ ਨੇ ਕਿਹਾ ਕਿ ਜੀ OIC ਦੀ ਰਿਪੀਟਡ ਫੇਲਿਅਰ ਟੂ ਐਕਨੋਲੇਜ the real and documented threat of terrorism emanating from Pakistan, documented ਹੈ। ਜਦੋਂ ਪਾਕਿਸਤਾਨ ਨੇ ਤੁਹਾਨੂੰ ਕਿਹਾ ਵੀ ਪਹਿਲਗਾਮ ਦਾ ਤੁਸੀਂ ਕਰਾ ਲਓ, ਇੰਟਰਨੈਸ਼ਨਲ ਇਨਵੈਸਟੀਗੇਸ਼ਨ ਕਰਾ ਲਓ, ਭਾਵੇਂ ਉਸ ਇਨਵੈਸਟੀਗੇਸ਼ਨ ਟੀਮ ਸਾਨੂੰ ਨਾ ਵੀ ਰੱਖੋ, ਕੋਈ ਰੱਖ ਲਓ, ਤੇ ਤੁਸੀਂ ਭਗੌੜੇ ਹੋ ਗਏ ਕਿਉਂਕਿ ਤੁਹਾਡਾ ਆਪਣਾ ਕੰਮ ਸੀ। ਔਰ ਹੁਣ ਉਹ ਕਹਿ ਰਹੇ ਨੇ ਕਿ ਜੀ ਇਹ ਜਿਹੜੀ OIC ਹੈ ਪਾਕਿਸਤਾਨ ਦੇ ਪ੍ਰੋਪੇਗੈਂਡੇ ਦਾ ਸ਼ਿਕਾਰ ਹੁੰਦੀ ਹੈ। ਔਰ ਇਹ ਜਿਹੜਾ ਹੁਣੇ ਹੀ ਜਿਵੇਂ ਪਹਿਲਗਾਮ 'ਚ ਹੋਇਆ, ਇਸ ਮੁੱਦੇ ਤੇ ਵੀ OIC ਨੇ ਪਾਕਿਸਤਾਨ ਦੇ ਵਰਜਨ ਨੂੰ ਹੀ ਪ੍ਰਮੋਟ ਕੀਤਾ। ਫਿਰ ਉਹ ਕਹਿ ਰਹੇ ਨੇ ਕਿ ਵੀ OIC should reflect deeply on the perils of allowing Pakistan's propaganda to hijack and politicize its agenda, ਕਿ OIC ਬਿਲਕੁਲ ਜਿਹੜੀ ਆ ਉਹ ਸਮਝ ਨਹੀਂ ਰਹੀ ਕਿ ਪਾਕਿਸਤਾਨੀ ਪ੍ਰੋਪੇਗੈਂਡੇ ਨੂੰ ਹੀ ਜਿਹੜਾ ਉਹ ਪ੍ਰੋਪੇਗੇਟ ਕਰ ਰਹੇ ਨੇ ਅੱਗੇ। ਔਰ ਇਹ ਜਿਹੜਾ ਡੈਸਪਰੇਟ ਅਟੈਂਪਟ ਹੈ ਇੰਟਰਨੈਸ਼ਨਲ ਅਟੈਂਸ਼ਨ ਗ੍ਰੈਬ ਕਰਨ ਦੇ ਲਈ। ਔਰ ਦੂਸਰਾ, ਔਰ ਇਹ ਜੋ ਮਾਈਨੋਰਿਟੀ ਪਰਸੀਕਿਊਸ਼ਨ ਸੈਕਟੇਰੀਅਨ ਵਾਇਲੈਂਸ ਪਾਕਿਸਤਾਨ 'ਚ ਹੋ ਰਹੀ ਹੈ ਉਹਦਾ ਕੋਈ ਨੋਟਿਸ ਨਹੀਂ ਲੈਂਦਾ। ਫਿਰ ਉਹਨਾਂ ਨੇ ਪਾਕਿਸਤਾਨ ਦਾ ਇਹ ਐਲੀਗੇਸ਼ਨ ਕਿ ਵੀ ਇੰਡੀਆ ਨੇ ਅਨਪ੍ਰੋਵੋਕਡ ਐਂਡ ਅਨਜਸਟੀਫਾਈਡ ਮਿਲਟਰੀ ਐਕਸ਼ਨ, ਬਿਲਕੁਲ ਠੀਕ ਹੈ, ਉਹਨੂੰ ਕਹਿ ਰਹੇ ਨੇ ਜੀ ਇਹ ਬਿਲਕੁਲ ਗਲਤ ਹੈ। ਔਰ ਉਹਨਾਂ ਨੇ ਕਿਹਾ ਜੀ ਪਹਿਲਗਾਮ ਅਟੈਕ ਹੋਇਆ ਬੜਾ ਪ੍ਰੀਸਾਈਜ਼ ਔਰ ਉਹਨਾਂ ਨੇ ਕੀਤਾ ਔਰ ਅਸੀਂ ਉਹਦੇ 'ਤੇ ਜਵਾਬ ਦੇ ਵਿੱਚ ਕੀਤਾ। ਸੋ ਇਹ ਜ਼ਹਿਰ ਤਾਂ ਉਗਲੇ ਜਾ ਰਿਹਾ। ਪਰ ਜਿਹੜੀ ਅੱਜ ਮੇਨ ਖਬਰ ਭਾਰਤੀ ਮੀਡੀਆ 'ਚ ਵੀ ਬਣੀ, ਬਿਲਾਵਲ ਭੁੱਟੋ ਜ਼ਰਦਾਰੀ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਜੇ ਇੱਕ ਪਾਸੇ ਇੰਡੀਆ ਨੇ ਸ਼ਸ਼ੀ ਥਰੂਰ ਦੀ ਕਮਾਂਡ ਥੱਲੇ ਆਪਣੇ 59
ਜਿਨ੍ਹਾਂ 'ਚ ਮੋਸਟਲੀ ਪਾਰਲੀਮੈਂਟੇਰੀਅਨ ਡਿਫਰੈਂਟ ਪਾਰਟੀਜ਼ ਦੇ ਔਰ ਹੋਰ ਸੀ, ਉਹ ਦੁਨੀਆ ਦੇ 38 ਕਿ 39 ਮੁਲਕਾਂ ਦੀਆਂ ਕੈਪੀਟਲ 'ਚ ਭੇਜੇ ਇੰਡੀਆ ਦਾ ਝੂਠ ਵੇਚਣ ਦੇ ਲਈ। ਤੇ ਇੱਧਰ ਬਿਲਾਵਲ ਭੁੱਟੋ ਜ਼ਰਦਾਰੀ, ਉਹ ਵੀ ਉਹਨਾਂ ਨੂੰ ਵੀ ਡੈਲੀਗੇਸ਼ਨ ਲੈ ਕੇ ਗਏ ਵਾਸ਼ਿੰਗਟਨ DC ਵੀ ਔਰ ਨਿਊਯਾਰਕ ਪਾਕਿਸਤਾਨ ਕੌਂਸਲੇਟ 'ਚ ਵੀ, UN 'ਚ ਵੀ ਪ੍ਰੈਸ ਕਾਨਫਰੰਸ ਕੀਤੀ। ਔਰ ਜਿਵੇਂ ਅਸੀਂ ਡਿਸਕਸ ਕੀਤਾ ਸੀ ਕਿ ਐਤਕੀ ਉਹਨਾਂ ਨੇ ਬੜੇ ਵੇਰਵੇ ਦੇ ਨਾਲ ਇੰਡੀਆ ਦਾ ਜਿਹੜਾ ਟਰਾਂਸਨੈਸ਼ਨਲ ਡਿਪਰੈਸ਼ਨ ਹੈ ਸਿੱਖਾਂ ਦੇ ਖਿਲਾਫ, ਹਰਦੀਪ ਸਿੰਘ ਨਿੱਜਰ ਔਰ ਦੂਸਰਾ, ਔਰ ਈਵਨ ਕਿਲਿੰਗਸ ਆਫ ਸਿੱਖ ਐਂਡ ਕਸ਼ਮੀਰੀ ਐਕਟਿਵਿਸਟ ਇਨ ਪਾਕਿਸਤਾਨ, ਇਹ ਪਹਿਲੀ ਵਾਰ ਸੀ ਕਿ ਔਨ ਰੈਕਰਡ ਉਹਨਾਂ ਦੇ ਕਿਸੇ ਹਾਇਰ ਅਪ ਨੇ, ਕਿਉਂਕਿ ਪਾਕਿਸਤਾਨ ਪੀਪਲਸ ਪਾਰਟੀ ਦੇ ਲੀਡਰ ਨੇ, ਉਹ ਸਿਟਿੰਗ MP ਨੇ। ਅੱਛਾ। ਔਰ ਇਸ ਪੀਰੀਅਡ 'ਚ ਹੀ ਔਰ ਕਿਉਂਕਿ ਬਾਹਰਲੀ ਐਜੂਕੇਸ਼ਨ ਹੈ ਔਰ ਕੋਈ ਲੈਂਗੁਏਜ ਤੇ ਕਮਾਂਡ ਹੈ ਔਰ ਵਿਦ ਫੈਕਟ ਜਦੋਂ ਕੋਈ ਗੱਲ ਹੁੰਦੀ ਹੈ ਉਹਦਾ ਆਪਣਾ ਵੇਟ ਹੁੰਦਾ। ਪਰ ਅੱਜ ਜਿਹੜੀ ਸਟੇਟਮੈਂਟ ਉਹਨਾਂ ਦੀ ਪਾਰਲੀਮੈਂਟ ਦੇ ਵਿੱਚ ਹੈ, ਇਹ ਹਿੰਦੁਸਤਾਨ ਨੂੰ ਇਸ ਦੀ ਸਮਝ ਹੋਣੀ ਚਾਹੀਦੀ ਹੈ ਕਿ ਵੀ ਇੱਕ ਪਾਸੇ ਜਿਹੜੇ ਦੁਨੀਆ ਦੇ ਐਕਸਪਰਟ ਨੇ ਉਹਨਾਂ ਦਾ ਇਹ ਕਹਿਣਾ ਕਿ ਵੀ ਇਸ ਸਦੀ ਦੀਆਂ ਲੜਾਈਆਂ ਦੇ ਵਿੱਚ ਇੱਕ ਵੱਡਾ ਕਾਰਨ ਪਾਣੀ ਹੋਏਗਾ, ਵਾਟਰ ਇਸ਼ੂ। ਬਿਲਕੁਲ। ਕਿਉਂਕਿ ਜੇ ਅਸੀਂ ਇਹ ਦੇਖੀਏ ਕਿ ਆਲਮੋਸਟ 80 ਸਾਲ ਪਹਿਲਾਂ ਦੁਨੀਆ ਦੀ ਆਬਾਦੀ 2 ਬਿਲੀਅਨ ਦੇ ਨੇੜੇ ਸੀ, ਹੁਣ 8 ਬਿਲੀਅਨ ਹੈ ਇਸ ਵੇਲੇ। ਉਹਦੇ 'ਚ ਕਲਾਈਮੇਟ ਚੇਂਜ ਤਬਦੀਲੀਆਂ ਲਿਆ ਰਹੀ ਹੈ, ਗਲੇਸ਼ੀਅਰ ਪਿਘਲ ਰਹੇ ਨੇ, ਮੌਸਮ ਦੀ ਚੇਂਜ ਹੈ। ਹੁਣ ਅੱਜ ਇੱਥੇ 92 93 ਟੈਂਪਰੇਚਰ ਹੈ, ਉਬਲ ਰਿਹਾ। ਬਿਲਕੁਲ। ਤੇ ਸਾਡੀ ਟੈਕਨੀਕਲ ਟੀਮ ਵਾਲੇ ਸੱਜਣ ਕਹਿਣ ਲੱਗੇ ਜੀ ਉਬਲ ਰਿਹਾ। ਮੈਂ ਕਿਹਾ ਬਿਲਕੁਲ ਨਹੀਂ ਹੈ। ਕਹਿੰਦੇ ਕਿਉਂ? ਮੈਂ ਕਿਹਾ ਮੈਂ ਫੀਨਿਕਸ ਤੋਂ ਆਇਆ, ਉੱਥੇ 100 ਸੀ ਟੈਂਪਰੇਚਰ, ਉੱਥੇ ਲੂ ਚੱਲਦੀ। ਮੈਂ ਕਿਹਾ ਮੈਂ ਤਾਂ ਇੰਨੇ ਸਾਲਾਂ ਬਾਅਦ 40 ਸਾਲ ਬਾਅਦ ਲੂ ਦੇਖੀ ਜਿਹੜੀ ਆ ਉਹਦਾ ਆਨੰਦ ਮਾਣਿਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਇੱਕ ਪਾਸੇ ਹੁਣ ਜਿਹੜਾ ਵੈਦਰ ਚੇਂਜਸ ਔਰ ਦੂਸਰੀਆਂ ਬਹੁਤ ਕੁਝ ਇਹਦੇ ਨਾਲ ਸੰਬੰਧਿਤ ਹੈ। ਹੁਣ ਜਿਹੜਾ ਪਾਣੀ ਆਲਰੇਡੀ ਜਿਹੜਾ 1960 ਦੀ ਇੰਡਸ ਵਾਟਰ ਟ੍ਰੀਟੀ ਜਿਹੜੀ ਵਰਲਡ ਬੈਂਕ ਨੇ ਮੀਡੀਏਟ ਕੀਤੀ, ਇੰਡੀਆ ਪਾਕਿਸਤਾਨ ਸਿਗਨੇਟਰੀ ਨੇ, ਉਹਦੇ ਥੱਲੇ 3 ਦਰਿਆ ਸਤਲੁਜ, ਬਿਆਸ, ਰਾਵੀ ਉੱਪਰਲੇ ਪੰਜਾਬ ਦੇ ਉਹਨਾਂ ਦੀ ਮਲਕੀਅਤ ਹੈ, ਮੰਨੀ ਗਈ। ਅਪਰ ਰਾਈਪੇਰੀਅਨ, ਲੋਅਰ ਰਾਈਪੇਰੀਅਨ, ਚਨਾਬ, ਜੇਹਲਮ, ਇੰਡਸ ਇੱਧਰ ਦੀ ਮੰਨੀ ਗਈ। ਹੁਣ ਜੇ ਇੰਡੀਆ ਖੁਦ ਫਾਲਸ ਫਲੈਗ ਆਪਰੇਸ਼ਨ ਪਹਿਲਗਾਮ ਦਾ, ਫਿਰ ਉਹ ਕਹਿੰਦੇ ਜੀ ਅਸੀਂ ਜਿਹੜੀ ਹੈ ਇੰਡਸ ਵਾਟਰ ਟ੍ਰੀਟੀ ਨੂੰ ਜਿਹੜਾ ਉਹ ਸਸਪੈਂਡ ਕਰਤਾ ਜੀ, ਅਸੀਂ ਪਾਣੀ ਨਹੀਂ ਦੇਣਾ, ਅਸੀਂ ਡਾਟਾ ਨਹੀਂ ਸ਼ੇਅਰ ਕਰਨਾ, ਅਸੀਂ ਦੂਸਰਾ ਨਹੀਂ ਕਰਨਾ। ਔਰ ਲਗਾਤਾਰਤਾ ਨਾਲ ਇਹ ਜ਼ਬਾਨੀ ਕਲਾਮੀ ਕਰ ਰਹੇ ਨੇ। ਹੁਣ ਪਾਕਿਸਤਾਨ ਦੀ ਇਕੱਲਾ ਇਹੀ ਨਹੀਂ, ਜਦੋਂ ਕਸ਼ਮੀਰ ਦੀ ਗੱਲ ਹੁੰਦੀ ਹੈ, ਮੈਂ ਤਾਂ ਕਾਫੀ ਅਰਸੇ ਕੋਈ ਗੱਲ ਇਕੱਲੀ ਕਸ਼ਮੀਰੀਆਂ ਦੇ ਹਿਊਮਨ ਰਾਈਟਸ ਦੀ ਨਹੀਂ ਹੈ। ਹੁਣ ਜਿਹੜੇ ਦਰਿਆਏ ਚਨਾਬ ਜਾਂ ਜੇਹਲਮ ਹੈ ਔਰ ਇਹ ਕਸ਼ਮੀਰ ਚੋਂ ਨਿਕਲਦੇ ਨੇ, ਇੰਡੀਅਨ ਆਕੂਪਾਈਡ ਕਸ਼ਮੀਰ 'ਚ, ਪਾਕਿਸਤਾਨ ਦੀ ਲਾਈਫ ਲਾਈਨ ਹੈ। ਕਦੇ ਉਹਦੇ ਤੇ ਕੋਈ ਉਹ ਬਣਾ ਦਿੰਦੇ ਨੇ ਕਿ ਪਾਣੀ ਛੱਡਤਾ, ਕਦੇ ਕੁਛ ਰੋਕ ਲਿਆ, ਕਦੇ ਕੋਈ ਨਾ ਕਰਤਾ, ਕਦੇ ਕੋਈ ਹੋਰ ਕਰਤਾ। ਪਰ ਇਹ ਜਿਹੜੀ ਖਤਰਨਾਕ ਲਾਈਨ ਕਿ ਜੇ ਅਸੀਂ ਤਾਂ ਇਹਨੂੰ ਟ੍ਰੀਟੀ ਨੂੰ ਸਸਪੈਂਡ ਕਰ ਰਹੇ ਹਾਂ। ਹੁਣ ਜੋ ਬਿਲਾਵਲ ਭੁੱਟੋ ਨੇ ਕਿਹਾ, ਐਂਡ ਰਾਈਟਲੀ ਸੋ, ਕਿਉਂਕਿ ਵਾਟਰ ਲਾਈਫ ਲਾਈਨ ਹੈ। ਬਿਲਾਵਲ ਭੁੱਟੋ ਸੇਜ਼ ਪਾਕਿਸਤਾਨ ਵਿਲ ਗੋ ਟੂ ਵਾਰ ਇਫ ਇੰਡੀਆ ਡਿਨਾਈਜ਼ ਵਾਟਰ ਅੰਡਰ ਇੰਡਸ ਵਾਟਰ ਟ੍ਰੀਟੀ। ਉਹਨਾਂ ਨੇ ਕਿਹਾ ਵੀ ਇੰਡੀਆ ਹੈਜ਼ 2 ਆਪਸ਼ਨਸ, share water fairly or we will deliver water to us from all 6 rivers। ਕਿ ਤੁਹਾਡੇ ਲਈ ਕੋਈ ਇਹੀ ਹੈ ਕਿ ਜਾਂ ਤਾਂ ਜੋ ਫੇਅਰਲੀ ਹੋਇਆ ਹੋਇਆ ਸਾਨੂੰ ਦਿਓ, ਨਹੀਂ ਹੈ ਤਾਂ ਫਿਰ 3 ਦਰਿਆ ਨੇ, ਅਸੀਂ 6 ਚੋਂ ਹੀ ਆਪਣਾ ਪਾਣੀ ਲੈ ਲਾਂਗੇ। ਹੁਣ ਮਤਲਬ ਜ਼ਾਹਰ ਹੈ ਵੀ ਇਹ ਬੜੀ ਬੋਲਡ ਸਟੇਟਮੈਂਟ ਹੈ। ਹਾਲਾਂਕਿ ਇਹ ਨਹੀਂ ਹੈ ਕਿ ਵੀ ਇਹ ਸਿਟਿੰਗ ਗਵਰਨਮੈਂਟ ਹੈ, ਪਰ ਕੱਲ ਨੂੰ ਇਸ ਲੈਵਲ ਦਾ, ਜਿਸ ਲੈਵਲ ਦੇ ਉੱਤੇ ਬਿਲਾਵਲ ਭੁੱਟੋ ਦੀ ਟ੍ਰੇਨਿੰਗ ਗਰੂਮਿੰਗ ਹੋ ਰਹੀ ਹੈ, ਜੋ ਹੂ ਮੈਟਰ ਇਨ ਦਾ ਕੰਟਰੀ, ਅਲਟੀਮੇਟਲੀ ਫਿਊਚਰ ਦਾ ਪ੍ਰਾਈਮ ਮਿਨਿਸਟਰ ਹੈ। ਔਰ ਜੇ ਇਹਨਾਂ ਹਾਲਾਤਾਂ ਦੇ ਵਿੱਚ ਇਸ ਲੈਵਲ ਦੇ ਉੱਤੇ ਅਨਇਕਵੀਵੋਕਲੀ ਹੈ ਉਹਨਾਂ ਨੇ, ਔਰ ਪਾਰਲੀਮੈਂਟ 'ਚ ਬੋਲਦੇ ਆ ਉਹਨਾਂ ਨੇ ਜੂਨ 23 ਨੂੰ ਹੀ ਇਹ ਸਟੇਟਮੈਂਟ ਦਿੱਤੀ ਹੈ ਕਿ ਵੀ ਇਹ ਅਸੀਂ, ਹੀ ਸੈਡ ਹਿਜ਼ ਕੰਟਰੀ ਵਿਲ ਗੋ ਟੂ ਵਾਰ ਇਫ ਇੰਡੀਆ ਡਿਨਾਈਜ਼ ਇਸਲਾਮਾਬਾਦ ਇਟਸ ਫੇਅਰ ਸ਼ੇਅਰ ਆਫ ਵਾਟਰ ਅੰਡਰ ਦਾ ਇੰਡਸ ਵਾਟਰ ਟ੍ਰੀਟੀ। ਔਰ ਫਿਰ 2 ਆਪਸ਼ਨਸ ਦੀ ਉਹਨਾਂ ਨੇ ਗੱਲ ਕੀਤੀ ਔਰ ਉਹਦੇ 'ਚ ਬੜਾ ਕਲੀਅਰਲੀ ਆਪਣਾ ਕੇਸ ਬਿਲਡ ਕੀਤਾ ਕਿ ਦਾ ਅਟੈਕ ਔਨ ਇੰਡਸ ਰਿਵਰ ਐਂਡ ਇੰਡੀਆਜ਼ ਕਲੇਮ ਦੈਟ ਇੰਡਸ ਵਾਟਰ ਟ੍ਰੀਟੀ ਹੈਜ਼ ਐਂਡਡ ਇਟ ਇਜ਼ ਐਨ ਔਰ ਇਟ ਇਜ਼ ਇਨ ਅਬੇਅੰਸ। ਫਸਟਲੀ ਦਿਸ ਇਜ਼ ਇਲੀਗਲ। ਪਹਿਲੀ ਗੱਲ ਤਾਂ ਇਹ ਹੋਈ ਨਹੀਂ, ਸਸਪੈਂਡ ਕਰ ਹੀ ਨਹੀਂ ਸਕਦੇ। ਈਵਨ ਵਰਲਡ ਬੈਂਕ ਦੇ ਚੇਅਰਮੈਨ ਸਰਦਾਰ ਬੰਗਾ ਨੇ ਵੀ ਕਿਹਾ ਕਿ ਵੀ ਇਹਦੇ 'ਚ ਕੋਈ ਸਸਪੈਂਸ਼ਨ ਦਾ ਕਲੌਜ਼ ਨਹੀਂ ਹੈ, ਕੋਈ ਵਨ ਸਾਈਡਡ ਕੋਈ ਸਸਪੈਂਡ ਕਰੇ। It is binding on Pakistan and India, but the threat itself of stopping water is illegal according to UN Charter। ਤੁਸੀਂ ਥ੍ਰੈਟ ਕਰ ਰਹੇ ਹੋ ਕਿ ਪਾਣੀ ਨੂੰ ਅਸੀਂ ਰੋਕ ਦੇਵਾਂਗੇ, ਇਹ ਵੀ
ਜਿਹੜਾ ਇਲੀਗਲ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਅਸੀਂ that if India decides to follow through on the threat, we will have to wage war again. Again ਲਫ਼ਜ਼ ਮੈਨੂੰ ਨਹੀਂ ਸਮਝ ਆਇਆ ਕਿ ਵੀ ਇਹ ਕਿਉਂ, ਕਿਉਂਕਿ ਪਹਿਲੀ ਵੀ ਵਾਰ ਇੰਡੀਆ ਨੇ ਹੀ ਸ਼ੁਰੂ ਕੀਤੀ ਹੈ। ਅਗੇਨ ਨਾ ਕਿਹਾ ਜਾਂਦਾ ਬਿਹਤਰ ਸੀ ਕਿ ਵੀ ਪਾਣੀ ਦੇ ਉੱਤੇ ਤਾਂ ਅਸੀਂ ਜਿਹੜਾ ਉਹ ਜੰਗ ਡਿਕਲੇਅਰ ਕਰ ਦਿਆਂਗੇ ਜੇ ਤੁਸੀਂ ਸਾਡਾ ਪਾਣੀ ਰੋਕਦੇ ਹੋ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਾਨੂੰ ਇੰਡੀਆ ਪਾਕਿਸਤਾਨ ਨੂੰ ਅਲਟੀਮੇਟਲੀ ਹਰ ਮੁੱਦੇ ਤੇ ਗੱਲਬਾਤ ਕਰਨੀ ਚਾਹੀਦੀ ਹੈ ਔਰ ਅਦਰਵਾਈਜ਼ ਫਿਰ ਵਾਇਲੈਂਸ ਹੀ ਦੋਨੋਂ ਪਾਸੇ ਘੁੰਮੇਗੀ। ਪਰ ਨਾਲ ਹੀ ਉਹਨਾਂ ਨੇ ਇੰਡੀਆ ਦੀ ਇਹ ਕਹਿ ਕੇ ਕਿ ਵੀ ਐਟ ਏ ਟਾਈਮ ਵੈਨ ਪਾਕਿਸਤਾਨ ਹੈਡ ਸਕਸੈਸਫੁਲੀ ਮੂਵਡ ਫਰੋਮ FATF grey list to the white list, India made every effort to drag us back to the grey list using false narratives and diplomatic pressure. ਕਿ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਫਰੰਟ ਜਿਹੜਾ ਹੈ ਅਸੀਂ ਸਾਨੂੰ ਉਹਨਾਂ ਨੇ ਤਾਂ ਮੂਵ ਕਰਤਾ ਹੈ ਕਿ ਵੀ ਗ੍ਰੇ ਚੋਂ ਕੱਢ ਕੇ ਵਾਈਟਸ ਕਿ ਵੀ ਠੀਕ ਹੈ ਹੁਣ ਫੋਲੋ। ਇੰਡੀਆ ਅਜੇ ਵੀ ਕੋਸ਼ਿਸ਼ ਕਰ ਰਿਹਾ ਵੀ ਹੁਣ ਇਸ ਲੈਵਲ ਦੇ ਉੱਤੇ ਜਦੋਂ ਤੁਸੀਂ ਨਫ਼ਰਤ ਪਾਲੋਗੇ ਤਾਂ ਫਿਰ ਤੁਸੀਂ ਕੀ ਐਂਡ ਡੀਕਦੇ ਹੋ। ਜੀ ਡਾਕਟਰ ਸਾਹਿਬ ਤੁਹਾਨੂੰ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਤਪਤ ਕੜਾ ਬੁਝ ਗਿਆ ਗੁਰ ਸੀਤਲ ਨਾਮ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ ਭਾਣੇ ਦੀ ਮੂਰਤ, ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤਿਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਿੱਖ ਸੈਂਟਰ ਆਫ ਨਿਊਯਾਰਕ ਇੰਕ ਗੁਰਦੁਆਰਾ ਸਾਹਿਬ ਫਲਸਿੰਗ ਅਤੇ ਕੁਈਨ ਵਿਲੇਜ ਵੱਲੋਂ ਟਰਾਈ ਸਟੇਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ 28 ਜੂਨ ਦਿਨ ਸ਼ਨਿਚਰਵਾਰ ਨੂੰ ਮਹਾਨ ਨਗਰ ਕੀਰਤਨ ਦੇ ਸਮਾਗਮ ਰੱਖੇ ਗਏ ਹਨ। ਸੋ ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਹੈ ਜੀ ਕਿ ਇਸ ਨਗਰ ਕੀਰਤਨ ਵਿੱਚ ਕੇਸਰੀ ਤੇ ਨੀਲੀਆਂ ਦਸਤਾਰਾਂ, ਕੇਸਰੀ ਤੇ ਨੀਲੇ ਦੁਪੱਟੇ ਲੈ ਕੇ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਤਪਤ ਕੜਾ ਬੁਝ ਗਿਆ ਗੁਰ ਸੀਤਲ ਨਾਮ ਦਿਓ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਅਨਵਰ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ 4 ਰੋਜ਼ਾ ਭਾਰਤ ਪਾਕਿਸਤਾਨ ਮਿਜ਼ਾਈਲ ਡਰੋਨ ਜੰਗ ਵਿੱਚ ਪਾਕਿਸਤਾਨ ਤੋਂ ਸ਼ਿਕਸਤ ਖਾਣ ਦੇ ਬਾਵਜੂਦ ਭਾਰਤੀ ਲੀਡਰ ਅਜੇ ਵੀ ਭਾਰਤੀ ਲੋਕਾਂ ਨੂੰ ਬੇਵਕੂਫ ਜਿਹੜੇ ਨੇ ਬਣਾ ਰਹੇ ਨੇ। ਭਾਰਤੀ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ 21 ਜੂਨ ਨੂੰ ਅਖੌਤੀ ਯੋਗਾ ਦਿਵਸ ਮੌਕੇ ਕਿਹਾ ਕਿ ਯੋਗਾ ਦੇ ਵਜ੍ਹਾ ਕਰਕੇ ਫੌਜੀ ਨੌਜਵਾਨ ਇੰਨੇ ਫਿੱਟ ਹੋ ਗਏ ਕਿ ਉਹਨਾਂ ਨੇ ਅਖੌਤੀ ਆਪਰੇਸ਼ਨ ਸਿੰਦੂਰ ਵਿੱਚ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਹਰਾਇਆ। ਸੋ ਇਹਨਾਂ ਬੇਸ਼ਰਮਾਂ ਨੂੰ ਸ਼ਰਮ ਕੌਣ ਦਵੇ। ਸੋ ਇਹਨਾਂ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਵੈਸਟ ਦੇ ਲੋਕ ਇਨ ਜਨਰਲ ਔਰ ਅਮਰੀਕਾ ਦੇ ਇਹ ਬੜੇ ਵਲਨਰੇਬਲ ਨੇ। ਅਮਰੀਕਾ ਦੀ ਆਪਣੀ ਕੋਈ ਸਿਵਲਾਈਜੇਸ਼ਨ ਤਹਿਜ਼ੀਬ ਤਾਂ ਹੈ ਨਹੀਂ। ਆਲਮੋਸਟ 1776 'ਚ ਪ੍ਰੋਕਲਾਮੇਸ਼ਨ ਹੁੰਦੀ ਹੈ, ਡੈਕਲੇਰੇਸ਼ਨ ਆਫ ਇੰਡੀਪੈਂਡੈਂਸ, 15 ਸਾਲ ਬਾਅਦ ਕਨਸਟੀਟਿਊਸ਼ਨ ਬਣਦਾ। ਸੋ ਤੁਸੀਂ 2.5 ਸਦੀਆਂ ਦਾ ਇਹਨਾਂ ਦਾ ਇਤਿਹਾਸ ਕਹਿ ਸਕਦੇ ਹੋ। ਇਸ ਲਈ ਜਿਹੜੀਆਂ ਸਿਵਲਾਈਜੇਸ਼ਨਸ ਤਾਂ ਲੰਬੇ ਵਕਤ ਤੋਂ ਐਗਜ਼ਿਸਟ ਕਰਦੀਆਂ ਨੇ ਉਹਨਾਂ 'ਚ ਉਹਨਾਂ ਦਾ ਆਪਣਾ ਇੱਕ ਸੋਲ ਦਾ ਬੇਸ ਹੈ, ਇੱਕ ਇਤਿਹਾਸ ਦਾ ਬੇਸ ਹੈ, ਇੱਕ ਤਹਿਜ਼ੀਬ ਦਾ ਬੇਸ ਹੈ। ਜਿਵੇਂ ਚਾਈਨਾ ਦੀ ਸਿਵਲਾਈਜੇਸ਼ਨ ਹੈ ਜਾਂ ਈਰਾਨ ਦੀ ਹੈ ਜਾਂ ਫॉर दैट ਰੀਜ਼ਨ ਕਿਸੇ ਵੇਲੇ ਮੈਸੋਪੋਟਾਮੀਆ ਔਰ ਜਿਸ ਸਾਰੀ ਬੈਲਟ 'ਚ ਅੱਜ ਇਸਲਾਮਿਕ ਵਰਲਡ ਹੈ ਜਾਂ ਉਸ ਤੋਂ ਪਹਿਲਾਂ ਬੈਬੀਲੋਨਿਕ ਪੀਰੀਅਡ ਦੇ ਵਿੱਚ ਵੀ ਰਹੇ ਹੈ। ਸੋ ਜਿੱਥੇ ਸਿਵਲਾਈਜ਼ ਇਹੀ ਕਾਰਨ ਹੈ ਕਿ ਤੁਸੀਂ ਚੀਨ ਦੇ ਲੋਕਾਂ ਦਾ ਜਾਂ ਈਵਨ ਈਰਾਨ ਦੇ ਲੋਕਾਂ ਦਾ ਕਿਸੇ ਮੁੱਦੇ ਨੂੰ ਲੈ ਕੇ ਉਹਨਾਂ ਦਾ ਰਿਸਪੌਂਸ ਦੇਖੋਗੇ ਜਾਂ ਉਹਨਾਂ ਦੀ ਕੈਫੀਅਤ ਦੇਖੋਗੇ ਤੇ ਉਹ ਬੜੀ ਮੈਚੁਰ ਹੁੰਦੀ ਹੈ। ਇੰਡੀਵਿਜੂਅਲ ਦੀ ਮੈਂ ਗੱਲ ਨਹੀਂ ਕਰਦਾ, ਇੰਡੀਵਿਜੂਅਲ ਕੋਈ ਵੀ ਗਲਤ ਜਾਂ ਠੀਕ ਹੋ ਸਕਦਾ ਕਿਸੇ ਮੁੱਦੇ ਤੇ, ਲੇਕਿਨ ਔਰ ਇਸੇ ਤਰ੍ਹਾਂ ਹੀ ਫਿਰ ਯੂਰਪ ਦੀ ਵੀ ਇੱਕ ਆਪਣੀ ਤਹਿਜ਼ੀਬ ਹੈ, ਭਾਵੇਂ ਰੂਟਡ ਇਨ ਕ੍ਰਿਸਚੀਅਨਿਟੀ ਹੈ, ਪਰ ਫਿਰ ਵੀ ਤੁਹਾਨੂੰ ਕਿਤੇ ਨਾ ਕਿਤੇ ਉਹਨਾਂ ਦੀ ਇੱਕ
ਅਮਰੀਕਨ ਇਸ ਮਾਮਲੇ ਦੇ ਵਿੱਚ ਜਿਹੜੇ ਨੇ ਉਹ ਖੋਖਲੇ ਨੇ। ਇਹੀ ਕਾਰਨ ਹੈ ਕਿ ਸਭ ਤੋਂ ਜ਼ਿਆਦਾ ਅਮਰੀਕਨਾਂ ਨੂੰ ਡਿਊਪ ਕੀਤਾ ਇੰਡੀਆ ਦੇ ਯੋਗੀਆਂ ਨੇ, ਸੰਨਿਆਸੀਆਂ ਨੇ, ਉਹਨਾਂ ਦੇ ਜਿਹੜੇ ਵੀ ਇਸ ਕਿਸਮ ਦੇ ਫਰੋਡੀਏ ਕੋ ਆ ਗਿਆ, ਉਹਨਾਂ ਦੇ ਆਸ਼ਰਮ, ਪੀਸ, ਯੋਗਾ, ਗਾਂਧੀ ਨੂੰ ਕਿਵੇਂ ਬ੍ਰਾਂਡ ਬਣਾ ਕੇ ਵੇਚਿਆ ਇੰਡੀਆ ਨੇ। ਹਾਲਾਂ ਜਦੋਂ ਜਿਉਂ ਉਹਦੀਆਂ ਹਕੀਕਤਾਂ ਬਾਹਰ ਆਉਂਦੀਆਂ ਨੇ ਉਹਨੂੰ ਦੱਬ ਦੁੱਬ ਦਿੰਦੇ ਨੇ, ਪਰ ਉਹਨਾਂ ਦੇ ਲਈ ਤਾਂ ਉਹਨਾਂ ਨੇ ਇਵੇਂ ਗਾਂਧੀ ਨੂੰ ਵੇਚਿਆ ਅਮਰੀਕਾ ਔਰ ਵੈਸਟ, ਜਿਵੇਂ ਮਹਾਤਮਾ ਬੁੱਧ ਤੋਂ ਬਾਅਦ ਦੂਜਾ ਐਪੋਸਟਲ ਆਫ ਨਾਨ ਵਾਇਲੈਂਸ ਜੰਮ ਪਿਆ ਹੋਏ। ਔਰ ਇਸੇ ਹੀ ਅਮਰੀਕਾ ਦੀ ਇਨ ਜਨਰਲ ਔਰ ਵੈਸਟ ਦੀ ਇਨ ਪਰਟੀਕੂਲਰ ਜਿਹੜੀ ਹੈ, ਵੈਸਟ ਦੀ ਇਨ ਜਨਰਲ ਐਂਡ ਅਮਰੀਕਾ ਦੀ ਇਨ ਪਰਟੀਕੂਲਰ ਜਿਹੜੀ ਵਲਨਰੇਬਿਲਿਟੀ ਹੈ, ਉਹਦਾ ਨਤੀਜਾ ਹੈ ਕਿ ਜੀ ਇਹਨਾਂ ਨੇ ਮੋਦੀ ਪੀਰੀਅਡ ਦੂਜੇ UN ਤੋਂ ਅਨਾਊਂਸ ਕਰਵਾ ਲਿਆ ਕਿ 21 ਜੂਨ ਦਾ ਦਿਨ ਜਿਹੜਾ ਯੋਗਾ ਡੇ ਹੈ। ਉਹ ਯੋਗਾ ਤੁਸੀਂ ਨਾਲ ਦੀ ਨਾਲ ਤੁਸੀਂ ਅਮਰੀਕਨਾਂ ਦੀ ਐਡਵਾਈਜ਼ਰੀ ਦੇਖੋ ਜਿਹੜੀ 4 ਦਿਨ ਪਹਿਲਾਂ ਉਹਨਾਂ ਨੇ ਦਿੱਤੀ, ਆਪਣੇ ਸ਼ਹਿਰੀਆਂ ਨੂੰ ਕਿਹਾ ਮਤ ਜਾਓ ਇੰਡੀਆ, ਉੱਥੇ ਰੇਪ ਹੋ ਰਹੇ ਨੇ, ਜਿੱਥੇ ਵੀ ਟੂਰਿਸਟ ਸਪੌਟ ਨੇ ਉੱਥੇ ਵਾਇਲੈਂਸ ਹੈ, ਸਾਰਾ ਭਾਰਤ ਨਕਸਲਾਈਟਸ ਦੀ ਵਾਇਲੈਂਸ ਦਾ ਸ਼ਿਕਾਰ ਹੈ, ਕਸ਼ਮੀਰ ਦੇ ਵਿੱਚ ਦੂਜੇ। ਹੁਣ ਜੇ ਇੰਨਾ ਹੀ ਯੋਗਾ ਜਾਂ ਦੂਜਾ ਹੈ ਤੇ ਇਹਨਾਂ ਨੂੰ ਜਿੰਨੇ ਗਰੀਡੀ, ਜਿੰਨਾ ਕ੍ਰਾਈਮ ਜਿਸ ਲੈਵਲ ਦੇ ਉੱਤੇ ਘਟੀਆਪਨ ਔਰ ਵਿਮਨ ਦੇ ਨਾਲ ਜ਼ੁਲਮ ਉੱਥੇ ਹੁੰਦੇ ਨੇ, ਇਹ ਕਿਹੜੀ ਯੋਗਾ ਦੇ ਥੱਲੇ ਕਿਹੜੀ ਉਹਨਾਂ ਨੇ ਜਿਹੜੀ ਆ ਉਹ ਸਾਧਨਾ ਕਰਕੇ ਕੀ ਹਾਸਲ ਕੀਤਾ ਹੋਇਆ। ਮੋਦੀ, ਅਮਿਤ ਸ਼ਾਹ, ਡੋਵਲ, ਜੇ ਇਹਨਾਂ 'ਚ ਕੋਈ ਇਨਸਾਨੀਅਤ ਹੁੰਦੀ ਤੇ ਬਾਹਰ ਹਜ਼ਾਰਾਂ ਮੀਲ ਦੂਰ ਆ ਕੇ ਜਿਹੜੇ ਬੇਗੁਨਾਹ ਲੋਕਾਂ ਦੇ ਮਰਡਰ ਕਰਨ ਨੂੰ ਜਿਹੜਾ ਉਹ ਅਪਰੂਵ ਕਰਦੇ, ਜਾਂ ਉਹ ਕਾਤਲ ਭੀੜਾਂ ਇਕੱਠੀਆਂ ਕਰਦੇ ਜਿਨ੍ਹਾਂ ਰਾਹੀਂ ਉਹਨਾਂ ਨੇ ਨਵੰਬਰ 84 ਔਰ ਹੁਣ ਜੋ ਜ਼ੁਲਮ ਮੁਸਲਮਾਨਾਂ ਜਾਂ ਈਸਾਈਆਂ ਦੇ ਖਿਲਾਫ ਉੱਥੇ ਕਰ ਰਹੇ ਨੇ। ਲੇਕਿਨ ਉਹਨਾਂ ਦਾ ਇਹ ਫਰਾਡ ਵਿਕਦਾ। ਹੁਣ ਵੀ 21 ਜੂਨ ਨੂੰ ਇਹਨਾਂ ਨੇ ਇੱਥੇ ਟਾਈਮ ਸਕੁਏਅਰ 'ਚ ਵੀ ਡਰਾਮਾ ਜਿਹਾ ਕੀਤਾ, UN ਦੇ ਬਾਹਰ ਵੀ। ਭਾਰਤ ਚੰਗੇ ਭਲੇ ਸਿੱਖਾਂ ਮੁਸਲਮਾਨਾਂ ਨੂੰ ਵੀ ਸਕੂਲਾਂ 'ਚ ਦੂਜੇ ਤੀਜੇ ਪੁੱਠੇ ਸਿੱਧੇ ਲਟਕਾ ਰਹੇ ਹੁੰਦੇ ਨੇ ਯੋਗਾ। ਪਰ ਕਈ ਵਾਰੀ ਕੁਛ ਚੀਜ਼ਾਂ ਤੁਹਾਨੂੰ ਫਨੀ ਵੀ ਲੱਗਦੀਆਂ ਕਿ ਵੀ, ਔਰ ਇਹ ਲੱਗਦਾ ਵੀ ਹੈ ਵੀ ਇਸ ਲੈਵਲ ਦਾ ਝੂਠ ਵੀ ਵਿਕਦਾ। ਹੁਣ ਰਾਜਨਾਥ ਸਿੰਘ ਮੁਲਕ ਦਾ ਡਿਫੈਂਸ ਮਿਨਿਸਟਰ ਹੈ, ਇਹੀ ਰਾਜਨਾਥ ਸਿੰਘ ਹੈ ਜਿਹੜੇ ਅਜੇ ਤੱਕ ਇਹ ਦੱਸਣ ਨੂੰ ਤਿਆਰ ਨਹੀਂ ਕਿੰਨੇ ਇਹਨਾਂ ਦੇ ਰਾਫੇਲ ਡਿੱਗੇ 4 ਰੋਜ਼ਾ ਜੰਗ ਦੇ ਵਿੱਚ। ਇਸ ਲਈ ਰਾਜਨਾਥ ਸਿੰਘ, ਮੈਨੂੰ ਰਾਫੇਲ ਨਾਲ ਯਾਦ ਆਇਆ ਕਿ ਜਦੋਂ ਰਾਫੇਲ ਇਹ ਲੈਣ ਆਇਆ ਉੱਥੇ ਇੰਸਪੈਕਸ਼ਨ ਕਰਨ, ਤੇ ਉਹ ਗੰਢਾ, ਹਰੀ ਮਿਰਚ ਤੇ ਨਿੰਬੂ ਰੱਖ ਕੇ ਪੂਜਾ ਕੀਤੀ ਰਾਫੇਲ ਦੀ, ਹੇ ਰਾਫੇਲ ਮਹਾਰਾਜ ਹਮਾਰੇ ਪਰ ਰਕਸ਼ਾ ਕਰਨਾ। ਦੂਜਾ ਉੱਥੇ ਤਾਂ ਪਾਕਿਸਤਾਨੀਆਂ ਦਾ ਕੋਈ ਅਜੇ ਆਇਆ ਹੀ ਨਹੀਂ ਸੀ, ਤਾਂ ਰਾਫੇਲ ਧਮ 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 ਕਰਕੇ ਥੱਲੇ ਡਿੱਗਦੇ ਚਲੇ ਗਏ। ਹੁਣ ਜਿੱਥੇ ਤੁਹਾਡਾ, ਜਿਹਨੂੰ ਤੁਸੀਂ ਸਟੇਟ ਆਫ ਦਾ ਆਰਟ ਕਹਿ ਕੇ ਕਿ ਜੀ ਹੁਣ ਸਾਡੇ ਕੋਲ ਰਾਫੇਲ ਨੇ, ਉਦੋਂ ਮੋਦੀ ਨੇ ਇਹ ਕਿਹਾ ਸੀ ਕਾਸ਼ ਹਮਾਰੇ ਪਾਸ ਰਾਫੇਲ ਹੋਤੇ, ਉੱਥੇ ਤੁਸੀਂ ਖੜੇ ਨਹੀਂ। ਔਰ ਹੁਣ ਇਹ ਸੋ ਕਾਲਡ ਯੋਗਾ ਡੇ ਦੇ ਮੌਕੇ ਜਿਹੜਾ ਇਹਨਾਂ ਨੇ ਹਿੰਦੂ ਤਵੀਆਂ ਨੇ ਇੱਕ ਝੂਠ ਪਰੋਸਿਆ ਹੋਇਆ ਔਰ ਉਹਨੂੰ ਵੇਚਿਆ ਹੋਇਆ ਸੇਲਸਮੈਨ ਦੇ ਤੌਰ ਤੇ। ਹੁਣ ਮੈਂ ਇਹਨਾਂ ਦੀ ਅਖਬਾਰ ਦੀ ਹੈਡਿੰਗ ਪੜ੍ਹ ਦਿੰਦਾ ਜਿੱਥੋਂ ਅੰਦਾਜ਼ਾ ਹੋ ਜਾਏਗਾ ਵੀ ਹਾਊ ਦੇ ਆਰ ਬੈਫੂਲਿੰਗ ਦੇਅਰ ਓਨ ਪੀਪਲ। Operation Sindoor reflects control, inner strength of troops gained by practicing yoga। ਰਾਜਨਾਥ ਸਿੰਘ ਉਹਨੇ ਕਹਿ ਰਿਹਾ ਵੀ ਇਹ ਜਿਹੜਾ ਸੰਦੂਰ ਆਪਰੇਸ਼ਨ ਹੋਇਆ ਇਹ ਸਾਡੀ ਇਨਰ ਸਟਰੈਂਥ ਹੈ ਟਰੂਪਸ ਦੀ, ਔਰ ਇਹ ਇਨਰ ਸਟਰੈਂਥ ਆਈ ਯੋਗਾ ਕਰਨ ਕਰਕੇ। ਹੁਣ ਪਹਿਲੀ ਗੱਲ ਤੇ ਨਾ ਫੌਜ ਹਿੱਲੀ ਇੰਡੀਆ ਪਾਕਿਸਤਾਨ ਦੀ ਇੱਕ ਦੂਜੇ ਦੇ ਬਾਰਡਰ ਤੋਂ, ਨਾ ਹਵਾਈ ਜਹਾਜ਼ਾਂ ਨੇ ਕੋਈ ਸਪੇਸ ਕ੍ਰਾਸ ਕੀਤਾ, ਜਿਹੜੇ ਡਿੱਗੇ ਵੀ ਇਹਨਾਂ ਦੀ ਆਪਣੀ ਹੱਦ 'ਚ ਡਿੱਗੇ, ਮਿਸਲ ਔਰ ਡਰੋਨਸ ਇਹ ਯੂਜ਼ ਹੋਈਆਂ। ਤੇ ਐਸਾ ਕਿਹੜਾ ਯੋਗਾ ਦੇ ਨਾਂ ਥੱਲੇ ਇਹਨਾਂ ਦੇ ਟਰੂਪਸ ਨੇ ਜਾ ਕੇ ਮਾਰਕਾ ਮਾਰਿਆ। ਪਰ ਤੁਸੀਂ ਜੇ ਝੂਠ ਹੀ ਬੋਲਣਾ, ਇੱਕ ਪਾਸੇ ਕਹਿ ਰਿਹਾ ਕਿ ਬਈ ਡਿਫੈਂਸ ਮਿਨਿਸਟਰ ਸੇਜ਼ ਯੋਗਾ ਮੇਕਸ ਪ੍ਰੈਕਟੀਸ਼ਨਰ ਪ੍ਰੋਐਕਟਿਵ ਨਾਟ ਰਿਐਕਟਿਵ। ਤੁਸੀਂ ਬੜੇ ਪ੍ਰੋਐਕਟਿਵ ਹੋ ਭਾਈ, ਨਾਲੇ ਤੁਸੀਂ ਕਹਿੰਦੇ ਹੋ ਅਸੀਂ ਰਿਐਕਟ ਕੀਤਾ ਪਹਿਲਗਾਮ ਦੇ ਉਸ ਕਿਲਿੰਗ ਦੇ ਜਵਾਬ ਵਿੱਚ। ਐਜ਼ ਸੀਨ ਡਿਊਰਿੰਗ ਰੀਟਰੇਟਸ ਦੈਟ ਸਿੰਦੋਰ ਇਜ਼ ਨਾਟ ਓਵਰ ਯੈਟ, ਸੇਜ਼ ਇੰਡੀਆ ਇਜ਼ ਫੁਲੀ ਪ੍ਰਪੇਅਰਡ ਟੂ ਟੇਕ ਆਲ ਕਾਈਂਡਸ ਆਫ ਐਕਸ਼ਨ ਅਗੇਂਸਟ ਟੈਰਰਿਜ਼ਮ। ਧਮਕੀਆਂ ਵੀ ਦੇ ਰਹੇ ਨੇ, ਆਪਣਿਆਂ ਨੂੰ ਵੀ ਝੂਠ ਪਰੋਸ ਰਹੇ ਨੇ, ਔਰ ਉਹ ਇਹ ਕਹਿ ਰਿਹਾ ਕਿ ਬਈ ਇਹ ਜਿਹੜਾ ਸਾਡੀ ਇਨਰ ਸਟਰੈਂਥ ਰਿਫਲੈਕਟ ਹੋਈ ਜਿਹੜੀ ਯੋਗਾ ਰਾਹੀਂ ਪ੍ਰਗਟ ਹੋਈ ਸੀ। ਔਰ ਇਹ ਉਹਨੇ ਨਾਲ ਦੀ ਨਾਲ ਮੋਦੀ ਨੂੰ ਕ੍ਰੈਡਿਟ ਦਿੱਤਾ ਹੈ ਕਿ ਜੀ ਉਹਨੇ ਗਲੋਬਲ ਪੋਪੂਲੈਰਿਟੀ ਕਰਤੀ ਯੋਗਾ ਨੂੰ, ਸਾਰੀ ਦੁਨੀਆ ਯੋਗਾ ਕਰਨ ਲਾ ਦਿੱਤੀ। ਔਰ ਉਹਨੇ ਕਿਹਾ ਜੀ ਇਹ ਪ੍ਰੈਕਟਿਸ ਪ੍ਰੂਵ ਕਰਦੀ ਹੈ ਕਿ ਵੀ ਹੈਲਥ ਵੈਲਬੀਇੰਗ ਸੰਦੂਰ ਜਿਹੜਾ ਜੇ ਅਸੀਂ ਖ਼ਤਮ ਨਹੀਂ ਕੀਤਾ ਉਹ ਨੈਚੁਰਲ ਪ੍ਰੋਗਰੈਸ। ਔਰ ਦੂਜਾ ਫਿਰ ਉਹਨੇ ਕਿਹਾ ਵੀ ਯੋਗਾਜ਼ ਬੈਟਰ, ਇਹ ਹੁਣ ਡਿਫੈਂਸ ਮਿਨਿਸਟਰ ਕਹਿ ਰਿਹਾ ਯੋਗਾਜ਼ ਬੈਟਲਫੀਲਡ ਬੈਨੀਫਿਟਸ
when the nation is celebrating the International Day of Yoga, people should remember the true meaning of practice, which is to connect every section of society with the culture and soul of India. ਤੁਹਾਡੀ ਕਿਹੜੀ soul ਹੈ? ਤੁਸੀਂ ਬੇਜ਼ਮੀਰੇ ਲੋਕ, ਬੇਦਮਾਗੇ, ਝੂਠੇ, ਕਨਿੰਗ, ਫਰਾਡੀਏ ਹੈ, ਪਰ ਉਹ ਕਹਿ ਰਹੇ ਜੀ ਯੋਗਾ ਉਹ ਜੋੜ ਦਿੰਦਾ ਸੋਲ ਦੇ ਨਾਲ, ਇੰਡੀਆ ਦੀ ਸੋਲ ਹੈ ਕੋਈ। ਇਫ ਈਵਨ ਵਨ ਸੈਕਸ਼ਨ ਇਜ਼ ਲੈਫਟ ਬਿਹਾਈਂਡ, the wheel of unity and security is broken। ਤੁਸੀਂ ਤਾਂ 4 ਚਰਨ ਬਣਾਏ ਹੋਏ ਨੇ, ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ। 4000 ਸਾਲ ਤੋਂ ਤੁਸੀਂ ਸ਼ੂਦਰਾਂ ਦੇ ਨਾਲ, ਅੱਜ ਵੀ ਆ ਜਿਹੜੀ ਪ੍ਰੈਜ਼ੀਡੈਂਟ ਬਣਾਈ ਹੋਈ ਹੈ, ਇਹ ਅੱਜ ਵੀ ਉਹਦੇ ਮੰਦਰ 'ਚ ਨਹੀਂ ਜਾ ਸਕੀ ਜੇ ਦਿੱਲੀ ਜਾਣਾ ਚਾਹੁੰਦੀ ਸੀ। ਨਵੇਂ ਪਾਰਲੀਮੈਂਟ ਹਾਊਸ ਦਾ ਉਦਘਾਟਨ ਮੋਦੀ ਨੇ ਖੁਦ ਕੀਤਾ ਹੈ, ਅਛੂਤ ਨੂੰ ਨਹੀਂ ਉੱਥੇ ਵੜਨ ਦਿੱਤਾ ਕਿ ਵੀ ਇਹ ਹੈ। ਤੇ ਇਹ ਯੂਨਿਟੀ ਔਰ ਦੂਸਰੇ ਦੇ ਵੀਲ ਦੀ ਗੱਲ ਕਰਦੇ ਨੇ। ਔਰ ਉਹਨੇ ਕਿਹਾ ਜੀ ਇਹ ਜਿਹੜਾ ਯੋਗਾ ਪ੍ਰੀਪੇਅਰਸ ਏ ਸੋਲਜਰ ਫਿਜ਼ੀਕਲੀ ਐਂਡ ਮੈਂਟਲੀ ਐਂਡ ਇਟਸ ਬੈਨੀਫਿਟਸ ਕੈਨ ਬੀ ਸੀਨ ਇਨ ਦਾ ਬੈਟਲਫੀਲਡ। ਹੀ ਸੈਡ ਐਨਕਰੇਜਿੰਗ ਦਾ ਸੋਲਜਰਸ ਟੂ ਕੰਟੀਨਿਊ ਪ੍ਰੈਕਟਿਸਿੰਗ ਇਟ ਡੇਲੀ। ਕਿ ਜੀ ਦੇਖੋ ਤੁਸੀਂ ਇਹ ਪਹਿਲਾਂ ਵੀ ਜ਼ੋਰ ਦਿਖਾਏ ਨੇ ਯੋਗਾ ਕਰਕੇ, ਹੋਰ ਵੀ ਕਰੋ। ਔਰ ਮੇਰਾ ਖਿਆਲ ਹੈ ਕਿ ਵੀ ਇਹ ਹੁਣ ਸ਼ੋਅ ਕਰਦਾ ਵੀ ਆਲਰੇਡੀ ਜਿਹੜਾ ਹਿੰਦੂ ਨੇਸ਼ਨ ਹੈ ਕਿ ਹਿੰਦੂ ਰਾਸ਼ਟਰ ਉਹ ਤਾਂ ਬਣ ਚੁੱਕਾ ਹੁਣ। ਇਹ ਜਦੋਂ ਝੂਠ ਮਾਰ ਰਿਹਾ ਹੈ, ਯੋਗਾ ਕਰਵਾ ਰਿਹਾ, ਉਹਦੇ ਨਾਲ ਚੀਫ ਆਫ ਆਰਮੀ ਹੈ ਜਨਰਲ ਉਪਿੰਦਰ ਦਵੇਦੀ, ਜਨਰਲ ਆਫਿਸਰ ਕਮਾਂਡਿੰਗ ਇਨ ਚੀਫ ਨਾਰਦਰਨ ਕਮਾਂਡ ਹੈ ਲੈਫਟੀਨੈਂਟ ਜਨਰਲ ਪ੍ਰਤੀਕ ਸ਼ਰਮਾ, ਉਹੀ ਸ਼ਰਮੇ, ਵਰਮੇ, ਦਵੇਦੀ, ਤ੍ਰਿਵੇਦੀ, ਚਤੁਰਵੇਦੀ, ਇਹ ਸਾਰੇ ਜਿਹੜੇ ਨੇ ਇਹਨਾਂ ਦੇ ਕੋਲ ਹੀ ਅੱਜ ਕੱਲ੍ਹ ਪਾਵਰ ਆਈ ਹੋਈ ਹੈ। ਪਰ ਇਸ ਭੁਲੇਖੇ 'ਚ ਹੀ ਜਿਹੜਾ ਹੈ ਉਹ ਰਹਿ ਕੇ ਇਹਨਾਂ ਨੇ ਪਹਿਲਾਂ ਜੁੱਤੀਆਂ ਖਾ ਲਈਆਂ। ਤਾਂ ਹੁਣ ਮੇਰਾ ਖਿਆਲ ਹੈ ਕਿ ਵੀ ਇਹਨਾਂ ਨੇ ਜਿਹੜੇ ਗਰਾਊਂਡ ਟਰੂਪਸ ਨੇ ਉਹਨਾਂ ਨੂੰ ਵੀ ਜੁੱਤੀਆਂ ਪਵਾਉਣੀਆਂ ਨੇ। ਇਸ ਕਿਸਮ ਦੀ ਇਹਨਾਂ ਦੀ ਨੀਅਤ ਲੱਗਦੀ ਹੈ ਜਦੋਂ ਇਹ ਕਹਿੰਦੇ ਨੇ ਜੀ ਆਪਰੇਸ਼ਨ ਸੰਦੂਰ ਇਜ਼ ਨਾਟ ਓਵਰ ਯੈਟ, ਆ ਜਾਓ ਭਾਈ, ਫਿਰ ਭੱਜਦਿਆਂ ਲਈ ਵਾਹਣ ਇੱਕੋ ਜਿਹੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਨਿਹੰਗ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਇਸੇ ਤਰ੍ਹਾਂ ਗੁਰਮੀਤ ਸਿੰਘ ਜੀ, ਫਿਰ ਇਸ ਤਰ੍ਹਾਂ ਸੋਨਮਾਲ ਜੀ, ਫਿਰ ਇਸ ਤਰ੍ਹਾਂ ਮੋਹਨ ਬੋਇਲ ਜੀ, ਫਿਰ ਧਰਮ ਸਿੰਘ ਜੀ, ਸੁਖਜੀਵਨ ਬੱਚੂ ਜੀ, ਮੁਹੰਮਦ ਜਾਕੂਬ ਜੀ, ਉਹਨਾਂ ਦੇ ਕਾਫੀ ਸਾਰੇ ਮੈਸੇਜ ਨੇ ਔਰ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਔਰ ਕਹਿੰਦੇ ਨੇ ਜੀ डॉक्टर साहब और मिस नीलम, उम्मीद है कि आप खैरियत से होंगी। सो थैंक यू सो मच। इसी तरह जगराज सिंह ਜਿਹੜੇ ਨੇ ਉਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਮੁਹੰਮਦ ਜਾਕੂਬ ਜੀ ਕਹਿੰਦੇ ਕੋਈ माने या ना माने, दुनिया में सारे फसाद की जड़ जड़ी है एक बहुत ही छोटा सा बदमाश मुल्क है जिसके पीछे एक कहते बहुत बड़ी ताकत खड़ी है। फिर इसी तरह सिंह गर्चा जी भी और फिर मोहम्मद जी कहते सिर्फ एक मजबूत खालिस्तान ही दुनिया में अमन शांति पैदा कर सकता है। और इसी तरह डॉक्टर परमजीत सिंह समरा जी भी ने वो भी सानू प्यार भरी जड़ी फतेह बुलाते हैं। और खालसा वाहिगुरू जी का खालसा वाहिगुरू जी की फतेह समरा साहब। हाँ जी, अमरजीत सिंह सानी जी भी और फिर इस तरह हरमन पन्नू जी भी और हरजोत माल जी भी और फिर इसी तरह मोहम्मद जाकूब जी कहने यूएसए का कश्मीर को भूल कर कहने डॉलर का पुजारी बन चुका है। और फिर इसी तरह हाँ जी राम सिंह जी भी, फिर इसी तरह फिर मोहम्मद जाकूब जी कहते हैं डॉक्टर साहब हम आपके जज्बात की कदर करते हैं। और फिर लोग भूल क्यों जाते हैं कि यूएसए की लड़ाई ਨੂਰਾ ਕੁਸ਼ਤੀ ਹੈ ਕਹਿੰਦੇ ਜਿਹੜੀ ਹੈ ਅਮਰੀਕਾ ਤੇ ਉਹਨਾਂ ਨੇ ਕੀਤੀ ਹੈ। ਔਰ ਮੁਹੰਮਦ ਜੋਨਸ ਜੀ ਵੀ ਸਾਨੂੰ ਜਿਹੜੇ ਨੇ ਵਸਲਾਮ ਵਾਲੇਕਮ ਕਹਿੰਦੇ ਨੇ, ਸਤਿ ਸ਼੍ਰੀ ਅਕਾਲ ਕਹਿੰਦੇ, ਵਾਲੇਕਮ ਸਲਾਮ ਜੀ। ਔਰ ਫਿਰ ਬਿਲਹਾਲ ਅਹਿਮਦ ਜੀ ਵੀ ਜਿਹੜੇ ਸਾਨੂੰ ਹਲੋ ਕਹਿੰਦੇ ਨੇ ਦੋਨਾਂ ਜਣਿਆਂ ਨੂੰ, ਲਾਹੌਰ ਤੋਂ ਸਾਨੂੰ ਐਵਰੀਡੇ ਦੇਖਦੇ ਨੇ, ਬਹੁਤ ਬਹੁਤ ਸ਼ੁਕਰੀਆ ਬਿਲਾਲ ਜੀ। ਔਰ ਰਣਜੀਤ ਸਿੰਘ ਜੀ ਵੀ और फिर इसी तरह हाँ जी बिलाल जी कहते हैं डॉक्टर साहब मुबारक हो, ट्रंप ने सीज़ फायर करवा दिया इजराइल और ईरान में। और फिर जड़े मोहम्मद जॉनस जी भी आए ने कहते जून 1984 का इंडियन अटैक जुल्म का एक मुकल पता नहीं, ओके ठीक है जी। फिर इसी तरह उन्होंने मैसेज कहते ईरान इजराइल के दरमियान सीज़ फायर हुआ है जाने जंग, लेकिन इजराइल का जरूर हाँ जी सांझी कीती है, वी डोंट नो येट। हाँ जी
ਪਰ ਹੋ ਜਾਏ ਤਾਂ ਬਹੁਤ ਚੰਗੀ ਗੱਲ ਹੈ। ਖੂਨ ਖਰਾਬਾ ਕਦੇ ਵੀ ਠੀਕ ਨਹੀਂ ਹੁੰਦਾ ਜੀ। ਔਰ ਹਰਦੀਪ ਸਿੰਘ ਜੀ ਫਿਰ ਜॉनस जी कहते हैं कि हमको तो इंडियन पाकिस्तान का सीज फायर का अफसोस है जब इंडियन के तबाही शुरू होने वाली थी। और फिर इसी तरह हरदीप सिंह जी भी फिर इसी तरह बिलाल जी कहते हैं कि पीस इज़ एवरीथिंग बट इंडिया और इजराइल का गरूर खाक में मिल गया है। और फिर इसी तरह मोहम्मद जॉनस जी कहते हैं एक बात बहुत अच्छी हुई है कि पाकिस्तान और ईरान दोनों हमसाए हैं, दोनों ताकत बनकर उभरे हैं और अच्छी बात है। और फिर इसी तरह कहते हैं और पाकिस्तान पर इंडियन और ईरान पा इजराइल कहते अटैक करने से पहले सोचना ज़रूरी था। और इसी तरह फिर राजनप्रीत सिंह जी और फिर इसी तरह हाँ जी चर्चल गौड़ जी और भुपिंदर सिंह भट्ट जी और इसी तरह हाँ जी राजविंदर कौर जी भी और कहते वाहिगुरू कृपा करन अपनी सिख कौम नूं खालिस्तान दी दात बख्शण। और फिर इसी तरह मोहम्मद जॉनस जी होरां दे भी काफ़ी सारे मैसेज ने, बसरा जी भी, इंद्रजीत सिंह संधू जी भी, फिर इसी तरह हाँ जी मियाँ सरवर जी भी कहते डॉक्टर साहब यू आर सो लव्ड इन पाकिस्तान एज वेल, एवरीवन लुकिंग फॉरवर्ड टू खालिस्तान। बहुत शुक्रिया मियाँ सरवर जी। बिल्कुल असी भी रब अगे दुआगो हैं कि सिख कौम एक बफर स्टेट के तौर पर उस खिते दे विच आए और असी खुल के अपने पाकिस्तानी भरावां भैणां नूं भी मिल सकीए और खुले बॉर्डर होण और खुली तजारत भी होए और आपसी मेल मिलाप भी होए। बिलाल अहमद जी कहते हैं कि अमेरिका ने ईरान को पहले बता दिया था कि वो हमला करने वाले हैं। ईरान ने भी पहले बता दिया था अमेरिका एयर बेसिस कतर पर हमला करने से पहले। और डॉक्टर साहब दुनिया के लिए क्या मॉरल है 12 दिन की जंग में? देखो क्योंकि प्रेजिडेंट ट्रंप ने ये कहा कि भी थैंक यू किया कि जी सानू पहला दस दिता सी इसलिए कोई नुकसान नहीं होया। ईरान नू पहला दस्या सी कि नहीं ये बारे तो पता नहीं है क्योंकि उस तो ठीक पहला प्रेजिडेंट ट्रंप ने कहा सी कि 2 वीक का टाइम है ईरान दे नाल 2 वीक दे विच ईरान जिहड़ा है वो गलबात राही अपना न्यूक्लीयर एनरिचमेंट प्रोग्राम छड्डे और विदिन 24 आवर्स अटैक होया। सो इस वेले बहुत सारी डिसइनफॉर्मेशन भी अराउंड है। सो ये ईरान ने जरूर दस्या हो सकता है क्योंकि हो सकता है भी वो फुल स्केल इनू वॉर च नहीं ले जाना चाहता पर अपने लोगों को भी दसना चाहते हैं कि बई असी रिटेलीएट किया। हालांकि ईरान ने जिवें इजराइल नूं तैल अवीव दे उत्ते मिसाइलों की और छां कर दी और उत्थों भी उन्होंने उवें ही दौड़न ते मजबूर किया जिवें तहरान चों लोगों नूं निकलण ते मजबूर होए। सो इहदे च कोई शक नहीं है कि उन्हें इजराइल नूं घट्टो घट्ट अपना मिलिटरी माइट तो जरूर दिखाया पर जे अमरीका इनवॉल्व होंदा जां लॉन्ग टर्म जाता है सो अमरीका का तो कोई मैच नहीं है ईरान। फिर कहते हैं कि ईरान अब इंडिया को बताएगा कि उसकी औकात इस जंग में रा ने की है। हाँ बिल्कुल, वो असी डिस्कस किया कि भी मोसाद लई बहुती इंटैलीजेंस गैदरिंग इंडियंस ने ही की, इंडियन रॉ राही करवाई गई। और जगतार सिंह गोल्डी जड़े ने खालसा जिंदाबाद कहते हैं। और जॉनस जी कहते हैं कि अब इंडियन पे ईरान कभी इतबार नहीं करेगा। 90 इंडियन जड़े जासूसी करते जे पकड़े। हाँ नहीं ये फायदा होएगा भी ईरान जड़ा है उन्होंने लगता सी भी इंडिया बड़ा मित्र तो ये वो हालांकि वो कई बार पाकिस्तान नूं दिखाण लई सी हुण ਜਿਹੜਾ ਹੈ ਉਹ ਭੁਲੇਖਾ ਨਿਕਲ ਗਿਆ ਉਹਨਾਂ ਦਾ। ਬਿਲਕੁਲ ਜੀ। ਫਿਰ ਇਸੇ ਤਰ੍ਹਾਂ ਮਨਪ੍ਰੀਤ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਜੀ ਇਜ਼ਰਾਈਲ ਈਰਾਨ ਦੇ ਸੁਪਰੀਮ ਲੀਡਰ ਨੂੰ ਕਿਉਂ ਮਾਰਨਾ ਚਾਹੁੰਦਾ ਹੈ, ਕਿਉਂ ਇਜ਼ਰਾਈਲ ਉਸ ਤੋਂ ਇੰਨਾ ਜਿਹੜਾ ਡਰਦਾ? ਇਹ ਘਟੀਆਪਨ ਹੈ। ਜਿਵੇਂ ਇੱਕ ਅੱਜ ਮੈਂ ਕਮੈਂਟੇਟਰ ਵਾਈਟ ਮੈਨ ਹੀ ਸੀ ਉਹ ਕਹਿ ਰਿਹਾ ਸੀ ਇਹ ਮਾਫੀਆ ਥ੍ਰੈਟ ਹੈ। ਉਹ ਤਾਂ 85 ਸਾਲ ਦਾ ਬਜ਼ੁਰਗ ਜਿਹੜਾ ਆਲਰੇਡੀ ਇੱਕ ਤੋਂ ਬਾਅਦ ਇੱਕ ਸਰਜਰੀ ਹੋਈ ਹੈ ਕੈਂਸਰ ਔਰ ਦੂਸਰੇ ਚੋਂ ਨਿਕਲ ਕੇ ਉਹ ਤਾਂ ਸ਼ਹੀਦੀ ਮੰਗਦੇ ਹੁੰਦੇ ਨੇ। ਉਹਨਾਂ ਨੂੰ ਮਾਰ ਕੇ ਤਾਂ ਤੁਸੀਂ ਰਾਦਰ ਲੋਕਾਂ ਨੂੰ ਹੋਰ ਪਰ ਇਹ ਉਹਨਾਂ ਦਾ ਗੁੰਡਾਪਨ ਜਿਹੜਾ ਹੈ ਉਹ ਵੀ ਸ਼ੋਅ ਕਰਦਾ ਹੈ ਕਿ ਵੀ ਕਿਸ ਲੈਵਲ ਦੇ ਉੱਤੇ ਉਹਨਾਂ ਦੀ ਜ਼ਹਿਨੀਅਤ ਕੀ ਹੈ। ਔਰ ਫਿਰ ਇਸੇ ਤਰ੍ਹਾਂ ਬਿਲਾਲ ਜੀ ਕਹਿੰਦੇ ਨੇ ਜਿੱਥੇ ਆਪ ਤੁਸੀਂ ਰਹਿੰਦੇ ਹੋ ਉੱਥੇ ਤੇ ਗਰਮੀ ਪੈਂਦੀ ਪਈ ਹੈ ਪਰ ਪਾਕਿਸਤਾਨ ਚ ਕਹਿੰਦੇ ਹੁਣ ਮਾਨਸੂਨ ਜਿਹੜੀ ਹਾਂ ਅਰਲੀ ਮਾਨਸੂਨ ਆ ਗਈ ਇਸ ਵਾਰ। ਬਿਲਕੁਲ ਚਲੋ ਤੁਸੀਂ ਤਾਂ ਠੰਡ ਮਾਣੋ ਨਾਲੇ ਮਾਨਸੂਨ ਚ ਖੀਰ ਪੂੜੇ ਖਾਓ।
ਬਿਲਕੁਲ। ਮਨਪ੍ਰੀਤ ਸਿੰਘ ਜੀ ਕਹਿੰਦੇ ਜੂਨ 1986 ਇਸ ਦਿਨ 3 ਜਥੇਦਾਰਾਂ ਭਾਈ ਗੁਰਮੇਲ ਸਿੰਘ, ਭਾਈ ਰਣਜੀਤ ਸਿੰਘ, ਭਾਈ ਮੱਖਣ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਜੀ ਸੋ ਬਲਿਹਾਰ ਸਿੰਘ ਕੰਗ ਜੀ ਔਰ ਇਸੇ ਤਰ੍ਹਾਂ ਅਬਦੁਲ ਰਹੀਮ ਜੀ ਕਹਿੰਦੇ ਵੈਰੀ ਗੁੱਡ ਐਨਾਲਿਸਿਸ ਔਨ ਆਲ ਇਸ਼ੂਜ਼, ਗॉड ਬlesਸ ਬੋਥ ਆਫ ਯੂ, ਥੈਂਕ ਯੂ ਸੋ ਮਚ। ਨਿਹੰਗ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਗ੍ਰੇਟ ਜੌਬ ਡਾਕਟਰ ਸਾਹਿਬ, ਰੀਅਲੀ ਸੱਚੋ ਸੱਚ ਆਸਮ ਪ੍ਰੋਗਰਾਮ, ਐਕਸਲੈਂਟ ਐਨਾਲਿਸਿਸ। ਜਾਵੇਦ ਬੱਬਰ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਬਹੁਤ ਸ਼ੁਕਰੀਆ ਨਿਹੰਗ ਸਿੰਘ ਜੀ, ਜਸਪਾਲ ਸਿੰਘ ਖੈਲੇ ਜੀ ਵੀ ਔਰ ਤਜਿੰਦਰ ਸਿੰਘ ਜੀ ਵੀ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।